ਕਹਿੰਦਾ ਰਾਣਾ ਜਹਾਜ਼ ਤੇ ਜਾਰੀ ਸਰ ਰਿਪੋਰਟ ਕਰਾ ਦਿਓ ਮੇਰੀ ਕਿਤੇ ਡਾਇਰੈਕਟ ਤੁਸੀਂ ਨਾ ਬਣਾਉਣਾ ਸ਼ੁਰੂ ਕਰ ਕਿੱਦਾਂ ਇਹਨਾਂ ਨੂੰ ਫਿਰ ਰਹਿਣ ਦਿਓ, ਇਹਨਾਂ ਨੂੰ ਫਿਰ ਇਹਨਾਂ ਨੂੰ ਫਿਰ ਰਹਿਣ ਦਿਓ ਲੋਕਾਂ ਨੂੰ। ਪੂਰਾ ਹਫਤਾ ਬਾਹਰ ਖੱਜਲ ਹੁੰਦਾ ਕਾਜੀ ਛੱਡਣਾ ਉਹ ਯਾਰ ਵੱਜਣਾ ਹੀ ਇੰਨਾ ਬੜਾ ਛਾਪਰ ਚ ਪਿਆ ਜ਼ਾਫਰਾਨ, ਠੀਕ ਆ। ਹਾਸ਼ਮ ਦਾ ਜ਼ਾਫਰਾਨ ਲੈ ਕੇ ਆਪਣੇ ਹਲੀਮ ਚ ਪਾ ਕੇ ਹਾਸ਼ਮ ਦੇ ਸਾਹਮਣੇ ਦੁਕਾਨ ਪਾ ਲਈ। ਤਰੀ ਸੁੱਕੀ ਲੰਬੀ ਹਾਂ, ਕਰਕੇ ਹਾਂ। ਸਾਜ ਜੀ ਤੁਹਾਨੂੰ ਖੋਏ ਵਾਲੇ ਚਨੇ ਲੱਗੇ ਮੈਂ ਬੁਰਕੀ ਭਰੋਗੇ ਨਾ ਤੁਸੀਂ ਇੰਜ ਕਰਕੇ ਅਸਲਾ ਕਰ ਲੈਣ ਦੇ ਨਾਲ ਆਪਣੇ ਕਹਿੰਦੇ ਜਦੋਂ ਤੇਰਾ ਨਹੀਂ ਬਣਦਾ ਕੋਈ ਹਿਸਾਬ। ਸਾਰੀਆਂ ਤਾੜੀਆਂ ਫਸੀਆਂ ਹੀ ਰਹਿ ਗਈਆਂ ਭਾਜੀ ਗੱਲ ਇਹ ਆ ਜਨਾਬ ਨਾਜ਼ਰੀਨ ਨੇ ਕਿ ਤੁਸੀਂ ਬੜਾ ਪਸੰਦ ਕੀਤਾ ਸ਼ੋਅ ਜਿਹੜਾ ਅਸੀਂ ਬਾਹਰ ਮਿਊਜ਼ਿਕ ਵਾਲਾ ਕੀਤਾ ਸੀ ਮਾਸ਼ਾਅੱਲਾ, ਹਾਂਜੀ ਲੇਕਿਨ ਉਹ ਪਸੰਦ ਬਹੁਤ ਕੀਤਾ ਪਰ ਉਹਦੇ ਵਿਊਜ਼ ਨਹੀਂ ਆਏ ਉਹਦਾ। ਮੈਂ ਟੀ ਟਾਈਮ ਤੋਂ ਮੈਨੂੰ ਇਹ ਜਾਨ ਨਹੀਂ ਨੈਸ਼ ਛੱਡਣ ਦੇ ਰਹੇ ਹੋ ਨਾ, ਇੱਕ ਹਿਸਾਬ ਇਹਨਾਂ ਨੇ ਮੇਰੇ ਤੇ ਟੋਨਾ ਕੀਤਾ। ਇਹਨਾਂ ਦੀ ਤੇ ਮੇਰੀ ਜੰਗ ਚੱਲ ਰਹੀ ਹੈ ਅੰਦਰੂਨੀ ਇੱਕ, ਪਤਾ ਕਿਹੜੀ? ਹਾਂਜੀ ਮੈਂ ਟੀ ਟਾਈਮ ਤੋਂ ਸਕਿਪ ਕਰਕੇ ਕਿਤੇ ਹੋਰ ਜਾਣਾ ਚਾਹ ਰਿਹਾ, ਹਾਂਜੀ ਕਿੱਥੇ ਇਹ ਮੈਨੂੰ ਟੀ ਟਾਈਮ ਤੇ ਰੱਖਣਾ ਚਾਹ ਰਹੇ ਆ। ਉਹ ਜਾਣੇ ਨਹੀਂ ਦੇ ਮੈਂ ਵਿੱਚੋਂ ਨਾ ਗੇੜਾ ਦੇ ਰਿਹਾ ਇਹਨਾਂ ਨੂੰ ਕਿ ਐਵੇਂ ਇੱਕ ਸ਼ੋਅ ਕਰਕੇ ਆ ਦੇਖੋ ਬੜਾ ਅੱਛਾ ਸ਼ੋਅ ਇਹ ਦੇਖਦੇ ਬਹੁਤ ਹੈ ਸਾਰਾ, ਲੇਕਿਨ ਵਿੱਚੋਂ 20,000 ਨੱਥੀ ਹੋ ਕੇ ਤੇ ਮੈਨੂੰ ਇਹ ਦੱਸ ਦਿੰਦਾ ਵੀ ਨਹੀਂ ਭਾਈ ਟੀ ਟਾਈਮ ਹੀ ਟੀ ਟਾਈਮ ਉਹ ਕੁਛ ਨਹੀਂ ਟੀ ਟਾਈਮ 'ਚ ਯਾਰ, ਤੁਸੀਂ ਪਤਾ ਨਹੀਂ ਇੱਕ ਲੱਤ ਲੱਗੀ ਨਾ ਉਸਤਾਦ ਜੀ ਕਿ ਨਸ਼ਾ ਟਾਈਪ ਹੋ ਗਿਆ ਸਿਸਟਮ ਕਿਉਂ ਪਹਿਲਾਂ ਐਡਾ ਅੱਛਾ ਮੈਂ ਸ਼ੋਅ ਕੀਤਾ, ਐਡੀ ਮੈਂ ਉਹਦੇ 'ਚ એનર્ਜੀ, ਮੈਂ ਐਡੇ ਮਾਈਕ ਮਿਕਸਰ ਲਾ ਕੇ, ਮੈਂ ਢੋਲਕ ਤਬਲੇ ਬੁਲਾ ਕੇ ਬਹੁਤ ਨਹੀਂ ਪਸੰਦ ਬੜਾ ਕੀਤਾ ਸਾਰੇ। ਲੇਕਿਨ ਉਸਤਾਦ ਜੀ ਕਿਸੇ ਵੀ ਸ਼ੋਅ ਨੂੰ ਉੱਪਰ ਲਿਜਾਣ ਲੱਗਿਆ ਜਾਂ ਕਿਸੇ ਸ਼ੋਅ ਨੂੰ ਸਮਝਾਉਣ ਲੱਗਾ 5-7-10 ਸ਼ੋਅ ਲੱਗਦੇ ਆ। ਲੇਕਿਨ ਹਟਣਾ ਨਹੀਂ ਮੈਂ, ਇਹਨਾਂ ਦੀ ਜਿਹੜੀ ਮੇਰੀ ਜੰਗ ਚੱਲ ਰਹੀ ਨਾ ਉਹਦੇ 'ਚ ਦੇਖਣਾ ਅਖੀਰ ਜਿੱਤ ਮੇਰੀ ਹੋਏਗੀ। ਨਹੀਂ ਆਵਾਮ ਦੀ ਜਿੱਤ ਹੋਣੀ, ਸਾਨੂੰ ਇਸ ਚੀਜ਼ ਦਾ ਪਤਾ ਵਾ। ਹੱਕ ਦੀ ਜਿੱਤ ਹੁੰਦੀ ਉਸਤਾਦ ਜੀ, ਜਿਹੜਾ ਸੱਚਾ ਹੁੰਦਾ ਉਹਦੀ ਜਿੱਤ ਹੁੰਦੀ, ਤੁਹਾਡੇ ਕਿੱਥੋਂ ਹੋਣੀ? ਬਾਹਰ ਮੈਂ ਇੱਕ ਹਿਸਾਬ ਲਾ ਰਿਹਾ ਕਿ ਜਿੱਥੇ ਉਹ ਸ਼ੋਅ ਕੀਤਾ ਨਾ ਮਿਊਜ਼ਿਕ ਵਾਲਾ ਤੁਸੀਂ ਵੇਖਿਆ ਜੀ, ਉਹਦੀ ਸਾਹਮਣੀ ਸਾਈਡ ਤੇ ਕੰਧ ਆ ਜਿੱਥੇ ਅਸੀਂ ਐਤਵਾਰ ਬਾਜ਼ਾਰ ਕਰੀ ਹਾਂਜੀ, ਹਾਂਜੀ। ਉੱਥੇ ਮੈਂ ਕੋਈ 40-50 ਬੰਦਿਆਂ ਵਾਸਤੇ ਨਾ ਸੀਟਿੰਗ ਬਣਾ ਦੇਣੀ ਵਾਮ ਵਾਸਤੇ, ਇੱਧਰ ਨੂੰ ਮੂੰਹ ਕਰਕੇ ਐਨ ਸਾਹਮਣੇ ਕਿ ਇੱਧਰ ਨੂੰ ਉਰੇ ਨੂੰ, ਯਾਨੀ ਕਿ ਜਿੱਥੇ ਮੇਰੀ ਕੁਰਸੀ ਐਤਵਾਰ ਬਾਜ਼ਾਰ ਦੀ ਨਹੀਂ ਪਈ ਹੁੰਦੀ, ਹਾਂਜੀ ਹਾਂਜੀ ਉੱਥੇ ਪੂਰਾ ਇੰਜ ਕਰਕੇ ਨਾ ਬੈਂਚ ਹੇਠ ਉੱਪਰ ਟੈਪ ਨਿਜ਼ਾਮ, ਜਿੱਥੇ 35-40 ਬੰਦੇ ਬਹਿ ਜਾਣ ਬਸ, ਕੋਈ ਫੈਮਲੀਆਂ ਆ ਜਾਣ ਕੋਦਾਂ ਆ ਜਾਣ, ਉਹ ਬਹਿ ਗਏ ਉਹਦੇ ਸਾਹਮਣੇ ਜਿੱਥੇ ਅਸੀਂ ਮਿਊਜ਼ਿਕ ਵਾਲਾ ਕੀਤਾ ਉੱਥੇ ਅਸੀਂ ਬਹਿ ਜਾਈਏ। ਗੁੱਡ ਬਹੁਤ ਉਸਤਾਦ ਜੀ ਉਸ ਹਿਸਾਬ ਨਾਲ ਚੱਲਿਓ ਕਿ ਇਸ ਕੋਠੀ ਦਾ ਮਾਲਕ ਹੈ ਜਿਹੜਾ ਸਾਨੂੰ ਕੁਝ ਕਵੇ ਨਾ। ਮੈਂ ਮਾਲਕ ਹਾਂ ਕੀ ਹੋ ਗਿਆ ਮਿੱਠੇ? ਦੇਖੋ ਕਿਰਾਇਆ ਕਿਹਨੂੰ ਸੈੱਟ ਕਰਦੇ ਹੁੰਨੇ? ਆਪਣੇ ਆਪ ਨੂੰ। ਅੱਛਾ ਜੀ ਹਾਂਜੀ ਉਹ ਜਿਹੜਾ ਮਾਲਕ ਹੈ ਨਾ ਕੋਠੀ ਦਾ ਉਹ ਮੇਰੇ ਵੀਰ ਆ, ਉਹ ਭਰਾ ਵਾ ਮੇਰੇ, ਉਹਨਾਂ ਨੂੰ ਮੈਂ ਜਿੱਦਾਂ ਕਹਿੰਦਾ ਉਦਾਂ ਕਰ ਲੈਂਦੇ ਆ। ਪਹਿਲੇ ਤੁਸੀਂ ਕਹਿ ਰਹੇ ਸੀ ਕਬਜ਼ੇ ਦੀ ਗੱਲ ਵੀ ਚੱਲਣ ਦੀ ਬੰਦਿਆਂ ਨਾਲ। ਤੁਸੀਂ ਕਿਹਾ ਸੀ ਮੁੰਡਿਆਂ ਦਾ ਪਤਾ ਕਰ ਕਾਲੂ ਹਿਸਾਬ ਲਾ ਜੀ। ਨਹੀਂ ਯਾਰ ਉਹ ਬਹੁਤ ਪਿਆਰ ਕਰਦੇ ਮੇਰੇ ਨਾਲ, ਯਕੀਨ ਕਰ। ਲੋਕੀ ਕਿਰਾਇਆ ਵਧਾਉਂਦੇ ਆ ਸਾਲ ਬਾਅਦ, ਹਾਂਜੀ। ਮੈਂ ਘਟਾ ਲੈਣਾ ਅੱਛਾ ਜੀ, ਜੀ। ਨਵਾਂ ਟ੍ਰੈਂਡ ਚੱਲ ਗਿਆ ਹੈ। ਹਾਂਜੀ ਉਹਨਾਂ ਦਾ ਚੈਨਲ ਬਣਾ ਦਿਓ। ਨਹੀਂ ਉਹ ਵੈਸੇ ਬੜਾ ਪਿਆਰ ਕਰਦੇ, ਬਹੁਤ ਉਸਤਾਦ ਜੀ ਪਿਆਰ ਕਰਦੇ। ਆਦਤ ਨਹੀਂ ਛੁੱਟਦੀ ਹੁੰਦੀ, ਕਹਿੰਦੇ ਜਿਹੜੀ ਆਦਤ ਪੈ ਜਾਵੇ ਨਾ ਉਹਦੀ ਬੰਦੇ- ਵਜ੍ਹਾ ਇਹ ਆ ਕਿ ਤੁਸੀਂ ਕਦੀ ਦੇਖਿਆ ਕਿ ਮੈਂ ਇਸ ਜਗ੍ਹਾ ਤੇ ਪੈਸੇ ਲਾਉਣ ਲੱਗਿਆ, ਕੋਈ ਬਾਰੀ ਬਣਾਉਣ ਲੱਗਿਆ, ਕੋਈ ਨਹੀਂ ਮਕਾਨ, ਸੋਚਦੇ। ਮੈਂ ਕਦੀ ਸੋਚਿਆ ਵੀ ਕਿਰਾਏ ਦਾ ਮਕਾਨ, Never। ਕੰਧ ਕਰਾਉਣ ਲੱਗਿਆ ਮੈਂ ਕਦੀ ਸੋਚਿਆ ਵੀ ਇਹਦਾ ਮਕਾਨ। ਨਾ। ਉਹ ਅਗਲੇ ਨੂੰ ਪਤਾ, ਜਿਹੜੇ ਮਾਲਕ ਨੇ ਉਹਨਾਂ ਨੂੰ ਪਤਾ ਹੁੰਦਾ ਕਿ ਬੰਦੇ ਨੇ ਕਿੱਦਾਂ ਰੱਖਿਆ ਹਿਸਾਬ ਕਿਤਾਬ। ਉਹਨਾਂ ਨੂੰ ਪਤਾ ਜਦੋਂ ਡਬਲ ਸਟੋਰੀ ਪੈ ਗਈ, ਹਰ ਸ਼ੇ ਹੈਗੀ, ਜਾਨੀ ਸਾਨੂੰ ਰੁਪਏ ਲਾ ਲਏ, ਅਸੀਂ ਉਦੋਂ ਨੱਥੀ ਤੇ ਕਰਾਂਗੇ। ਯਾਰ ਅਸੀਂ ਤੇ ਰਹਿ ਰਹੇ ਹਾਂ 4 ਸਾਲ ਹੋ ਗਏ, ਸਾਡਾ ਘਰ ਆ, ਹਾਂਜੀ ਮੈਨੂੰ ਇਹ ਰੇਂਜ ਨਹੀਂ ਕਿਰਾਏ ਦਾ। ਮੈਂ ਸਾਨੂੰ ਇੱਕ ਚੀਜ਼ ਦੀ ਲੋੜ ਆ, ਅਸੀਂ ਉਹਨੂੰ ਬਣਾ ਲੈਣੇ। ਲੇਕਿਨ ਉਹ ਹਰ ਸਾਲ ਯਾਦ ਕਰਾਉਂਦੇ ਵੀ ਕਿਰਾਏ ਦਾ ਵਾ। ਨਹੀਂ ਉਸਤਾਦ ਉਹ ਜੀ ਨਹੀਂ ਕਰਾਉਂਦੇ ਕਸਮੇ ਵੀ। ਤੁਸੀਂ ਨਾ ਜ਼ਿੰਦਗੀ 'ਚ ਕੋਈ ਪੁੰਨੇ ਕੀਤੇ ਨੇ ਕਿ ਤੁਹਾਨੂੰ ਹਰ ਬੰਦਾ ਨਾ ਮੁਹੱਬਤ ਕਰਦਾ ਹੈ। ਕੋਈ ਬਾਕੀ ਜਿਹੜੇ ਕੀਤੇ ਉਹ ਤੂੰ ਸੋਚੇਗਾ ਉਸਤਾਦ ਜੀ ਤੁਸੀਂ ਜ਼ਿੰਦਗੀ 'ਚ ਸਿਰਫ ਗੁਨਾਹ ਹੀ ਕੀਤੇ ਨੇ, ਜਿਹੜਾ ਤੁਹਾਡੇ ਮੁਕੱਦਰਾਂ 'ਚ ਏਦਾਂ ਦਾ ਕੰਮ ਹੋਇਆ। ਇਹ ਵਿੱਚ ਚੰਗੇ ਗੱਲ ਇਹ ਵਿੱਚ ਚੰਗੇ ਮਾੜੇ ਸਾਰੇ ਵਿੱਚ ਹੀ ਹੁੰਦੇ ਆ। ਸਾਰੇ ਪੁੰਨੇ ਨਹੀਂ ਉਹ ਬੜਾ ਪਿਆ ਉਹਨਾਂ ਨੂੰ। ਮੈਂ ਕਹਿੰਦਾ ਯਾਰ ਆ ਜਾਓ, ਦੇਖ ਲਓ, ਆ ਜਾਓ ਯਾਰ ਭਾਣ ਦਫ਼ਤਰ ਚ। ਨਹੀਂ ਈਜ਼ੀ ਯਾਰ, ਕੋਈ ਉਹ ਯਾਰ ਜੋ ਮਰਜ਼ੀ, ਮੈਂ ਨਾ ਇੱਕ ਕਰੈਕਟਰ ਨੂੰ ਕਹਿ ਤਾ, ਮੈਂ ਕਿਹਾ ਯਾਰ ਉਹ ਨਹੀਂ ਮਿਲਦੇ ਭਰਾਵਾ, ਮੈਂ ਨਹੀਂ ਯਾਰ, ਉਹ ਨਹੀਂ ਮਿਲਦੇ, ਉਹ ਸਖਤ ਤਬੀਅਤ ਆ, ਉਹ ਝਾੜ ਦਿੰਦੇ ਇਹ ਉਹ ਫਲਾਂ, ਉਹ ਫਿਰ ਰੋ ਕੇ ਕਮੈਂਟ ਵੀ ਕਰਦਾ ਵਾ, ਮਿਲਦਾ ਵੀ ਆ। ਤੂੰ ਇਸ ਗੱਲ ਨੂੰ ਛੱਡ ਦੇ, ਲੈ ਵੀ ਉਸਤਾਦ ਤੂੰ ਮਜ਼ਾ ਲੈਣਾ ਵੀ ਨਾਦਰੀ ਨੇ। ਮੈਂ ਤੈਨੂੰ ਗੱਲ ਦੱਸਦਾ, ਇੱਕ ਹੈ ਸਾਡਾ ਭਰਾ ਹੀ ਆ, ਉਹ ਵੀ ਸ਼ਾਇਦ ਸ਼ੋਅ ਵੇਖਦਾ ਹੋਵੇ, ਤੇ ਉਹਨੇ ਵਿਚਾਰੇ ਨੇ ਨਾ ਕੋਈ ਫਿਲਮ ਲਿਖ ਲਈ ਹੈ। ਅੱਜ ਵੱਡੇ ਮੂਡ ਤੋਂ ਮਜ਼ਰਾ ਬੈਠਾ। ਨਹੀਂ ਹੈ ਵੀਰ ਹੀ ਆ ਸਾਡਾ, ਬੇਸ਼ੱਕ ਸੁਣਦਾ ਵੀ ਹੋਵੇ, ਮੈਂ ਇਦਾਂ ਨਹੀਂ ਕਹਿਣਾ। ਉਹਨੇ ਵਿਚਾਰੇ ਨੇ ਨਾ ਕੋਈ ਫਿਲਮ ਲਈ, ਸਾਡੇ ਪਾਕਿਸਤਾਨ 'ਚ ਬੜਾ ਟੈਲੈਂਟ ਆ, ਲੇਕਿਨ ਭਾਜੀ ਨਾ ਅੱਗੋਂ ਹੱਥ ਵੱਸ ਨਹੀਂ ਚੱਲਦਾ। ਜਦੋਂ ਫਿਰ ਉਹ ਤਰੱਕੀ ਕਰਦੇ ਨਾ ਉਦੋਂ ਫਿਰ ਲੋਕੀ ਵੇਖਦੇ ਹੋਏ। ਉਹ ਕੋਈ ਵੀਰ ਆ ਸਾਡਾ, ਉਹਨੇ ਫਿਲਮ ਲਿਖ ਲਈ ਤੇ ਫੈਸਲਾਬਾਦ 'ਚ
ਫੈਸਲਾਬਾਦ ਦਾ ਹੀ ਆ। ਜੀ ਅੱਛਾ ਫੈਸਲਾ ਉਹ ਹੁਣ ਮਿੱਠੇ ਨੂੰ ਵੀ ਮਿਲਿਆ, ਹਾਂਜੀ ਹੋਰ ਵੀ ਸਾਡੇ ਇੱਕ ਦੋ ਬੰਦਿਆਂ ਨਾਲ ਉਹਦੀ ਗੱਲ ਹੋਈ। ਹੁਣ ਉਹਦਾ ਦਾਵਾ ਇਹ ਆ ਕਿ ਭੈਣ ਮੈਂ ਇੱਕ ਫਿਲਮ ਲਿਖੀ ਆ, ਜੀ ਤੁਸੀਂ ਮੈਨੂੰ ਰਾਣੇ ਜਾਜ਼ ਨਾਲ ਸਜਾਦ ਜਾਨੀ ਨਾਲ ਤੁਸੀਂ ਮੇਰੀ ਗੱਲਬਾਤ ਕਰਾ ਦਿਓ। ਜੀ ਮੈਂ ਆਈਡੀਆ ਬਹੁਤ ਅੱਛਾ, ਮੈਂ ਪਾਕਿਸਤਾਨ ਦੀ ਹਿਸਟਰੀ ਬਦਲ ਦਿਆਂਗਾ। ਸਹੀ ਓਏ ਉਸ ਤੋਂ ਬਾਅਦ ਉਹ ਗੱਲ ਹੋਈ ਸਾਡੇ ਦਫ਼ਤਰ 'ਚ ਇੱਕ ਬੰਦੇ ਦੀ ਉਹਦੇ ਨਾਲ ਡਿਟੇਲ ਨਾਲ। ਪਹਿਲੇ ਉਹ ਮਿੱਠਾ ਸਾਹਿਬ ਨੂੰ ਮਿਲਿਆ, ਹਾਂਜੀ ਮਿੱਠਾ ਸਾਹਿਬ ਨੂੰ ਉਹਨਾਂ ਨੇ ਇਹ ਗੱਲ ਕਹੀ ਕਿ ਜੀ ਹੋ ਸਕਦਾ ਨੋ ਡਾਊਟ ਉਹਨੇ ਬੜੀ ਅੱਛੀ ਲਿਖੀ ਹੋਵੇ, ਲਿਖਿਓ ਲੇਕਿਨ ਉਹ ਭੈਣ ਨੂੰ ਨਹੀਂ ਕਹਿ ਰਹੇ ਨੇ ਕਿ ਜੀ ਅਸੀਂ ਉਹਨਾਂ ਨੂੰ ਪੁੱਛਿਆ ਕਿ ਠੀਕ ਆ ਭਾਜੀ ਫਿਲਮ ਤੁਸੀਂ ਲਿਖ ਲਈ, ਕੀ ਚਾਹੁੰਦੇ ਹੋ? ਕਹਿੰਦਾ ਜੀ ਮੈਂ ਚਾਹੁੰਦਾ ਤੁਸੀਂ ਮੈਨੂੰ ਫਲਾਂ ਕਰੈਕਟਰ ਜਵੇਸ਼ ਸ਼ੇਖ ਸਾਹਿਬ, ਸੈਯਦ ਨੂਰ ਸਾਹਿਬ ਇਹਨਾਂ ਦੇ ਨਾਲ ਮੇਰੀ ਮੁਲਾਕਾਤ ਕਰਾਓ। ਬੰਦਾ ਕਹਿ ਰਿਹਾ ਜੀ। ਉਹ ਬੰਦਾ ਕਹਿ ਰਿਹਾ, ਮੁੰਡਾ ਵਿਚਾਰਾ, ਜਿਹਨੇ ਸੈਯਦ film ਨੂਰ ਲਿਖੀ। ਸਾਹਿਬ, ਜਵੇਸ਼ ਸ਼ੇਖ ਸਾਹਿਬ, ਆਪਣਾ ਇਮਰਾਨ ਅਸ਼ਰਫ ਸਾਹਿਬ, ਇਦਾਂ ਦੇ ਵੱਡੇ ਸੈਲੈਬ੍ਰਿਟੀਆਂ ਜਿਹੜੀਆਂ, ਉਹਨਾਂ ਨਾਲ ਮੇਰੀ ਮੀਟਿੰਗ ਕਰਾਓ। ਅੱਛਾ ਠੀਕ ਹੈ ਜੀ, ਮੀਟਿੰਗ ਕਰਾਓ, ਮੈਂ ਉਹਨਾਂ ਨੂੰ ਦੱਸਦਾ ਵਾਂ, ਉਹਨਾਂ ਕੋਲ ਅਸੀਂ ਕੰਮ ਲੈਣਾ ਵਾ। ਅਸੀਂ ਉਹਨੂੰ ਪੁੱਛਿਆ ਭਾਜੀ ਅੱਛਾ ਤੁਸੀਂ ਮਤਲਬ ਤੁਹਾਡਾ ਬਜਟ ਕੀ ਆ, ਸਹੀ ਪੈਸੇ ਕਿੰਨੇ ਤੁਹਾਡੇ ਕੋਲ? ਕਹਿੰਦਾ ਉਹ ਤਾਂ ਨਹੀਂ ਹੈਗੇ ਮੇਰੇ ਕੋਲ। ਪੈਸੇ ਨਹੀਂ ਹੈਗੇ ਤੇ ਮੁਲਾਕਾਤ ਕਰਾਈਏ। ਠਹਿਰ ਜਾ ਨਾ, ਹਲੇ ਤੂੰ ਤੇਰੇ ਹੁਣ ਤੇਰੇ ਪਤਾ ਕੀ ਐਕਸਪ੍ਰੈਸ਼ਨ ਸੰਭਾਲ ਕੇ ਰੱਖ, ਇਹ ਲੰਬੀ ਗੱਲ ਆ, ਇਹ ਤੂੰ ਹੁਣੇ ਮੁਕਾ ਲੈਣੇ ਤਿੰਨਾਂ ਦਿਨਾਂ, ਫਿਰ ਰਿਪੀਟ ਹੋਣ ਲੱਗ ਪਣੇ। ਮੁੜ ਕੇ ਸਾਦਾ ਬੈਠਾ ਰਹੇਗਾ। ਨਹੀਂ ਫਿਰ ਰਿਪੀਟ ਹੋਣ ਲੱਗ ਪੈਣਗੇ, ਫਾਇਦਾ ਹਲਕੇ ਹਲਕੇ ਦੇ, ਕਿਉਂਕਿ ਗੱਲ ਅੱਗੇ ਜਾ ਰਹੀ ਹਲੇ। ਹਲਕੇ ਲਿਖਦੇ ਹਾਂ ਹਾਂ ਉਹਨੇ ਕਿਹਾ ਜੀ ਉਹ ਤਾਂ ਨਹੀਂ ਹੈਗਾ ਮੇਰੇ ਕੋਲ ਬਜਟ। ਸਹੀ ਅਸੀਂ ਕਿਹਾ ਫਿਰ ਉਹਦਾ ਕੀ? ਉਹ ਕਹਿੰਦਾ ਤੁਸੀਂ ਦੇਖ ਲਓ, ਲੱਭ ਲੈਣਾ ਕਿਤੇ, ਕੋ ਕਰ ਲਾਂਗੇ ਇਨਵੈਸਟਰ। ਸਪਾਂਸਰ ਅੱਛਾ ਯਾਨੀ ਗੱਲ ਇਹ ਹੋਈ ਕਿ ਇਨਵੈਸਟਰ ਅਸੀਂ ਲੱਭਣਾ ਵਾ। ਜੀ ਤੇ ਫਿਲਮ ਦਾ ਅਸੀਂ ਆਪਣੇ ਨੂੰ ਜ਼ੇਨ ਲਾਇਆ ਕਿ 4-5 ਕਰੋੜ ਰੁਪਇਆ ਲੱਗ ਜਾਏਗਾ, ਲੇਕਿਨ ਉਹ ਭਾਈ ਨੇ ਕਿਹਾ ਨਹੀਂ ਜੀ ਇਹ 4-5 ਕਰੋੜ ਨਹੀਂ, 20 ਕਰੋੜ ਰੁਪਇਆ ਲੱਗਣਾ। ਹਾਲੀਵੁੱਡ ਫਿਰ ਅਸੀਂ ਉਹਨੂੰ ਕਿਹਾ ਜੀ ਕਿ ਤੁਸੀਂ ਐਜ਼ ਏ ਡਾਇਰੈਕਟਰ ਕਰੋਗੇ ਜਾਂ ਨਹੀਂ ਤੁਸੀਂ? ਉਹਨੇ ਕਿਹਾ ਨਹੀਂ ਜੀ ਉਹ ਤਾਂ ਮੈਨੂੰ ਪਤਾ ਹੀ ਨਹੀਂ ਕੀ ਹੁੰਦਾ। ਸਹੀ ਅਸੀਂ ਫਿਰ ਉਹਨੂੰ ਪੁੱਛਿਆ ਭਾਜੀ ਤੁਸੀਂ ਮਤਲਬ ਐਜ਼ ਏ ਕੀ ਹੋ? ਕੀ ਉਹਨੇ ਕਿਹਾ ਜੀ ਮੈਂ ਐਜ਼ ਏ ਰਾਈਟਰ ਮਤਲਬ ਮੈਂ ਲਿਖੀ ਆ, ਮੈਂ ਕੰਮ ਕਰਾਵਾਂਗਾ ਸਾਰਿਆਂ ਨੂੰ, ਜਵੇਸ਼ ਸ਼ੇਖ ਸਾਹਿਬ ਨੂੰ ਵੀ ਮੈਂ ਦੱਸਾਂਗਾ ਇੰਜ ਕਰਨਾ, ਮੈਂ ਸਾਰਿਆਂ ਨੂੰ ਮੈਂ ਸਮਝਾ। ਸਾਰਿਆਂ ਨੂੰ ਆਪ ਹੈਂਡਲ ਕਰ। ਹਾਂ ਵੱਡੇ ਅਸੀਂ ਉਹਨਾਂ ਨੂੰ ਕਿਹਾ ਜੀ ਕਿ ਸਾਡੇ ਜਿਹੜੇ ਹਮਸਾਏ ਮੁਲਕ ਦੇ ਕੁਆਰਟਰਸ ਜਾਂ ਇੰਜਲੀਨਾ ਜੂਲੀ ਇਹ ਉਹ ਇਸ ਟਾਈਪ ਦੇ ਵੀ ਜਿਹੜੇ ਕਹਿੰਦਾ ਨਹੀਂ ਅਸੀਂ ਪਾਕਿਸਤਾਨੀ ਆਰਟਿਸਟਾਂ ਨੂੰ ਅੱਗੇ ਲੈ ਕੇ ਜਾਣਾ। ਹਜੇ ਵੀ ਨਾਈਸ ਹਾਂਜੀ ਅੱਗੇ ਲੈ ਕੇ ਜਾਣਾ। ਔਰ ਉਹਨੇ ਕਿਹਾ ਜੀ ਇਸ ਫਿਲਮ ਦੇ ਨਾਲ ਪਾਕਿਸਤਾਨ ਦੀ ਇੰਡਸਟਰੀ ਗਰੋ ਕਰ ਜਾਏਗੀ। ਕਹਿੰਦਾ ਗਰੋ ਕਰ ਜਾਏਗੀ। ਅੱਛਾ ਨਹੀਂ ਉਹ ਹੋ ਸਕਦਾ ਸਹੀ ਕਹਿੰਦਾ ਹੋਵੇ, ਲੇਕਿਨ ਸਾਡਾ ਬਜਟ ਨਹੀਂ ਨਾ। ਫਿਰ ਅਸੀਂ ਉਹਨੂੰ ਪੁੱਛਿਆ ਕਿ ਇਸ ਤਰ੍ਹਾਂ ਚਲੋ ਠੀਕ ਆ, ਜਵੇਸ਼ ਸ਼ੇਖ ਸਾਹਿਬ ਨਾਲ ਸਾਡਾ ਥੋੜਾ ਬਣ ਗਿਆ ਪ੍ਰੋਗਰਾਮ ਕਿ ਚਲੋ ਸਹੀ। ਕਿ ਜਵੇਸ਼ ਸ਼ੇਖ ਸਾਹਿਬ ਨਾਲ ਤੁਹਾਡੀ ਮੀਟਿੰਗ ਕਰਾ ਦਿੰਦੇ, ਲੇਕਿਨ ਨਹੀਂ ਪਹਿਲੇ ਉਹਨੇ ਕਿਹਾ ਜਿਹੜਾ ਗੱਲ ਕਰ ਰਿਹਾ ਸੀ ਬੰਦਾ, ਉਹਨੇ ਕਿਹਾ ਜੀ ਇਸ ਤਰ੍ਹਾਂ ਕਰੋ ਤੁਸੀਂ ਜਵੇਸ਼ ਸ਼ੇਖ ਸਾਹਿਬ, ਸੈਯਦ ਨੂਰ ਸਾਹਿਬ, ਉਹ ਪਤਾ ਨਹੀਂ ਕਰਾਚੀ ਨੇ ਲਾਹੌਰ ਨੇ ਦੂਜੇ ਮੁਲਕ ਨੇ, ਤੁਸੀਂ ਇਦਾਂ ਕਰੋ ਤੁਸੀਂ ਫੈਸਲਾਬਾਦ ਚ ਨਾ ਰਾਣਾ ਜਾਟ ਸਾਹਿਬ ਔਰ ਸਜਾਦ ਜਾਨੀ ਸਾਹਿਬ ਨੂੰ ਕਿਤੇ ਇਨਵਾਈਟ ਕਰੋ, ਉਹਨਾਂ ਨੂੰ ਬਹਿ ਕੇ ਸਟੋਰੀ ਸੁਣਾਓ। ਅੱਛੀ ਜਗ੍ਹਾ ਕਿਤੇ ਸਰੀਨਾ ਬੁਲਾ ਲਓ, ਕਿਤੇ ਹੋਟਲ 1 ਬੁਲਾ ਲਓ, ਕਿਤੇ ਹੋਰ ਐਸੀ ਜਿੱਥੇ ਉਹਨਾਂ ਦਾ ਅੱਛਾ ਖਾਣੇ ਦਾ ਅਰੇਂਜ ਕਰੋ। ਕਹਿੰਦਾ ਜੀ ਮੈਂ ਤੇ ਕਦੀ ਸਰੀਨਾ ਗਿਆ ਹੀ ਨਹੀਂ ਹੈ ਇਹ ਤੋਂ ਵੀ ਨਥੀ ਹੋ ਗਿਆ ਜੀ, ਮੈਂ ਇੰਨੇ ਜੋਗਾ ਨਹੀਂ ਹੈਗਾ। ਅੱਛਾ ਚਲੋ ਫਿਰ ਅਸੀਂ ਉਹ ਕਿਤੇ ਕਾਲ ਕੀਤੀ ਜਵੇਸ਼ ਸ਼ੇਖ ਸਾਹਿਬ ਦੇ ਕਿਸੇ ਜਿਹੜਾ ਨਾਲ ਜਾਣ ਬੰਦਾ ਵਾਲੇ ਨੂੰ। ਉਹਨੇ ਕਿਹਾ ਜੀ ਸਵੇਰ 9 ਵਜੇ ਅਗਰ ਤੁਸੀਂ ਆ ਸਕਦੇ ਹੋ ਤੇ ਆ ਜਾਓ ਕਿੱਥੇ? ਕਰਾਚੀ। ਅੱਛੀ ਅਸੀਂ ਉਹਨੂੰ ਕਿਹਾ ਕਿ ਵੀਰੇ ਇਦਾਂ ਕਰ ਅਸੀਂ ਇੱਥੋਂ ਚਲੇ ਜੰਨੇ ਹਾਂਜੀ ਕਰਾਚੀ, ਨਾਲੇ ਇੱਕ ਦੋ ਕੰਮ ਨੇ ਉਹ ਵੀ ਕਰਾਵਾਂਗੇ ਅਸੀਂ, ਸਹੀ ਤੇ ਤੁਸੀਂ ਇਦਾਂ ਕਰੋ ਕਿ ਤੁਸੀਂ ਕਰਾਚੀ ਪਹੁੰਚ ਜਾਓ ਤੇ ਪਲੇਨ 'ਚ ਯਾਨੀ 10-15 ਹਜ਼ਾਰ ਦੀ। ਯਾਰ ਇੱਕ ਬੰਦੇ ਨੇ 20 ਕਰੋੜ ਦਾ ਆਈਡੀਆ ਸੋਚਿਆ ਲੈ ਕੇ ਬੈਠਾ, ਜ਼ਾਹਰੀ ਗੱਲ ਆ ਬਾਈ ਯਾਰ ਜਾਏ ਅਸੀਂ ਵੀ ਜਾਣਾ ਵਾ, ਅਸੀਂ ਆਪਣਾ ਟਾਈਮ ਕੱਢ ਕੇ ਜਾਣਾ, ਜ਼ਾਹਰੀ ਗੱਲ। ਹਾਂਜੀ 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 ਉਹਨੇ ਕਿਹਾ ਜੀ ਮੈਂ ਤਾਂ ਜਹਾਜ਼ 'ਚ ਕਦੀ ਬੈਠਾ ਹੀ ਨਹੀਂ, ਚਲੋ ਜੀ ਮੈਨੂੰ ਪਤਾ ਨਹੀਂ ਜਹਾਜ਼। ਇਹ ਫਿਲਮ ਇੰਡਸਟਰੀ ਨੇ ਅੱਗੇ ਲੈ ਕੇ ਜਾਣੀ। ਅੱਛਾ ਉਸ ਤੋਂ ਬਾਅਦ ਜਨਾਬ ਜੀ ਅਸੀਂ ਉਹਨਾਂ ਨੂੰ ਕਿਹਾ ਜੀ ਕਿ ਫਿਰ ਇਸ ਤਰ੍ਹਾਂ ਕਰਦੇ, ਮਤਲਬ ਕਾਫੀ ਗੱਲਾਂ ਪਤਾ ਹੁੰਦੀਆਂ ਰਹੀਆਂ ਜੀ ਜੀ ਕਿ ਚਲੋ ਅੱਛਾ। ਫਿਰ ਜਦੋਂ ਰਾਣੇ ਜਾਜ਼ ਦਾ ਤੇ ਸਜਾਦ ਜਾਨੀ ਦਾ ਉਹਨਾਂ ਨੂੰ ਕਿਹਾ ਕਿ ਫਿਰ ਤੁਸੀਂ ਚਲੋ ਇਦਾਂ ਕਰੋ, ਉਹ ਨਹੀਂ ਹੈਗਾ ਫੈਸਲਾਬਾਦ 'ਚ ਹੈਗੇ, ਤੁਸੀਂ ਉਹਨਾਂ ਦਾ ਕੋਈ ਅੱਛਾ ਅਰੇਂਜ ਕਰ ਲਓ, ਉਹਨਾਂ ਨੂੰ ਬੁਲਾ ਲਓ, ਅਸੀਂ 3-4-5 ਬੰਦੇ ਹੁੰਦੇ ਆ, ਬਹਿ ਕੇ ਤੁਹਾਡੀ ਸਟੋਰੀ ਸੁਣਾਂਗੇ, ਉਸ ਤੋਂ ਬਾਅਦ ਹੋ ਸਕਦਾ ਜੈਨੂਇਨ ਗੱਲ। ਤੇ ਉਹ ਕਹਿੰਦਾ ਜੀ ਰਾਣਾ ਕੀ ਕਹਿੰਦਾ ਮਿੱਠੇ? ਕਹਿੰਦਾ ਰਾਣਾ ਜਹਾਜ਼ ਤੇ ਜਾਰੀ ਸਰ ਰਿਪੋਰਟ ਕਰਾ ਦਿਓ, ਮੇਰੀ ਕਿਤੇ ਡਾਇਰੈਕਟ ਤੁਸੀਂ ਨਾ ਬਣਾ ਸ਼ੁਰੂ ਕਹਿੰਦਾ ਇਹਨਾਂ ਨੂੰ ਫਿਰ ਰਹਿਣ ਦਿਓ, ਇਹਨਾਂ ਨੂੰ ਫਿਰ ਰਹਿਣ ਦਿਓ ਲੋਕਾਂ ਨੂੰ, ਮੇਰੀ ਡਾਇਰੈਕਟਰ ਇਮਰਾਨ ਅਸ਼ਰਫ ਨਾਲ ਜਾਂ ਉਹਦੇ ਨਾਲ ਗੱਲ ਕਰਾ ਦੇ। ਓ ਮਾਈ ਗੋਡ ਅੱਛਾ ਜੀ ਲੈਬੋ ਸਾਹਿਬਾਂ ਤੇ ਨੇ ਹੈਗਾ ਕੁਛ ਨਹੀਂ ਉਹਦੇ ਕੋ ਨਹੀਂ ਉਹਦੇ ਕੋਲ ਸਿਰਫ ਉਹਨੇ ਅੱਛਾ ਉਹਨੂੰ ਅਸੀਂ ਕਿਹਾ ਤੂੰ ਸਾਨੂੰ ਸਕ੍ਰਿਪਟ ਭੇਜ, ਉਹ ਨਹੀਂ ਕਹਿੰਦਾ ਮੈਂ ਭੇਜਣਾ, ਉਹ ਮੈਂ ਬਹਿ ਕੇ ਦੱਸਣਾ ਜਵੇਸ਼ ਸ਼ੇਖ ਸਾਹਿਬ ਨੂੰ, ਸੈਯਦ ਸਾਰਿਆਂ ਨੂੰ ਜਿਹਨਾਂ ਫੇਸ ਟੂ ਫੇਸ। ਉਸ ਤੋਂ ਬਾਅਦ ਕਹਿੰਦਾ ਉਹਦੇ ਚ ਇਫਤਖਾਰ ਠਾਕਰ ਸਾਹਿਬ, ਉਹਦੇ ਚ ਜਨਾਬ ਜਵੇਸ਼ ਸ਼ੇਖ ਸਾਹਿਬ, ਉਹਦੇ ਚ ਇਸ ਤਰ੍ਹਾਂ ਉਹਦੇ ਚ ਵੱਡੇ ਫਨਕਾਰ ਰੈਂਬੋ ਸਾਹਿਬ ਰੈਂਬੋ ਨਾਲ ਮੈਨੂੰ ਮਿਲਾ ਦਿਓ, ਰੈਂਬੋ ਵਾਸਤੇ ਬੜਾ ਅੱਛਾ ਕਰੈਕਟਰ ਮੈਂ ਲਿਖਿਆ। ਉਹਦੀ ਜਿਹੜੀ ਗੱਲ ਸੀ ਸੀ ਨਾ ਉਸਤਾਦ ਜੀ ਨੇ ਕੀਲ ਕੇ ਰੱਖਤਾ ਮੈਨੂੰ, ਕਹਿੰਦਾ ਅੱਧੀ ਫਿਲਮ ਚ ਕਾਲੂ ਜੀ
ਆਪਾਂ ਕਹਿੰਦਾ ਲੋਕਾਂ ਨੂੰ ਹਸਾ ਕੇ ਪਾਗਲ ਕਰ ਦੇਣਾ, ਅੱਧੀ ਫਿਲਮ ਚ ਕਹਿੰਦਾ ਫਿਰ ਆਪਾਂ ਰਵਾਉਣਾ। ਉਈ ਜੀ ਨਹੀਂ ਹੋ ਸਕਦਾ ਯਾਰ, ਇਹ ਨਹੀਂ, ਨੋ ਡਾਊਟ, ਤੁਸੀਂ ਇਹ ਨਹੀਂ ਕਿਸੇ ਨੂੰ ਕਹਿ ਸਕਦੇ ਪਤਾ ਨਹੀਂ ਕਿੱਡੀ ਸੀ, ਲੇਕਿਨ ਗੱਲ ਇਹ ਆ ਕਿ ਅੱਗੋਂ ਵੱਡਾ ਲੈਵਲ ਆ। ਹੁਣ ਤੁਸੀਂ ਐਵੇਂ ਸਾਨੂੰ ਸਾਡੇ ਤੇ ਪਾਈ ਜੋ ਵੀ ਅਸੀਂ ਪਹਿਲੇ ਕਰਾਚੀ ਵੀ ਭੈਣ ਨੂੰ ਅਸੀਂ ਲੈ ਕੇ ਜਾਈਏ, ਹਾਂਜੀ। ਫਿਰ ਉਹਨੇ ਕਿਹਾ ਚਲੋ ਠੀਕ ਹੈ ਯਾਰ ਤੂੰ ਕਰਾਚੀ ਜਾਣਾ ਨਾ, ਅਸੀਂ ਇਕੱਠੇ ਚੱਲ ਜਾਂਦੇ ਆ। ਤੇ ਕੋਈ ਕਹਿੰਦਾ ਜੀ ਮੈਂ ਟ੍ਰੇਨ ਦਾ ਕੋਈ ਹਿਸਾਬ ਹੈ ਕਿ ਟ੍ਰੇਨ ਦਾ, ਉਹ ਕਹਿੰਦੇ ਸਵੇਰ 9 ਵਜੇ ਮਿਲਣਾ, ਤੇ ਅਸੀਂ ਟ੍ਰੇਨ 9 ਵਜੇ ਕਿੱਦਾਂ ਪਹੁੰਚੇ? ਅੱਛਾ ਟ੍ਰੇਨ 24 ਘੰਟੇ ਵਿੱਚ ਪਹੁੰਚਾਉਂਦੀ ਤੇ ਜਿਵੇਂ ਸ਼ੇਖ ਸਾਹਿਬ ਸਵੇਰੇ ਕਹਿੰਦੇ 2-3 ਘੰਟੇ ਮੇਰੇ ਕੋਲ ਪਹੁੰਚੋ। ਨਹੀਂ ਮਤਲਬ ਜੋ ਸ਼ੇਖ ਸਾਹਿਬ ਨੇ ਕੋਈ 12 14 15 ਘੰਟੇ ਦਾ ਟਾਈਮ ਦਿੱਤਾ ਨਾ। ਆਹੋ ਤੇ 9 ਵਜੇ ਲੇਕਿਨ ਪਹੁੰਚਣਾ ਉਸਤਾਦ ਜੀ, ਸੁਬਾਹ। ਬੰਦੇ ਦੀ ਨਾ ਐਕਸਾਈਟਮੈਂਟ ਹੋਰ ਆ ਵਿਚਾਰਾ ਨਾ, ਕਿਤੇ ਫਿਲਮ ਲਿਖ ਬੈਠਾ ਜਾਂ ਉਹਨੂੰ ਕਿਤੇ ਸਮਾਂ ਲੱਭ ਗਿਆ। ਅੱਛਾ ਉਹ ਸਾਨੂੰ ਇਹ ਵੀ ਨਹੀਂ ਦੱਸ ਰਿਹਾ ਮੈਂ ਫਿਲਮ ਲਿਖੀ ਕਿ ਉਹਦਾ ਸਕ੍ਰਿਪਟ ਕੀ ਹੈ, ਲੇਕਿਨ ਕਿਸੇ ਨੂੰ ਇਹ ਵੀ ਨਹੀਂ ਦੱਸ ਕਿ ਰਿਹਾ action ਆ, ਹੁਣ ਦੇਖੋ ਕਿੱਦਾਂ ਤੁਸੀਂ, ਅਸੀਂ ਜੋ ਸ਼ੇਖ ਸਾਹਿਬ ਨਾਲ ਅਪਰੋਚ ਕਰਕੇ ਗੱਲ ਕਰਦੇ, ਉਹਨਾਂ ਨੇ ਸਭ ਤੋਂ ਪਹਿਲੇ ਕਹਿਣਾ ਮੁਝੇ ਸਕ੍ਰਿਪਟ ਭੇਜੇ। ਹਾਂਜੀ ਯੈਸ ਮੈਂ ਦੇਖੂੰ ਉਸੇ, ਮੈਂ ਹਾਂ। ਪੜੂੰ ਉਸੇ। ਤੁਸੀਂ ਕਿਸੇ ਨੂੰ ਕਹਿੰਦੇ ਜੀ ਅਸੀਂ ਡਾਇਰੈਕਟਰ ਸੈਯਦ ਨੂਰ ਸਾਹਿਬ ਨੂੰ ਲੈਣਾ, ਉਹ ਅਗਲੇ ਕਹਿਣਗੇ ਜੀ ਮੁਝੇ ਸਕ੍ਰਿਪਟ ਭੇਜੇ। ਯੈਸ ਉਹ ਸਕ੍ਰਿਪਟ ਦੇਣਾ ਨਹੀਂ ਜੀ, ਉਹ ਮਿਲ ਕੇ ਮੈਂ ਸਾਹਮਣੇ ਬੈ ਕੇ ਦੱਸਣਾ ਵਾ ਤੇ ਤੁਸੀਂ ਲੈ ਕੇ ਜਾਣਾ ਮੈਨੂੰ ਤੇ ਤੁਸੀਂ ਮਿਲਾਉਣਾ। ਯਾਨੀ 15 ਤੋਂ 20 ਕਰੋੜ ਵਾਲਾ ਇਨਵੈਸਟਰ ਤੁਸੀਂ ਲੱਭਣਾ ਵਾ, ਐਕਟਰਾਂ ਸਾਰਿਆਂ ਨਾਲ ਤੁਸੀਂ ਮੈਨੂੰ ਮਿਲਾਉਣਾ ਵਾ, ਤੇ ਉਹ ਅਗਰ ਕਿਤੇ ਜਹਾਜ਼ ਉੱਚ ਜਾਣਾ ਤੇ ਤੁਸੀਂ ਲੈ ਕੇ ਜਾਣਾ ਵਾ, ਅਗਰ ਜੋ ਵੀ ਕਰਨਾ ਸਾਰਾ ਕੁਝ ਤੁਸੀਂ ਕਰਨਾ ਵਾ। ਮੈਂ ਰਾਈਟਰ। ਮੈਂ ਰਾਈਟਰ ਆ ਔਰ ਮੈਂ ਉਹਨਾਂ ਨੂੰ ਮਿਲ ਕੇ ਸਾਹਮਣੇ ਬੈ ਕੇ ਦੱਸਾਂਗਾ ਕਿਆ ਸਟੋਰੀ ਆ, ਔਰ ਦਿਨ ਬਦਲ ਜਾਣਗੇ ਉਹਨਾਂ ਦੇ ਲੇਕਿਨ ਕਰੋ ਕਰ ਉਸਤਾਦ ਇੱਕ ਜੀ, ਸਟੋਰੀ ਤੇ ਇੱਕ ਸਟੋਰੀ। ਪਤਾ ਕੀ ਕਿਸੇ ਦੀ ਪਾਕਿਸਤਾਨ ਕਿਤੇ ਤਾਂ ਕਿਤੇ ਚੱਲ ਜਾਏਗਾ। ਉਹ ਸਟੋਰੀ ਨਾਲ ਹਾਂ ਨਹੀਂ ਹੋ ਸਕਦਾ ਸਹੀ ਹੋਵੇ, ਲੇਕਿਨ ਵੀਰੇ ਸਾਡੇ ਕੋਲ ਇੰਨੀ ਪਸਲ ਹੀ ਨਹੀਂ ਹੈ, ਯਾਰ। ਐਡਾ ਭਾਰ ਨੇ ਅਸੀਂ ਨਹੀਂ ਚੁੱਕ ਸਕਦੇ। ਬੰਦਾ ਨਾ ਜਿਵੇਂ ਉਹ- ਵਿਚਾਰਾ ਅੱਛਾ ਲੱਗਾ, ਮਨ ਮੁੰਡਾ ਚੰਗਾ ਵਾ, ਉਸਤਾਦ ਜੀ ਟੀਮ ਨਾਲ ਮੁਹੱਬਤ ਕਰਦਾ, ਲੇਕਿਨ ਉਹ ਫਸ ਨਾ ਗਲਤ ਹੱਥਾਂ ਜਾਣਾ। ਉਹਦੇ ਕੋਲ ਸਟੋਰੀ ਉਹਨੂੰ ਕਿਤੇ ਲੱਭ ਗਈ ਆ। ਬੇਟਾ ਉਹ 1 ਰੁਪਈਆ ਖਰਚਣ ਤੇ ਰਾਜ਼ੀ ਨਹੀਂ, ਉਹਨੇ ਕਿਤੇ ਫਸ ਜਾਣਾ। ਲੇਕਿਨ ਉਹਨੇ ਫਸਾਉਣੇ ਆ। ਉਸ ਹੱਸਦਾ ਦਿਓ ਜਿੱਦ ਕੋ ਕੁਝ ਹੋਵੇ। ਹਾਂਜੀ ਉਹ ਜ਼ੇਨ ਵੀ ਤੇ ਵੇਖੋ ਨਾ ਕਿਸੇ ਦੀ, ਮੈਂ ਤਾਂ ਹਾਂ ਲੇਕਿਨ ਅਸੀਂ ਉਹਨੂੰ ਕਿਹਾ ਸਕ੍ਰਿਪਟ ਭੇਜ, ਉਹ ਭੇਜਦਾ ਤੇ ਹੋ ਸਕਦਾ ਅਸੀਂ ਕੁਝ ਕਰ ਲੈਂਦੇ। ਉਸਤਾਦ ਜੀ ਕਿਸੇ ਦੀ ਭਾਵਨਾਵਾਂ ਦਾ ਅਤਿਆਚਾਰ ਨਹੀਂ ਕਰੀਦਾ, ਇੰਨੀ ਗੱਲ ਜ਼ਿਹਨ 'ਚ ਰੱਖਣਾ। ਅਗਰ ਹੋ ਸਕਦਾ ਕੋਈ ਸਹਾਰਾ ਦੇਵੇ, ਉਦੋਂ ਤੁਸੀਂ ਨਹੀਂ ਕਰ ਸਕਦੇ ਉਹਨੂੰ ਫੈਸਲ ਸਾਹਿਬ ਨੂੰ ਨੰਬਰ ਸੈਂਡ, ਉਹਨਾਂ ਨਹੀਂ, ਫੈਸਲ ਦਾ ਨੰਬਰ ਸੈਂਡ ਕਰਨਾ। ਫੈਸਲ ਨੰਬਰ ਸੈਂਡ ਕਰ ਦੋ ਕਰ। ਅਤਿਆਚਾਰ ਤੁਸੀਂ ਅਤਿਆਚਾਰ ਠੀਕ ਕਰ ਲਓ ਨਾ, ਤੈਨੂੰ ਕਸਮ ਲੱਗੇ ਫੈਸਲ ਦਾ ਨੰਬਰ ਸੈਂਡ ਬੰਦੇ ਨਹੀਂ ਕਰਦੇ। ਤੈਨੂੰ ਇਹਦੀ ਸਜ਼ਾ ਮਿਲਣੀ, ਤੂੰ ਜਿਹੜਾ ਇੱਥੇ ਤੈਨੂੰ 20 ਵਾਰੀ ਰੋਕਿਆ ਇਸ ਕੰਮ ਦਾ। ਉਹਨੇ ਕਿਹਾ ਜੀ ਇਹ ਫੈਸਲ ਰਾਮੇ ਦਾ ਨੰਬਰ ਹੈ। ਹਾਂ ਉਹ ਕਹਿ ਰਹੇ ਉਹ ਕਹਿੰਦੇ ਕਿ ਮੈਂ ਅਤਿਆਚਾਰ ਨਹੀਂ ਕਰਦਾ, ਨਹੀਂ, ਮੈਂ ਤੁਸੀਂ ਉਹਨੂੰ ਸਟੋਰੀ ਦਾ ਤੁਸੀਂ ਕਹਿ ਰਹੇ ਹੋ, ਜਿਹੜੀਆਂ ਸਾਡੇ ਕੋਲ ਸਟੋਰੀਆਂ ਨੇ ਸਾਡੇ ਕੋਲ ਤਾਂ ਤੁਸੀਂ ਕਦੇ ਸੁਣੀਆਂ ਨਹੀਂ। ਸਟੈਚੂ ਵਾਲੀ ਸਟੋਰੀ ਕਰਦੇ ਹੁੰਦੀ ਹੈ। ਇਦਾਂ ਵਾ, ਯਕੀਨ ਕਰੋ। ਇੱਕ ਸੈਕਿੰਡ ਉਸਤਾਦ ਜੀ, ਤੁਸੀਂ ਨਾ ਉਸ ਭਾਈ ਨੂੰ ਖੁਦ ਮੈਸੇਜ ਦੇ ਦਿਓ ਕਿ ਅਸੀਂ ਤੇਰਾ ਕੋਈ ਤਮਸਕਰ ਨਹੀਂ ਬਣਾਉਂਦੇ। ਹੁਣ ਬੇਸਿਕਲੀ ਇਹ ਕੰਮ ਤੁਸੀਂ ਮਾਸ਼ਾਅੱਲਾ ਇੰਨੇ ਬਿਜ਼ੀ ਰਹਿੰਦੇ, ਦੁਬਈ ਜਾਣਾ, ਇੱਥੇ ਬੇਭਾਸ਼ ਸ਼ੋਅ ਕਰਨੇ। ਮੈਂ ਉਹਨੂੰ ਕਿਹਾ, ਮੈਂ ਕਿਹਾ ਯਾਰ ਜਦੋਂ ਮੇਰੀ ਮੀਟਿੰਗ ਹੋਈ ਉਹਦੇ ਨਾਲ, ਮੈਨੂੰ ਕਹਿੰਦਾ, ਮੈਂ ਕਿਹਾ ਉਸਤਾਦ ਜੀ ਦੁਬਈ ਨੇ, ਰਾਣਾ ਇਜਾਜ਼ ਸਾਹਿਬ, ਮੈਂ ਉਸਤਾਦ ਜੀ ਕੋਲ ਇਜਾਜ਼ਤ ਲੈ ਕੇ ਰਾਣਾ ਇਜਾਜ਼ ਨਾਲ ਗੁਫ਼ਤਗੂ ਕਰਕੇ ਤੁਹਾਨੂੰ ਦੱਸਾਂਗਾ। ਇਹ ਬੰਦਾ ਗਿਆ ਵਾ, ਮੈਂ ਇੱਥੋਂ ਮੋਟਰਸਾਈਕਲ ਕੱਢ ਕੇ ਘਰ ਗਿਆ, ਘਰ ਜਾਂਦੇ ਨੂੰ ਮੈਸੇਜ ਹੋਇਆ ਕਿ ਉਸਤਾਦ ਜੀ ਸੇ ਬਾਤ ਫਿਰ ਅੱਧੇ ਘੰਟੇ ਬਾਅਦ ਯਾਰ ਉਹ ਸਾਡੀ ਫੈਨ ਦੀ ਗੱਲ ਸੁਣਾਈ ਸੀ ਨਾ, ਜਿਹਨੇ ਉਹ ਮੈਂ ਐਡੀਟਿੰਗ ਵੀ ਕਰ ਲੈਣਾ ਵਾਂ, ਮੈਂ ਡਬਿੰਗ ਵੀ ਕਰ ਲੈਣਾ ਵਾਂ, ਮੈਂ ਸਾਰਾ ਕੁਝ ਕਰ ਲੈਣਾ ਵਾਂ, ਯਾਰ ਮੈਨੂੰ ਕਿਤੇ ਰਜਿਸਟ ਕਰਾ ਦਿਓ। ਮੈਂ ਕਿਹਾ ਅੱਛਾ ਯਾਰ ਇਨਸ਼ਾਅੱਲਾ ਤਾਲਾ ਵੇਖ। ਅੱਧੇ ਘੰਟੇ ਬਾਅਦ ਫੋਨ ਆਇਆ, ਕੀਤੀ ਗੱਲ ਕਿਤੇ? ਮੈਂ ਕਿਹਾ ਯਾਰ ਇਹ ਫੋਨ ਦੇ। ਯਾਰ ਬੰਦੇ ਕਰ ਫਿਰ ਮੈਂ ਦਫ਼ਤਰ ਆਣਿਆ ਤੇ ਫਿਰ ਹਾਂ ਕੀਤੀ ਗੱਲ। ਇਦਾਂ ਹੁੰਦੀ ਹੈ। ਮੈਂ ਕਿਹਾ ਯਾਰ ਇਹ ਸਬਰ ਤੇ ਕਰ ਲੈ, 1-2 ਦਿਨ ਦੇ ਤੇ ਸਹੀ। ਦਿਨ ਵੀ ਨਹੀਂ ਚੜਨ ਦਿੰਦੇ, ਅੱਧੇ ਘੰਟੇ ਬਾਅਦ ਗੱਲ ਕਰਨਾ। ਲੇਕਿਨ ਅੱਜ ਉਸਤਾਦ ਵੇਖ ਲਓ ਜੀ ਉਸਤਾਦ ਜੀ ਔਰ ਉਹਦਾ ਭਲਾ ਕੀ ਸੀ ਨਾ ਉਸਤਾਦ ਜੀ, ਅੱਲਾਹ ਕਰੇ ਉਹ ਪਾਇਆ ਤਕਮੀਲ ਤੱਕ ਪਹੁੰਚੇ ਸੀ, ਉਹਦੀ ਫਿਲਮ 'ਚ ਕੰਮ ਕਰੀਏ। ਕਹਿੰਦਾ ਮੈਂ ਪਾਕਿਸਤਾਨ ਦਾ ਸੁਪਰ ਹੀਰੋ ਨਹੀਂ ਹੁੰਦਾ, ਜਿਹੜਾ ਸੁਪਰ ਹੀਰੋ ਬੱਚਿਆਂ ਦੇ, ਬੈਟਮੈਨ ਤੇ ਮੈਡ ਪੈਨ, ਉਹ ਜਿਹੜਾ ਹੁੰਦੇ ਸਾਰੇ ਹਾਂ ਮੈਡ ਪੈ ਬੈਟਮੈਨ ਕਿਉਂਕਿ ਯਾਰ ਸਪਾਈਡਰਮੈਨ, ਹਿਪਮੈਨ, ਜੇ ਮੈਨ, ਇਹ ਵੀ ਪਾਉਣਾ ਵਿੱਚ। ਕਹਿੰਦਾ ਉਹ ਵੀ ਪਾਕਿਸਤਾਨੀ ਪਾਉਣਾ ਵਾ। ਉਹ ਸੁਪਰ ਹੀਰੋ ਹੈ ਹਾਂਜੀ, ਤੇ ਫਿਰ ਉਹ ਸਹੀ ਕਹਿ ਰਿਹਾ 20-25-30 ਕਰੋੜ ਰੁਪਏ ਲੱਗ ਜਾਣਾ, ਕਿਉਂਕਿ ਇਹ ਸਾਰਾ AI ਟੈਕਨੋਲੋਜੀ ਔਰ ਨਵੀਂ ਟੈਕਨੋਲੋਜੀ ਦਾ ਕੰਮ ਵਿੱਚ ਜਿੱਥੇ ਹੈ। ਸਾਜ ਵਿੱਚ ਹੀਰੋਇਨ ਮਾਮੀਆਂ ਹੀਰੋ ਵੀ ਆ ਸਾਈਡ ਤੇ। ਉਹ ਕਹਿੰਦਾ ਵਾ ਤੁਸੀਂ ਛੱਡ, ਤੁਸੀਂ ਮੈਨੂੰ ਮਿਲਾ ਦਿਓ ਬਸ, ਮੈਨੂੰ ਲੈ ਜਾਓ ਘਰੋਂ, ਮੈਨੂੰ ਸਾਰੇ ਵੱਡੇ ਆਰਟਿਸਟਾਂ ਨਾਲ ਮੈਂ ਜ਼ਿੰਦਗੀ 'ਚ ਜੋ ਸ਼ੇਖ ਸਾਹਿਬ ਨਾਲ ਨਹੀਂ ਮਿਲਿਆ ਹਾਲੇ ਤੱਕ, ਸੈਯਦ ਨੂਰ ਸਾਹਿਬ ਨਾਲ ਨਹੀਂ ਮਿਲਿਆ ਹਾਲੇ ਤੱਕ, ਲੇਕਿਨ ਉਹ ਕਹਿੰਦਾ ਤੁਸੀਂ ਮੈਨੂੰ ਲਿਜਾ ਕੇ ਮਿਲਾ ਦਿਓ। ਰੈਟਰੀ ਤੇ ਹੀ। ਉਹਨੂੰ ਏਦਾਂ ਲੱਗਦਾ ਕਿ ਉਸਤਾਦ ਰੈਟਰੀ ਜੀ ਸਿਰ ਤੇ। ਉਸਤਾਦ ਜੀ ਦੇ ਚੰਗੀ ਚੀਜ਼, ਉਸਤਾਦ ਜੀ ਕਿਤੇ ਬੈਠ, ਸ਼ੇਖ ਜੀ ਕੋਲ ਜਿਹੜਾ ਬੈਠ ਆ ਮੈਂ ਚੱਲ। ਉਸਤਾਦ ਜੀ ਤੇ ਖੁਦ ਇੱਕ ਆਪ ਯੂਨੀਵਰਸਿਟੀ ਯੈਸ ਕੋਈ ਸ਼ੱਕ ਨਹੀਂ, ਖੁਦ ਅਲਹਮਦੁਲਿਲਾ। ਅਕੈਡਮੀ ਹੈ। ਯਾਰ ਅੱਲਾ ਦੇ ਬੰਦੇ, ਇੱਕ ਬੰਦਾ ਮੈਨੂੰ ਸਕ੍ਰਿਪਟ ਹੀ ਨਹੀਂ ਭੇਜ ਕੁਛ ਵੀ ਨਹੀਂ ਤੇ 20 ਕਰੋੜ ਰੁਪਈਆ ਕਹੀ ਜਾ ਰਿਹਾ ਕਿ ਤੁਸੀਂ ਕਰਨਾ ਸਾਰਾ ਕੁਝ। ਤੇ ਸਤਾਦ ਵਾਲੀ ਗੱਲ ਸਹੀ ਹੈ ਨਾ ਕਿ ਪਹਿਲੇ ਸਕ੍ਰਿਪਟ ਤੇ ਭੇਜੇ। ਜੀ ਇਹ ਵੀ ਤਾਂ ਜ਼ਹਨ ਆਇਆ ਹੋਵੇ ਨਾ ਕਿ ਤੁਸੀਂ ਸਕ੍ਰਿਪਟ ਲੈ ਕੇ ਤੁਸੀਂ ਕਹੋ ਕਿ ਇਹ ਸਾਰੀ ਸਟੋਰੀ ਮੇਰੀ ਹੈ। ਨਹੀਂ, ਨਹੀਂ, ਨਹੀਂ। ਉਹ ਵਿਚਾਰੇ ਉਹ ਨਹੀਂ ਲੈ। ਲੇਕਿਨ ਉਸਤਾਦ ਜੀ ਫੈਸਲ ਨੇ ਪਹਿਲੇ ਪਰ ਉਸਤਾਦ ਜੀ ਗੱਲ ਇਹ ਹੈ, ਜਿਹੜੇ ਧਰਤੀ ਦਾ ਸੀਨਾ ਪਾੜ ਕੇ ਜਿਹੜੇ ਫੁੱਲ ਨੇ ਉਗਣਾ ਨਾ, ਉਹ ਉੱਗੀ ਜਾਂਦਾ ਵਾ। ਕੋਈ ਸ਼ਕਾ ਜੀ ਹਾਂਜੀ, ਬੜੇ ਬੜੇ ਰਾਈਟਰ ਹੈਗੇ, ਸ਼ੁਭੇਸ਼ ਗਏ ਕੀ ਜਿਹੜਾ ਹੈਗਾ। ਲੈ ਆ ਫੜਾ ਰੱਖਾ ਨੂੰ ਫੜ। ਇਹ ਹੁਣ ਕੀ ਕਰਨ ਲੱਗਿਆ ਉਸਤਾਦ ਜੀ? ਨਹੀਂ ਤੇ ਮੈਂ ਪੱਕਾ ਇੱਥੇ ਲਾ ਦੇਣਾ ਯਾਰ, ਕੋਈ ਸੈਟਅਪ ਕੋਈ ਮਾੜਾ ਮੋਟਾ ਨਵੇਂ ਨਿਜ਼ਾਮ ਕਰਨ ਲੱਗੇ ਸਾਜ। ਨਾਲੇ ਬੜੀ ਦੇਰ ਹੋ ਗਈ ਆ। ਉਸਤਾਦ ਜੀ ਮੇਡ ਇਨ ਜਾਪਾਨ। ਇਹ ਮੇਰਾ ਨਾ ਉਸਤਾਦ, ਮੇਰਾ ਇੱਕ ਵੀਰ ਆ, ਮੇਰਾ ਭਰਾ ਵਾ,
ਪੈਨੀਅਰ ਮੇਰਾ ਭਰਾ ਵਾ ਪਿੰਡੀ, ਠੀਕ ਹੈ। ਆ ਲਓ ਓਏ ਉਸਤਾਦ ਜੀ ਕੀ ਮੈਂ ਤੈਨੂੰ ਕਰਨ ਕਿਹਾ ਸੀ ਸਾਫ਼ ਕਰ, ਤੈਨੂੰ ਮੈਂ ਕਿਹਾ ਸਾਫ਼ ਕਰ, ਕੱਪੜਾ ਦੇ ਕੋਈ ਓਏ ਉਹ ਕੱਪੜਾ ਦੇ ਓਏ ਕੀ ਕਰਦਾ ਹੁੰਦਾ ਯਾਰ ਤੂੰ? ਉਰੇ ਦੇ। ਤੇ ਉਹ ਨਾ ਪਿੰਡੀ ਆ ਮੇਜਰ ਸਾਹਿਬ ਨੇ, ਮੇਰੇ ਬੜੇ ਪੁਰਾਣੇ ਤਲਕ ਵਾਲੇ, ਇੱਥੇ ਰੱਖਿਆ ਵਾ ਬੜਾ ਮੈਂ ਉਹਨਾਂ ਨੇ ਚੂਨਾ ਲਾਇਆ ਉਸਤਾਦ, ਉਹਨਾਂ ਨੂੰ ਓਏ ਹੋਏ ਬੜਾ ਚੂਨਾ। ਹੁਣ ਮੈਨੂੰ ਸ਼ੌਕ ਆ ਇਦਾਂ ਦੀਆਂ ਚੀਜ਼ਾਂ ਦਾ, ਹਾਂਜੀ ਠੀਕ ਆ। ਉਹਨਾਂ ਦੇ ਸਾਡੇ ਵੱਡੇ ਭਾਈ ਨੇ ਜਾਪਾਨ, ਉਹਨਾਂ ਦੇ ਮੇਰੇ ਵੀ ਵੱਡੇ ਭਾਈ ਨੇ, ਉਹਨਾਂ ਨੂੰ ਆ ਸ਼ੌਕ ਬੜਾ ਮੇਜਰ ਸਾਹਿਬ ਨੂੰ ਚੀਜ਼ਾਂ ਦਾ, ਅੱਛਾ ਜੀ। ਜਾਪਾਨੀ ਚੀਜ਼ਾਂ, ਮਾਈਕ੍ਰੋਫੋਨ। ਮੇਰੇ ਕੋਲ ਤੇ ਨਾ ਬਹੁਤੀਆਂ ਚੀਜ਼ਾਂ ਉਹਨਾਂ ਦੀਆਂ ਜਿਹੜੀਆਂ ਮੈਂ ਲਾਉਣਾ। ਉਹਨਾਂ ਨੇ ਮੈਨੂੰ ਬੁਲਾ ਕੇ ਕਹਿਣਾ ਆਹ ਚੀਜ਼ ਲੈ ਲਾ, ਮੇਰੀ ਚੀਜ਼ ਵੇਚ ਦੇ, ਮੈਂ ਜ਼ਬਤ ਕਰ ਜਣੀ, ਵੇਚਣੀ ਵੀ ਨਹੀਂ ਤੇ ਨਹੀਂ ਪੈਸੇ ਵੀ ਨਹੀਂ ਦੇਣੇ। ਕੀ ਬਾਤ ਉਸਤਾਦ ਜੀ। ਹਾਂ ਜਨਮਨ ਉਹ ਰਿਪੇਅਰ ਇਹ ਫਰੀਦ ਸਾਹਿਬ ਨੇ ਨਾਤ ਪੜੀ ਸੀ। ਜੀ ਇਹ ਚਿੱਟਾ ਵਾ ਅੰਦਰੋਂ, ਇਹ ਕਾਲਾ ਕਿਉਂ ਆ? ਮੈਂ ਤੁਹਾਨੂੰ ਦੱਸਦਾ ਨਾ, ਉਹ ਇੱਕ ਰਿਪੇਅਰ ਹੋਇਆ ਵਾ ਨਾ। ਨਹੀਂ ਰਿਪੇਅਰ ਨਹੀਂ ਹੋਇਆ, ਇਹ ਸਟਾਈਲ ਹੀ ਦਾ ਵਾ। ਇਹ ਜਦੋਂ ਪਏ ਹੁੰਦੇ ਨੇ ਨਾ ਸੋਹਣੇ ਲੱਗਦੇ ਨੇ। ਕਾਲਾ ਕੀ ਜਟਾ ਉਹੀ ਹਾਂਜੀ ਖਾਂਦਾ ਕੀ ਹੈ? ਹੈਲੋ ਜੀ ਨਾਦਰੀ, ਲਓ ਇੱਕ ਨੰਬਰ ਨਿਕਲਿਆ, ਨਵੇਂ ਹੋ ਗਏ ਬਿਲਕੁਲ ਬਿਲਕੁਲ। ਪਾਇਨੀਅਰ ਮੇਡ ਇਨ ਜਾਪਾਨ, ਠੀਕ ਹੈ। ਉਸਤਾਦ ਜੀ ਹੁਣ ਕਿੰਨੇ ਕਿਤੇ ਹੋਣਗੇ? ਇਹ ਪਹਿਲੇ ਇਹ ਵੀ ਇਦਾਂ ਦੇ ਸੀ, ਲੇਕਿਨ ਉੱਥੇ ਮੈਂ ਲਾਏ ਨੇ ਉਹ ਸਪੀਕਰ ਛੋਟੇ, ਫਰੀਦ ਸਾਹਿਬ ਨੇ ਭਰ ਕੇ ਫੱਕ ਕੀਤਾ ਤੇ ਦੋਵੇਂ ਸਪੀਕਰ ਛੱਡ ਦਿੱਤੇ। ਹੁਣੇ ਕੋਈ ਇਹ ਕਮਜ਼ੋਰ ਉਸਤਾਦ ਜੀ ਦਾ ਕਰਦੇ ਹੋਣਗੇ। ਉਹ ਕਮਜ਼ੋਰ ਨਹੀਂ ਪਾਏ ਨੇ, ਹੋਰ ਹਿਸਾਬ ਹੁੰਦਾ ਵਾ। ਨਹੀਂ ਨਹੀਂ ਇਹ ਡੀਪਲੀ ਚ ਐਵੇਂ ਚੱਕਦੇ ਆ, ਸਹੀ ਲੱਖ ਰੁਪਏ ਦੇ ਹੈਗੇ ਦੋਨੇ। ਪਤਾ ਨਹੀਂ ਭਰਾਵਾ, ਮੈਨੂੰ ਨਹੀਂ ਪਤਾ। ਮੇਰੇ ਉਹ ਵੱਲੋਂ ਤੂੰ ਚੱਕ ਕੇ ਵੇਚਣੇ। ਮੇਰੇ ਵੱਲੋਂ ਤਾਂ ਠੀਕ ਸੀ। ਉਹਨਾਂ ਕੋ ਮੈਂ ਮਾਈਕ, ਉਹਨਾਂ ਕੋ ਮੈਂ ਐਂਪਲੀਫਾਇਰ, 2 ਐਂਪਲੀਫਾਇਰ ਬਹੁਤ। ਉਹ ਮੇਰੇ ਉਹ ਵਿਚਾਰੇ ਭੋਲੇ ਬੜੇ, ਮੇਰੇ ਗੇੜੇ ਚ ਆਏ ਆਰਾਮ ਨਾਲ। ਨਹੀਂ ਤੇ ਹੁਣ ਮਿਲਦੇ ਵੀ ਗਿਰਦੇ ਨਹੀਂ ਉਸਤਾਦ ਜੀ ਮਿਊਜ਼ਿਕ ਨੂੰ ਲਗਾਓ ਉਹਨਾਂ ਨੂੰ। ਬਹੁਤ ਉਹਨਾਂ ਕੋ ਬਹੁਤ ਸਮਾਨ ਪਿਆ ਵਾ। ਕਿਉਂ ਉਸਤਾਦ ਜੀ ਉੱਥੇ ਹੁਣ ਮੋੜ ਬਣ ਜਾਇਆ ਕਰਨਾ। ਹੁਣ ਤਾਂ ਮਿਲਦੇ ਗਿਲਦੇ ਕਿ ਪੁਰ ਕਰਾਤਾ। ਨਹੀਂ ਮਿਲਦੇ ਗਿਲਦੇ ਆ, ਹੁਣ ਆ ਵਿੱਚ ਮੈਂ ਗੈਪ ਹੋ ਜਾਂਦਾ ਵਾ, ਲੇਕਿਨ ਉਹ ਮਿਲ ਜਾਂਦੇ ਫਿਰ। ਲੇਕਿਨ ਉਸਤਾਦ ਜੀ ਤੁਸੀਂ ਇਹ ਦੇਖੋ ਉਹ ਬੇਸਿਕਲੀ ਚਾਚੇ ਬੂਟੇ ਦੇ ਫੈਨ ਆ। ਤੁਹਾਡੇ ਨਹੀਂ ਉਹ ਮੇਰਾ ਹੀ ਹੋ ਗਿਆ ਨਾ, ਚਾਚੇ ਬੂਟੇ ਦੀ ਡਬਿੰਗ ਦੇ ਫੈਨ ਆ। ਤੇ ਉਹ ਅੱਜ ਤੱਕ ਕਹਿੰਦੇ ਕਿ ਯਾਰ ਚਾਚਾ ਬੂਟਾ ਜਿਹੜਾ ਨਾ, ਜੀ ਇੱਥੇ ਉਹ ਨਹੀਂ ਦੁਬਾਰਾ ਆ ਸਕਦਾ ਉਦਾਂ ਦਾ। ਉਸਤਾਦ ਜੀ ਇਹ ਕਿਹੜੇ ਹੈਗੇ ਨੇ? ਪਾਇਨੀਅਰ ਪਾਇਨੀਅਰ ਦਾ ਸੀਮੈਂਟ ਬੜਾ ਓਕੇ ਆ। ਉਹ ਬੜਾ ਉਸਤਾਦ ਜੀ, ਚੱਲਦਾ ਆ। ਇਹਨਾਂ ਚ ਕੋਈ ਕਨੈਕਸ਼ਨ ਕਰੋ। ਹਾਂ ਨਹੀਂ ਉਹ ਮੈਂ ਕਰਦਾ ਨਾ। ਆਹ ਹਾਈ ਉਰੇ ਆ ਦੇ ਐਂਪਲੀਫਾਇਰ ਵੀ ਉਹਨਾਂ ਨੇ ਭੇਜਿਆ। ਅੱਛਾ ਇੱਕ ਚੀਜ਼ ਆ ਉਹਨਾਂ ਦਾ, ਚੀਜ਼ ਉਹਨਾਂ ਦੀ ਹੈ ਜਰਮਨ ਜਾਂ ਮੇਡ ਇਨ ਜਾਪਾਨ, ਤਾਈਵਾਨ। ਉਸਤਾਦ ਜੀ ਅੱਛਾ ਜੀ। ਬਹੁਤ ਸ਼ੌਕੀਨ ਬੰਦੇ ਲੱਗੇ ਨਾ। ਹਾਂ। ਮੈਂ ਜਦੋਂ ਜਾਣਾ ਹੁੰਦਾ ਨਾ ਉਹਨਾਂ ਦੇ ਕੋਲੋਂ ਮੈਂ 2-3 ਗੇੜੇ ਉਹਨਾਂ ਨੂੰ ਦੇ ਕੇ ਚੀਜ਼ਾਂ ਲੈ ਆਉਣੀਆਂ ਹੁੰਦੀਆਂ। ਅੱਛਾ ਮੇਰੀ ਅੰਮੀ ਜੀ ਕਹਿ ਰਹੇ ਸੀਗੇ ਕਿ ਉਸਤਾਦ ਜੀ ਨੂੰ ਪੁੱਛੀ ਕੋਈ ਫਿਲਮ ਨਹੀਂ ਲਿਖੀ ਮੇਰੇ ਤੇ ਹੁਣ। ਉਮੀਦ ਕਿਹਦੇ ਤੇ? ਮੇਰੇ ਤੇ ਤੇਰੇ ਤੇ? ਆਹੋ ਜਿਹੜੀ ਪਿੱਛੇ 2 ਲਿਖੀ ਹੈ ਨਾ ਅੰਮੀ ਜੀ। ਮਿੱਠਾ ਕੱਲ ਮੇਰੇ ਕੋਲ ਮੰਗੀ ਜਾ ਰਿਹਾ ਸੀ ਉਸਤਾਦ ਜੀ। ਇਹਦੀਆਂ ਹੁਣ ਤਾਰਾਂ ਬਣਵਾ ਕੇ ਲਿਆਉਣੀਆਂ ਨੇ ਬਸ। ਕਿਉਂ ਤਾਰਾਂ ਬਣਵਾਉਣੀਆਂ ਨੇ ਨਾ। ਜੇ ਇਹਨੂੰ ਬਲੂਟੁੱਥ ਸਿਸਟਮ ਨਾਲ ਨਹੀਂ ਡਾਇਰੈਕਟ ਬਲੂਟੁੱਥ ਨਹੀਂ, ਤਾਰ ਤੇ ਲਾਉਣੀ ਨਾ ਸਪੀਕਰ ਦੀ। ਨਹੀਂ ਤਾਂ ਉਸਤਾਦ ਜੀ ਦਾ ਕਰਨਾ ਕੀ ਹੈ? ਜਾਨੇ ਕਿ ਕੋਈ ਇੱਥੇ ਪਲੇ ਕਰਿਆ ਕਰਾਂਗੇ ਯਾਰ ਗਾਣੇ। ਜੀ ਗੱਦਾ ਹੂੰ ਆ ਸਿਆਤੇ ਲੋਕ। ਉਸਤਾਦ ਜੀ ਮਿੱਠਾ ਕੱਲ ਮੇਰੇ ਕੋਲ ਉਸਤਾਦ ਜੀ ਮੰਗੀ ਜਾਵੇ ਇਹ। ਕੌਣ? ਮੈਂ ਅਦਰਕ ਦੀ ਰੇੜੀ ਲਾਉਣੀ, ਆਵਾਜ਼ ਲਾਉਣ ਲਈ ਰੱਖ ਲਵਾਂ। ਨਹੀਂ ਨਹੀਂ ਯਾਰ, ਓਏ ਉਹ ਅਕਬਰ ਚੌਂਕ ਨਾ ਉਸਤਾਦ ਬਈ ਜੀ। ਯਾਰ ਉਹਨੇ ਸਹਾਇਆ ਵਾ ਯਾਰ। ਤੁਸੀਂ ਕਹਤੇ ਵਿਚਾਰੇ ਨੂੰ ਥੋੜਾ ਦਿਲ ਰੱਖੋ। ਮੇਰਾ ਯਾਰ ਉਹਨੇ ਸਦਾ ਗੱਲ ਕੀਤੀ ਹੈ, ਤੁਸੀਂ ਥੋੜਾ ਹੱਸ ਲਓ। ਉਹਨੇ ਇੱਕ ਬੰਦੇ ਨੇ ਗੱਲ ਕੀਤੀ, ਥੋੜਾ ਹੱਸ ਲਓ। ਉਸਤਾਦ ਜੀ ਉਸਤਾਦ ਜੀ। ਅਕਬਰ ਚੌਂਕ ਗਿਆ ਮੈਂ ਤੇ ਫਰੀਦ ਸਾਹਿਬ ਚਾਹ ਸਾਡੇ ਕੋਲ ਉੱਥੇ ਦੋਸਤ ਹੈਗੇ ਨੇ, ਉਹ ਇਹੀ ਕੰਮ ਕਰਦਾ ਉਸਤਾਦ ਜੀ ਸਪੀਕਰਾਂ ਦਾ। ਹਾਂ ਉਸਤਾਦ ਜੀ ਉਹਨੇ ਸਪੀਕਰ, ਕਸਮ ਵਾਲੀ ਗੱਲ ਹੈ, ਉਹਨੇ ਸਪੀਕਰ ਚਲਾਇਆ। ਮੈਨੂੰ ਕਹਿੰਦਾ ਫੈਸਲ ਭਾਈ ਉਹ ਚੌਂਕ 'ਚ ਜਾਓ। ਮੈਂ ਚੌਂਕ 'ਚ ਗਿਆ ਤੇ ਆਵਾਜ਼ ਆਣ ਡਈ। ਮੈਂ ਉਧਰ ਕਹਿੰਦਾ ਹੋਰ ਕੇ ਚਲੇ ਜਾ। ਮੈਂ ਅਕਬਰ ਚੌਂਕ ਤੋਂ ਚਿੱਬਾ ਮੋੜ ਦੇ ਆ ਗਿਆ ਤੇ ਆਵਾਜ਼ ਆ ਰਹੀ। ਓਏ ਉਹਨੇ ਸਪੀਕਰ ਨਹੀਂ, ਉਹਨੇ ਤੇਰੇ ਨਾਲ ਲਾਤਾ। ਓਹੋ 에ਅਰ ਬਡਸ ਲਾਤਾ ਕਰੇ ਤੁਹਾਡੇ। ਵੀ ਚਲਾ ਗਿਆ ਤੇ ਤੈਨੂੰ ਆਵਾਜ਼ ਆਈ ਜਾ ਰਹੀ। ਉਸਤਾਦ ਜੀ 1 ਨੰਬਰ ਗਲੀ ਤੋਂ ਤੇ ਉੱਥੇ ਜਾ ਕੇ ਫੋਨ ਕਰ ਰਿਹਾ, ਕਹਿੰਦਾ ਭਾਜੀ ਇੱਥੇ ਵੀ ਆ ਰਹੀ ਹੈ। ਹਾਏ 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 ਉਸਤਾਦ ਜੀ 1 ਨੰਬਰ ਗਲੀ ਤੋਂ ਮੈਂ 25 ਨੰਬਰ ਗਲੀ ਤੱਕ ਚਲਾ ਗਿਆ ਤੇ ਆਵਾਜ਼ ਆ ਰਹੀ ਤੇ ਮੈਂ ਹੈਰਾਨ ਤੇ ਪਰੇਸ਼ਾਨ। ਮੈਂ ਕਿਹਾ ਯਾਰ ਇਹ ਉਹੀ ਸਪੀਕਰ, ਮੈਨੂੰ ਯਕੀਨ ਨਹੀਂ ਇਹ ਸਪੀਕਰਾਂ ਦੀ ਇਹ ਕੀ ਕੁਆਲਿਟੀ ਹੈ ਵੀ ਦੂਰ ਤੱਕ ਕੁਆਲਿਟੀ ਜਿੰਨਾ ਸਸਤਾ ਸਪੀਕਰ ਉਨੀ ਦੂਰ। ਅੱਛਾ। ਮਸੀਦ ਵਾਲੇ ਸਪੀਕਰ ਦੀ ਆਵਾਜ਼ ਕਿੱਥੇ ਜਾਂਦੀ? ਗਿਆ ਇਹ ਕੋਈ ਦਲੀਲ ਨਹੀਂ ਹੈਗੀ ਅੱਛੇ ਸਪੀਕਰ ਦੀ ਆਵਾਜ਼ ਦੂਰ ਤੱਕ ਜਾਂਦੀ ਆ। ਉਸ ਤੋਂ ਬਾਅਦ ਉਸਤਾਦ ਜੀ ਅੱਛੇ ਸਪੀਕਰ ਦਾ ਉਸਤਾਦ ਜੀ ਇਹ ਹੁੰਦਾ ਕਿ Result। ਰਿਜ਼ਲਟ ਸ਼ੋਰ Bass। ਤੰਗ ਨਾ ਹੋਏ ਉਹ ਬੰਦਾ। ਯਾਰ ਸੁਣ ਤੋਂ ਲੋ ਗੱਲ ਮੇਰੀ। ਸੁਣਾਓ ਤੇ ਸਹੀ। ਉਸਤਾਦ ਜੀ ਅਸੀਂ ਫਿਰ ਗਲਤ ਕਰਦਾ ਵਾਂ ਭਰਾਵਾ। ਕਮਰੇ 'ਚ ਬਹਿ ਗਏ। ਨੇ ਕਮਰੇ 'ਚ ਬਹਿ ਗਏ, ਉਹ ਬੰਦੇ ਨੇ ਰਿਮੋਟ ਦੇ ਨਾਲ ਕੀਤਾ ਤੇ ਉਹਦਾ ਵਾਲੀਅਮ ਵਧਿਆ ਤੇ ਮੈਨੂੰ ਕਹਿੰਦਾ ਕੈਸੇ ਫੈਸਲ ਭਾਈ ਕੈਸੇ ਨੇ? ਤੇ ਮੈਂ ਉਹਨੂੰ ਕਿਹਾ ਬਹੁਤ ਅੱਛੇ, ਕਸਮ ਵਾਲੀ ਗੱਲ ਹੈ ਇਸ ਤਰ੍ਹਾਂ ਹੀ ਟਾਕ ਹੋ ਰਹੀ ਹੈ ਨਹੀਂ ਕਿਉਂ? ਸਪੀਕਰਾਂ ਦੀ ਆਵਾਜ਼। ਉਸਤਾਦ ਜੀ ਮੈਨੂੰ ਕਹਿੰਦਾ ਫੈਸਲ ਸਾਹਿਬ 6.5 ਲੱਖ ਰੁਪਏ ਦੇ ਨੇ। ਮੈਂ ਕਿਹਾ ਏਡੇ ਮਹਿੰਗੇ ਕਿੱਥੋਂ? ਕਹਿੰਦਾ ਸੱਚੀ ਮੁੱਚੀ 6.5 ਲੱਖ ਰੁਪਏ ਦੇ ਨੇ। ਤੇ ਉਸਤਾਦ ਜੀ ਮੈਂ ਫਿਰ ਉਹ ਬਰੀਕੀ ਨੋਟ ਕੀਤੀ। ਮੈਂ ਕਿਹਾ ਯਾਰ ਕੁਆਲਿਟੀ ਉਹਦੇ 'ਚ ਆ ਕੇ ਅਸੀਂ ਇਹ ਸਲੋ ਆਵਾਜ਼ ਕਰ ਰਹੀ ਸੀ, ਸਾਨੂੰ
ਉਹਦੀ ਆਵਾਜ਼ ਸਾਡੇ ਕੰਨਾਂ ਦੇ ਵਿੱਚ ਕੋਈ ਟੈਨਸ਼ਨ ਨਹੀਂ ਸੀ ਦੇ ਰਹੀ, ਕੋਈ ਪ੍ਰੋਬਲਮ ਨਹੀਂ ਸੀ। ਅਸੀਂ ਸਲੋ ਆਵਾਜ਼ ਦੇ ਵਿੱਚ ਵੀ ਗੱਲ ਕਰ ਰਹੇ ਸੀ ਤੇ ਉਹ ਸਹੀ ਸਾਨੂੰ ਆਵਾਜ਼ ਆ ਰਹੀ ਸੀ ਉਸਤਾਦ ਜੀ। ਨਹੀਂ ਤੇ ਸਪੀਕਰ ਚੱਲਦਾ ਹੋਵੇ ਤੇ ਅਸੀਂ ਉੱਚੀ ਕਹਿੰਦੇ ਨਾ, ਉਹ ਭਾਈ 6.5 ਲੱਖ ਰੁਪਏ ਦੇ ਆ, ਇੰਨੇ ਮਹਿੰਗੇ। ਹਾਂਜੀ ਕਸਮ ਵਾਲੀ ਗੱਲ ਉਸਤਾਦ ਜੀ, ਉਹਦੇ ਚ ਕੁਆਲਿਟੀ ਵੇਖੀ, ਮੇਰੀ ਜ਼ਿੰਦਗੀ ਰਹੀ ਉਸਤਾਦ ਜੀ, ਮੈਂ ਉਹ ਤੁਹਾਨੂੰ ਗਿਫਟ ਕਰਨਾ ਹੈ ਇਨਸ਼ਾਅੱਲਾ। ਅੱਛਾ ਹਾਂਜੀ ਓਏ ਯਾਰ ਕੈਸੀ ਗੱਲ ਪਾਈ ਹੈ। ਅੱਛਾ ਦੂਸਰੇ ਨੰਬਰ ਤੇ ਹਾਂ ਗੜਗੀਲੇ ਨਹੀਂ ਗਾਣਾ ਹੀ ਸੁਣ ਰਹੇ ਭਰਾਵਾ। ਕਸਮ ਵਾਲੀ ਗੱਲ ਇਹ ਤੈਨੂੰ ਇਹਦੇ ਨਾਲ ਕੀ ਰੌਲਾ ਵਾ? ਇਹਦਾ ਤੈਨੂੰ ਕੀ ਰੌਲਾ ਇਹਦੇ ਨਾਲ? ਕੋਈ ਤੇਰੀ ਉਹ ਨਹੀਂ ਹੈ ਓਏ ਉਸਤਾਦ ਜੀ। ਮੈਂ ਮਾਰ ਦੇਣੀ ਹੈ ਜੇ ਕਿਸੇ ਡਰਾਮੇ ਦਾ ਜ਼ਿਕਰ ਕੀਤਾ ਜਾਂ ਕੋਈ ਗੱਲਬਾਤ ਹੋਈ ਗੜਗੀਲੇ, ਮੈਂ ਤੈਨੂੰ ਕਹਿਣ ਡਿਆ ਜੀ। ਫਿਰ ਠੰਡ ਪੈ ਜਾਏਗੀ। ਇਹ ਉਹਨੇ ਗੱਲ ਕੀਤੀ ਨਹੀਂ, ਤੂੰ ਆਪ ਨੂੰ ਕਿਉਂ ਦੇਤਾ? ਮੈਨੂੰ ਨਹੀਂ ਪਤਾ। ਦੱਸ ਇਹਦੀ ਕੋਈ ਗੱਲ ਦੱਸ ਕਿਹੜੀ ਲਿਆ ਜੀ? ਅਦਾਵਤ ਮੈਂ ਨਾ ਤੂੰ ਪੜਦਾ ਪਾ ਰਿਹਾ ਸੀ ਗੱਲ ਪੜਦਾ ਹੀ ਗੜਗੀਲੇ ਨਹੀਂ ਤੂੰ ਆਪ ਨੂੰ ਆ ਬੈਲ ਮੁਝੇ ਮਾਰ ਫੈਸਲਾ ਸਾਹਿਬ ਗੱਲ ਕਰਕੇ ਗਲਤ ਨਾ ਕਰਿਆ ਕਰੋ। ਆ ਬੌਲਦ ਮੁਝੇ ਮਾਰ ਤੂੰ ਤੇ ਕਰ ਲਿਆ। ਤੈਨੂੰ ਨਾਲੇ ਤੁਸੀਂ ਹੌਲੀ ਭਰਜਾਈ ਟੀ ਟਾਈਮ ਵੇਖਦੀ ਉਹ ਡੇਲੀ। ਯਾਰ ਤੇ ਉਹ ਸਾਡੀ ਭੈਣ ਆ, ਸਾਡੀ ਮਾਂ ਵੀ ਆ, ਉਹਦੀ ਤੇ ਗੱਲ ਹੀ ਨਹੀਂ ਨਹੀਂ ਕਰਦੀ। ਤੇ ਮੈਂ ਤੈਨੂੰ ਕਦੋਂ ਕਿਹਾ ਵਾ ਉਹ ਮੈਂ ਕਿਹਾ ਵੇਖਦੀ ਇਹਦੇ ਚ ਕੋਈ ਗਲਤ ਅੱਛਾ ਗੱਲ ਕਿਹੜੀ ਕਿਹਨੇ ਦੱਸ ਦੇ ਦੱਸ। ਸਾਜੀ ਆਰਫ ਵਾਲੇ ਆਰਫ ਵਾਲੇ ਕੁਝ ਵੀ ਨਹੀਂ। ਇਹ ਤੇ ਆ ਗਈ ਗੱਲ। ਅੱਛਾ ਯਾਰ। ਦੱਸ ਤੂੰ ਗੜਗੀਲੇ ਆ ਹੁਣ ਕਵਰ ਕੰਡਾ ਵੀ ਨਹੀਂ। ਉਹ ਦੇਖ ਹੁਣ ਸੁਣਾਈ ਕਿਸਾ ਹੋਇਆ ਕਿਸ ਹੋਇਆ ਮੇਰਾ ਯਾਰ ਫੈਸਲ ਸਾਹਿਬ ਨਹੀਂ ਇਹ ਪਤਾ ਕੀ ਹੈ? ਹੀਰਾ ਅੱਛਾ ਆਰਫ ਵਾਲੇ ਡਰਾਮਾ, ਮੇਰਾ ਜਾਨੂ ਲਵ ਯੂ। ਆਰਫ ਵਾਲੇ ਡਰਾਮਾ ਉੱਚੀ ਕਹਿ ਦੂੰਗਾ ਸਾਜੀ ਉੱਥੇ ਨਾ ਇੱਕ ਕੁੜੀ ਏਦਾਂ ਕਹਿ। ਸਾਜੀ ਉੱਥੇ ਨਾ ਇੱਕ ਕੁੜੀ ਨਾਲ ਕਜਾ ਲੈਟ ਜਿਹਾ ਚੱਕਰ ਚੱਲ ਪਿਆ ਦਾ। ਮਜ਼ਾ ਆ ਗਿਆ। ਇਹ ਹੁਣ ਬਾਜੀ ਵੀ ਸੁਣ ਲੈਣਗੇ। ਮੈਂ ਦੱਸਣਾ ਨਹੀਂ ਸੀ ਚਾਹਨਾ। ਚੱਲ ਛੱਡ ਯਾਰ। ਅੱਛਾ, ਬਾਜੀ ਉਹਦੇ ਵਿੱਚ- ਭਰਾ ਨਾਲ ਉਹਨਾਂ ਨੇ ਜਿਹੜਾ ਇਹਨੂੰ ਬਾਈ ਮਾਰਿਆ। ਮੈਂ ਹੀ ਚੰਡਵਾਇਆ ਉਹਦੇ ਨੂੰ। ਅੱਗੇ ਹੋਇਆ ਮੈਂ ਕਿਹਾ ਓਏ ਪਰ ਇਹਨੂੰ ਤੁਹਾਡੇ ਤੋਪੇ ਦੇੜਦੇ ਨੇ ਮਾਰ ਮਾਰ ਕੇ ਮੁੱਕੇ ਤੋਂ ਵਿਚਾਰੇ ਪਰੇ ਨੂੰ ਹੋਏ। ਨਹੀਂ ਯਾਰ, ਬਾਜੀ ਸੋਨੀ ਬਾਜੀ ਦਾ ਵੀ ਕੋਈ ਵਿੱਚ ਚੱਕਰ ਹੈ ਸੀ? ਨਹੀਂ ਬਾਜੀ ਹੁਣ ਪੁੱਛੇਗੀ ਨਾ ਵੀ ਆਹ ਗੱਲ ਕਿ ਮੇਰੇ ਤੋਂ ਕਿਉਂ ਕੋਈ। ਉਹ ਨਹੀਂ ਏਦਾਂ ਦੀ ਉਹ ਕੋਈ ਬਾਜੀ ਕਿਹੜਾ ਕਿਹੜਾ ਪੁੱਛਿਆ ਕਿ ਹੋਰ ਕੋਈ ਭਾਵੇਂ ਇਮਦਾਦ 10,000 ਕੋਈ ਉਹ ਜਦੋਂ ਇੱਥੇ ਸਾਨੂੰ ਮਜ਼ਾ ਨਹੀਂ ਆਇਆ। ਸਰਗੁੱਤੇ ਡਰਾਮਾ ਕਰਦੇ ਹੋਏ ਤੇ ਸਾਜੀ ਕਹਿੰਦੇ ਮੋਟਰਸਾਈਕਲ ਤੇ ਜਾ ਰਹੇ ਆ ਮੁੰਡੇ ਪਹਿਲੇ ਕੋਈ 2-3 ਦਿਨ ਤੋਂ ਇਹਦੇ ਮਗਰ ਲੱਗੇ ਹੋਏ। ਮੈਂ ਭਾਈ ਦੇ ਥੱਪੜ ਥੁੱਪੜ ਮਾਰਤੇ। ਉਹ ਤੇਰੀ ਤੇਰੇ ਕੋ ਸਾਰੀਆਂ ਉਹੀ ਗੱਲਾਂ ਨੇ ਜਿੱਤੇ ਸਾਜੀ ਮੈਂ ਇਹਦੇ ਨਾਲ ਰਿਹਾ ਵਾਂ 25 ਸਾਲ ਦਾ ਇੱਕ ਟਾਈਮ ਆ। ਬੱਚਾ ਜਵਾਨ ਹੋ ਜਾਂਦਾ ਬੰਦਾ। ਅੱਛਾ ਤੁਸੀਂ 25 ਸਾਲ ਫੈਸਲ ਅੱਛਾ ਉਸਤਾਦ ਜੀ 25 ਸਾਲ ਰਹੇ ਜੋ ਥੱਪੜ ਪੈਣੇ ਨਿਕਲ ਜਾਂਦੇ ਸੀ। ਨਹੀਂ ਉੱਥੇ ਉਹਨਾਂ ਨੇ ਪਾਇਆ ਹੋਇਆ ਥੱਲੇ ਪਾਇਆ ਉਹਨਾਂ ਨੇ ਸੱਦ ਕਿਸੇ ਨੂੰ ਫੈਸਲ ਮੈਂ ਤੇ ਕਸ਼ਮੀਰ ਤੇ ਇੱਕ ਆਰਟਿਸਟ ਜੋ ਉੱਥੇ ਹੁੰਦਾ ਸੀ। ਅਸੀਂ ਦੋਨੇ ਗਏ। ਮੈਂ ਕਿਹਾ ਯਾਰ ਕੀ ਰੌਲਾ? ਕਹਿੰਦੇ ਸਾਡੇ ਕੋਲ ਬੋਤਲ ਵੀ ਪੀ ਲਈ, ਰੋਟੀ ਵੀ ਖਾ ਲਈ। ਅਸੀਂ ਨੂੰ ਕਿਹਾ ਵੀ ਸਾਨੂੰ ਨਾ ਡਰਾਮਾ ਵਿਖਾ। ਤੇ ਇੱਥੋਂ ਦੌੜਨ ਦੇ ਵੀ ਤੂੰ ਡਰਾਮਾ ਵਿਖਾ ਦੇ। ਚੰਡਾ ਖਾ ਲਈਆਂ ਡਰਾਮਾ ਨਹੀਂ ਵਿਖਾਉਂਦੇ। ਵਿਖਾ ਦੇ ਵੀ ਜਦੋਂ ਤੂੰ ਉਹਨਾਂ ਕੋ ਰੋਟੀ ਖਾ ਲਈ ਤੂੰ ਹਾਂਜੀ। ਉਹਨਾਂ ਕੋ ਸਾਰਾ ਕੁਝ ਕਰ ਲਿਆ ਤੇ ਹੁਣ ਭਾਈ ਅਗਲਿਆਂ ਦਾ ਵੀ ਹੱਕ 800 ਦੀ ਟਿਕਟ ਹੈ ਸਾਰੀ। 800 ਦੀ ਤੇ ਉਹ ਉੱਥੋਂ ਗੇੜਾ ਕਰਾਈ ਜਾਂਦੇ। ਯਾਰ ਚੰਡਾ ਖਾ ਕੇ ਗੱਲ ਪਵਾ ਲਈ। ਪੈਸੇ ਨੂੰ ਕਵਰ ਨਹੀਂ ਕਰਨਾ ਵੀਰੇ। ਖਬਰ ਨਹੀਂ ਕਰ ਤੂੰ ਉਸਤਾਦ ਜੀ ਕੋ ਬੈਠਾ ਹੁੰਦਾ ਨਾ ਜਦੋਂ ਦੁਪਹਿਰੇ ਜੀ ਇਹਨਾਂ ਕੋ ਗੱਲਾਂ ਪੁੱਛਿਆ ਕਰ ਉਸਤਾਦ ਜੀ ਇਹ ਤੋਰਾ ਇੰਜ ਤੋਰਾ ਅਸੀਂ ਇਹਨਾਂ ਕੋ ਪੁੱਛਦੇ ਹਾਂ। ਅੱਛਾ ਫੈਸਲ ਸਾਹਿਬ ਹੁਣ ਨਾ ਉਹਦੇ ਚੋਂ ਨਿਕਲ ਰਹੇ ਨੇ ਅਗਲੀ ਇੱਕ ਮੇਨ ਹੋ ਕੇ ਨਾ ਆਪਣੀ ਵੱਲੋਂ ਰਾਈਟਰ ਜੇ ਬਣ ਕੇ ਤੇ ਇਹਦੀ ਗੱਲ ਵੀ ਕੀ ਕਰ ਰਿਹਾ। ਅੱਛਾ ਉਸ ਅਸੀਂ ਸਮਝ ਰਹੇ ਹਾਂ। ਅੱਛਾ ਸਰ ਜੀ 800 ਰੁਪਏ ਦੇ ਉੱਥੇ ਮਸਲਾ ਸੀ। ਬੰਦੇ ਗਏ ਮਗਰ ਹੋਰ ਅਸੀਂ ਵੀ 2 ਬੰਦੇ ਮੰਗਾ ਲਏ। ਉਹ ਬੰਦੇ ਤਗੜੇ ਸੀ ਅਗਲੇ। ਹਾਂ ਉਹਨਾਂ ਨੇ ਥੱਲੇ ਬਾਇਆ ਹੋਇਆ ਕਹਿੰਦੇ ਯਾਰ ਤੁਸੀਂ 6 ਦਿਨ ਤੋਂ ਲਾਰਾ ਲਾ ਰਹੇ ਆ ਵੀ ਤੁਹਾਨੂੰ ਡਰਾਮਾ ਫਰੈਂਡ ਤੇ ਬਿਠਾ ਕੇ ਦਿਖਾਵਾਂਗੇ। ਮੈਡਮ ਖੁਸ਼ਬੂ ਆਈ ਹੋਈ ਹੈ। ਆਏ ਉਹਨੇ ਫਰੰਟ ਤੇ ਬਿਠਾ ਕੇ ਕੁੱਟਿਆ। ਕਹਿੰਦਾ ਮੈਡਮ ਖੁਸ਼ਬੂ ਸਾਜੀ ਮੈਂ ਮੈਡਮ ਖੁਸ਼ਬੂ ਉਹਨਾਂ ਨੇ ਥੱਲੇ ਪਾਇਆ ਤੇ ਉਹ ਵਿਚਾਰੇ ਕੁਰਸੀਆਂ ਦੇ ਵਿੱਚ ਦੇ ਵਿਚਾਰਾ ਇੰਜ ਬੈਠਾ। ਫਿਰ ਬਸ ਹੁਣ ਅਗਲੀ ਗੱਲ ਨਹੀਂ ਮੈਂ ਦੱਸਣੀ ਬਾਕੀ ਸਾਰੀ ਉਹ ਇੰਨਾ ਹੀ ਤੂੰ ਬੜਾ। ਵੀ 10000 ਕਲੀਅਰ ਕਰ ਓਏ ਉਹ ਤੇ ਦੱਸ ਅਗਲੀ ਉਹ ਜਦੋਂ ਇਹਦੇ ਘਰ ਆ ਗਏ ਸੀ ਤੇ ਨੂਰੀ ਘਰ ਆ ਗਈ ਸੀ। ਸਾਜੀ ਵਾਕੇ ਪਿੱਛੇ ਆ ਗਈ ਜੀ ਜੈਰਮਨ। ਅੱਛਾ ਹੁਣ ਮੈਂ ਉਹ ਕਿਉਂ ਦੇ ਰਿਹਾ ਜਿਹੜੇ ਇਹਨੇ ਮੈਨੂੰ ਗੱਲਾਂ ਦੱਸੀਆਂ ਨੇ ਇਕੱਲੇ ਬਹਿ ਕੇ ਲੈਦਾ। ਅੱਛਾ ਜਦੋਂ ਘਰ ਆ ਗਈ ਸੀ ਤੇ ਕਿੰਨੇ ਦਿਨ ਘਰ ਭਾਬੀ ਨੇ ਵੜਨ ਨਹੀਂ ਦਿੱਤਾ? ਪੂਰਾ ਹਫਤਾ ਬਾਹਰ ਖੱਜਲ ਹੁੰਦਾ ਰਿਹਾ। ਕਾਜੀ ਛੱਡਣਾ ਉਹ ਯਾਰ ਵੱਜਣਾ ਹੀ। ਤੇਰੇ ਸੂਟ ਵੀ ਲੱਗ ਪਾਉਂਦਾ ਨੇ। ਉਹਦੇ ਅੰਦਰ ਨਹੀਂ ਵੜਨ ਦਿੱਤਾ। ਸਾਜੀ ਜੜਾ ਨੇ ਆ ਗਿਆ ਉੱਥੇ ਡਰਾਮਾ ਵੀ ਨਹੀਂ ਕਰਦਾ ਤੇ ਕਹਿੰਦਾ ਯਾਰ ਉਸ ਮੈਨੂੰ ਸੌਣ ਨਹੀਂ ਚਾਹੀਦਾ। ਅਸੀਂ ਡਰਾਮਾ ਕਰਦੇ ਉੱਥੇ ਸਾਨੂੰ ਇਸ ਗੱਲ ਦਾ ਸਾਰਾ ਪਤਾ ਲੱਗਿਆ ਸੀ। ਵਾਪਸੀ ਨਾਲ ਲਿਆਂਦਾ ਬਿਠਾ ਕੇ ਵੈਗਨ 'ਚ। ਅਸੀਂ ਆਏ ਬਾਜੀ ਨਾਲ ਅਸੀਂ ਗੱਲ ਕਰਦੇ ਯਾਰ ਇਹ ਕਿਹੜਾ ਮਸਲਾ ਵਾ। ਅੱਗੇ ਬਾਜੀ ਕਹਿੰਦੇ ਤੁਸੀਂ ਨੇ ਲੈ ਜਾਓ ਇਸ ਲੈ ਜਾਓ ਇਹਨੂੰ ਜਿੱਥੇ ਮਰਜ਼ੀ। ਲੈ ਜਾਓ ਇਸ ਆਟੇ ਦੇ ਥੈਲੇ ਨੂੰ। ਅੱਛਾ ਇਹ ਬੰਦਾ ਚੇਤਾ ਹੋਇਆ ਸੀ ਬੜਾ ਵੱਡਾ ਚੇਤਾ ਹੋਇਆ ਸੀ ਇਹ ਹਰ ਬੰਦੇ ਦੀ ਨਾ ਬਿਮਾਰੀ ਹੁੰਦੀ ਹੈ। ਉਹ ਨਾ ਬਾਹਰ ਜਾ ਕੇ ਬੁੱਢੀ ਦੀ ਬੜੀਆਂ ਜਿੱਦਾਂ ਨਾ ਮੇਰੀ ਬੁੱਢੀ ਏਦਾਂ ਅਸਲ ਗੱਲ ਨਹੀਂ ਦੱਸਦੇ ਵੀ ਉਹ ਏਦਾਂ ਦੀ ਹੋਈ ਕਿੱਦਾਂ ਵਾ। ਹਾਂ ਉਸਤਾਦ ਜੀ ਕਸਮ ਵਾਲੀ ਗੱਲ ਜੇ
ਬੇਸਿਕ ਤੌਰ ਤੇ ਨਾ ਮੈਂ, ਗੜਗੀਲਾ, ਸ਼ਬੀਰ ਗੰਗੂਆ, ਆਸਫ ਚਿੱਟਾ, ਨੰਦੂ ਲਾਲ, ਹਾਂਜੀ ਨੰਦੂ ਲਾਲ ਸਾਹਿਬ, ਇਹ 4-5 ਜਣਿਆਂ ਦਾ ਨਾ ਗਰੁੱਪ ਹੀ ਹੁੰਦਾ ਸੀ। ਅਸੀਂ ਇੱਕ ਜਿੱਥੇ ਹੁੰਦੇ ਸੀ ਅਸੀਂ ਸਾਡਾ ਸਾਰਿਆਂ ਦਾ। ਉੱਥੇ ਚੇਜ਼ੇ ਹੀ ਹੋਣੇ ਨੇ ਸਾਰੇ। ਹਾਂ ਤੇ ਮੈਨੂੰ ਯਾਦ ਹੈ ਉਸਤਾਦ ਜੀ ਕਿ ਅਸੀਂ ਜੜ੍ਹਾਂ ਵਾਲੇ ਹੋਣਾ ਡਰਾਮਾ ਕਰਕੇ ਵਾਪਸ ਆ ਰਹੇ ਫੈਸਲਾਬਾਦ। ਹਾਂਜੀ ਮੈਂ, ਆਸਫ ਚਿੱਟਾ, ਨੰਦੂ ਸਾਹਿਬ ਤੇ ਸ਼ਬਾਦ ਰਸ਼ੀਦ ਸਾਹਿਬ ਸਾਡੇ ਡਾਇਰੈਕਟਰ ਹੈਗੇ ਤੇ ਨੇ। ਗੰਗੂਆ ਕਿੱਧਰ ਗਿਆ? ਉਹ ਲੈਦਾ ਕਰਨ ਡਿਆ ਸੀ ਦੂਸਰੇ ਥੀਏਟਰ 'ਚ। ਅਸੀਂ ਵਾਪਸ ਆ ਜਾਂਦੇ ਸੀ, ਉਹ ਉੱਥੇ ਹੀ ਰਹਿੰਦੇ ਸੀ। ਉਹ ਨਿਸ਼ਾਸਨ ਮੈਂ ਉੱਥੇ ਰਹਿੰਦਾ ਸੀ। ਉਸਤਾਦ ਜੀ ਧੁੰਦ ਕਵੇ ਕਿ ਮੈਂ ਅੱਜ ਹੀ ਹਾਂ। ਹਾਂਜੀ ਧੁੰਦ ਤੇ ਸ਼ਬਾਦ ਸਾਹਿਬ ਦਾ ਮੋਬਾਈਲ ਖਰਾਬ ਹੈ ਅੱਛਾ ਤੇ ਉਹਨਾਂ ਦੀ ਕਾਲ ਮੇਰੇ ਮੋਬਾਈਲ ਤੇ ਆ ਰਹੀ ਅੱਛਾ ਤੇ ਜੀ। ਉਹਨਾਂ ਨੇ ਦੱਸਿਆ ਕਿ ਫੈਸਲ ਦੇ ਨੰਬਰ ਤੇ ਨਾ ਰਾਬਤਾ ਕਰ ਲੈਣਾ। ਤੇ ਆਹੋ ਹੁਣ ਭਾਬੀ ਮੈਨੂੰ ਕਾਲ ਕਰ ਰਹੇ ਕਿ ਫੈਸਲ ਭਾਈ ਕਿੱਥੇ ਕੁ ਪਹੁੰਚ ਗਏ, ਕਿੱਥੇ ਕੁ ਪਹੁੰਚ ਗਏ, ਕਿੱਥੇ ਕੁ ਪਹੁੰਚ ਗਏ। ਮੈਂ ਉਹਨਾਂ ਨੂੰ ਦੱਸ ਰਿਹਾ ਭਾਬੀ ਆ ਰਹੇ ਜਾ ਰਹੇ ਅੱਛਾ। ਉਹ ਇਹ ਹੁਣ ਡਿਸਕਸ ਚੱਲ ਰਹੀ। ਹੁਣ ਸਾਰਿਆਂ ਨੂੰ ਪਤਾ ਕਿ ਫੈਸਲ ਬੁਜ਼ਦਲ ਹੈ, ਡਰਦਾ ਹੈ। ਮੁੱਦੇ ਤੇ ਆਉਣਾ, ਮੁੱਦੇ ਉਹ ਤੇ ਤਾਂ ਪਤਾ ਹੀ ਸਹੀ ਆ। ਸਾਰੀ ਗੱਲ ਦਾ ਪਤਾ ਉਹ ਵਾ। ਸਾਰਿਆਂ ਨੂੰ ਪਤਾ। 21 ਚੱਕ ਬੜਾ ਖਤਰਨਾਕ Yes, ਰਸਤਾ ਹੈ। ਹੈਗਾ। ਓਕੇ ਅੱਗੇ ਆ ਜੀ। ਉਹ ਸੇਮ ਤੋਂ ਥੋੜਾ ਜਿਹਾ ਅੱਗੇ ਕਰਕੇ ਆਹੋ ਖਾਈ ਤੋਂ ਅੱਗੇ ਉਸਤਾਦ ਜੀ ਐਂ ਕਰਕੇ ਵੈਗਨ ਰੋਕੀ ਹੈ ਸ਼ਬਾਜ਼ ਸਾਹਿਬ ਨੇ। ਹਾਂਜੀ ਨੰਦੂ ਸਾਹਿਬ ਉਤਰੇ ਨੇ, ਆਸਫ ਚਿੱਟਾ ਸਾਹਿਬ ਉਤਰੇ ਨੇ, ਜਵੇਦ ਉਤਰੇ ਆ। ਮੈਨੂੰ ਉਸਤਾਦ ਜੀ ਇਹਨਾਂ ਨੇ ਫੜ ਕੇ ਲਾਤਾ ਥੱਲੇ ਤੇ ਗੱਡੀ ਲੈ ਗਏ ਕੌਣ? ਸਾਰੇ ਜਣੇ। ਕਿੱਥੇ? ਰੋਡ ਦੇ ਉੱਤੇ ਰੋਡ ਤੇ ਇੱਕ ਹੀ ਲੈ ਗਏ ਨੇ ਕਿਉਂ? ਤੇ ਚੇਜ਼ਾ ਅੱਛਾ ਚੀਜ਼ ਚੇਜ਼ਾ ਕੇ ਤੇ ਮੈਨੂੰ ਲੈ ਗਏ ਨੇ ਉਸਤਾਦ ਜੀ। ਤੇ ਕੋਈ ਅੱਧੇ ਘੰਟੇ ਬਾਅਦ ਵਾਪਸ ਆਇਆ ਤੇ ਮੈਂ ਰੋਣ ਲਿਆ ਉਸਤਾਦ ਜੀ। ਦੱਸੋ ਮੇਰੀ ਗੱਲ। ਇਹ ਤੁਸੀਂ ਰੋਲੇ ਜਿਹੜੇ ਪਿਛਲੇ ਸ਼ੋਅ ਗਏ ਮੁਗਲਾਂ ਦਾ ਬੱਚਾ ਉਹ ਯਾਰ ਇਹ ਗੱਲ ਨਾ ਇਹਨੇ ਕਵਰ ਕੀਤੀ ਵੀ ਇਧਰੋਂ ਧਿਆਨ ਹਟ ਜਾਏ। ਹਾਂ ਹਾਂ ਜੀਓ ਤੇ ਤੂੰ ਮੁੱਕਣ ਤੇ ਦੇ, ਮੈਂ ਉੱਥੋਂ ਹੀ ਨਾ ਆਇਆ ਤੇ ਗੱਲ ਕਰੀ। ਆਹਾ ਮੈਂ ਵੀ ਉੱਥੇ ਕਿ ਜਾਈਆਂ ਸਰ ਆਹ ਉਸਤਾਦ ਜੀ ਜੀ ਭਾਜੀ ਫੇਰ ਉਸ ਤੋਂ ਬਾਅਦ ਹੁੰਦਾ ਰਹੇਗਾ। ਉਸਤਾਦ ਜੀ ਨੇ ਕਿਹਾ ਨਾ ਉਸ ਤੋਂ ਬਾਅਦ ਉਸਤਾਦ ਜੀ ਕੀ ਸ਼ਬਾਜ਼ ਸਾਹਿਬ ਕੌਣ ਉਹ ਜਿਹੜੀ ਇੱਕ ਸਟੇਜ ਆਰਟਿਸਟ ਦੇ ਭਰਾਵਾਂ ਨੇ ਬੰਨ ਲਿਆ ਸੀ। ਆਏ ਬੈਠ ਕੇ ਸਾਜੀ ਮੈਂ ਦੱਸਣ ਨਹੀਂ ਚਾਹੁੰਦਾ। ਉਹਨਾਂ ਨੇ ਉਸਤਾਦ ਜੀ ਉਹ ਮੇਰੇ ਕੋਲ ਉਹ ਗੜਗੀ ਲਿਆ ਓਏ ਸਾਜੀ ਉਹ ਬੜਾ ਸਿਸਟਮ ਸੀ। ਅੱਛਾ ਉਸਤਾਦ ਜੀ ਮੈਂ ਹੁਣ ਅੱਛਾ, ਅੱਗੇ ਫੇਰ? ਅੱਗੇ ਅੱਗੇ ਬਹਿ ਗਿਆ। ਉਹਨਾਂ ਨੇ ਤਕਰੀਬਨ 20 ਮਿੰਟ ਬਾਅਦ ਆਏ ਤਾਂ ਮੈਂ ਰੋਣ ਡਿਆ ਉੱਚੀ ਉੱਚੀ ਕਿ ਆਹ ਕਿਹੜਾ ਚੀਜ਼ ਆ, ਕੋਈ ਜਾਨਵਰ ਆ ਜਾਂਦਾ, ਕੋਈ ਲੁੱਟਣ ਵਾਲਾ ਆ ਜਾਂਦਾ। ਧੁੰਦ ਚ ਧੁੰਦ ਤੇ ਮੈਂ ਹੁਣ ਅੱਗੇ ਬਹਿ ਗਿਆ ਵਾਂ। ਆ ਪਿੱਛੇ ਬੈਠੇ ਸਾਰੇ ਸੰਡੇ ਐ ਦਾ ਮੋਗਲ ਤੂੰ ਐ ਜਿੱਤੇ ਐ ਤੇਰੀ ਐ। ਤੇ ਲਈ ਦੇ ਨੂੰ ਸਾਜੀ ਹੁਣ ਫੋਨ ਵੱਜਣਾ ਸ਼ੁਰੂ ਹੋਇਆ ਤੇ ਸ਼ਬਾਜ਼ ਸਾਹਿਬ ਦੇ ਘਰੋਂ ਫੋਨ ਆ ਰਿਹਾ ਤੇ ਮੈਂ ਬਿਜ਼ੀ ਕਰਤਾ। ਮੈਂ ਕਿਹਾ ਮੈਂ ਵੀ ਨਹੀਂ ਗੱਲ ਕਰਾਣੀ। ਆਸਫ ਚਿੱਟੇ ਦੇ ਘਰ ਫੋਨ ਕੀਤਾ ਸਾਹਮਣੇ। ਮੈਂ ਕਿਹਾ ਭਾਬੀ ਚਿੱਟਾ ਮਰ ਗਿਆ ਹੀ। ਮੈਂ ਕਿਹਾ ਅੱਛਾ ਇਹਨੇ ਕੋ ਵੱਡਾ ਚੇਂਜ ਸ਼ੁਰੂ ਕਰਤਾ ਤੁਸੀਂ। ਵੱਡਾ ਚੀਜ਼ ਆ ਯਾਰ ਇਹਨਾਂ ਦਾ ਕੋਈ ਮੈਂ ਕਸਮ ਉਸਤਾਦ ਜੀ ਮੋਬਾਈਲ ਵੀ ਹੋਣਾ ਸਾਰਿਆਂ ਕੋਲ ਕਿਉਂਕਿ ਜੜ੍ਹਾਂ ਵਾਲੇ ਜਦੋਂ ਆਉਂਦੇ ਸੀ ਨਾ ਤੇ ਡਰਾਈਵਰ ਮੋਬਾਈਲ ਸਾਰਿਆਂ ਦੇ ਰੱਖ ਲੈਂਦਾ ਹੁੰਦਾ ਸੀ। ਚਾਚਾ ਨੰਨਾ ਉੱਥੇ ਹੁੰਦਾ ਸੀ ਹਾਂ। ਇਹ ਯਾਰ ਪੁੱਤਰ ਹਾਦਸਾ ਹੁਸਾ ਲੁੱਟਣ ਉਹਨੇ ਮੋਬਾਈਲ ਆਪਣੀ ਕਸਟਡੀ 'ਚ ਰੱਖ ਲਏ ਤੇ ਤੁਹਾਡਾ ਕਿਉਂ ਬੰਦ ਰੱਖਿਆ ਉਹਨਾਂ ਨੇ? ਮੇਰੇ ਕੋਲ ਤਾਂ ਛੋਟਾ ਜਿਹਾ ਮੋਬਾਈਲ ਸੀ ਤੇ ਮੈਂ ਰੱਖਿਆ ਹੋਇਆ ਸੀਗਾ। ਮੈਨੂੰ ਫੋਨ ਆ ਰਹੇ ਸੀਗੇ। ਅੱਛਾ ਮੈਂ ਕਿਹਾ ਚਿੱਟਾ ਵਰ ਗਿਆ ਹੀ ਤੇ ਉਸਤਾਦ ਜੀ ਉਹਦੇ ਬੈਣ ਪੜੇ ਘਰੇ ਅਗਲੇ ਕਰੈਕਟਰ ਦੇ ਘਰ ਵੀ ਫੋਨ ਮੈਂ ਕਿਹਾ ਮਰ ਗਿਆ ਤੇ ਜੀ ਠੀਕ ਹੈ। ਉਹਦੇ ਨਾਲ ਉਸਤਾਦ ਜੀ ਸ਼ਬਾਜ਼ ਸਾਹਿਬ ਦੀ ਬੇਗਮ ਦਾ ਫੋਨ ਆਇਆ। ਬਾਰ-ਬਾਰ ਬਿਜ਼ੀ ਕਰਨ ਡਿਆ ਮੈਂ। ਫਿਰ ਮੈਂ ਚੁੱਕਿਆ। ਮੈਂ ਕਿਹਾ ਚਲੋ ਕੀ ਗੱਲ ਭਾਬੀ? ਮੈਂ ਕਿਹਾ ਗੱਡੀ ਨੂੰ ਨਾ ਡਾਕੂ ਪੈ ਗਏ ਆ ਤੇ ਸ਼ਬਾਜ਼ ਸਾਹਿਬ ਮੈਂ ਕਿਹਾ ਉਹਨਾਂ ਨੂੰ ਮਾਰਿਆ ਤੇ ਨਾਲੇ ਫਾਇਰ ਵੀ ਉਹਨਾਂ ਦੇ ਲੱਗ ਗਿਆ ਸੀ। ਹਸਪਤਾਲ ਲੈ ਕੇ ਜਾ ਰਹੇ ਨਹੀਂ ਬਸ ਭਾਈ ਤੁਸੀਂ ਕੋ ਝੂਠ ਭੈਣ। ਮੈਂ ਕਿਹਾ ਚੁੱਪ ਕਰ ਜਾ ਮੇਰੀ ਭੈਣ ਨੂੰ। ਮੈਂ ਫਿਰ ਬੰਦ ਕਰਤਾ। ਮੈਂ ਫੋਨ ਬੰਦ ਕਰਤਾ। ਉਹਦਾ ਫਿਰ ਫੋਨ ਆਇਆ ਕਿੱਥੇ ਹੋ ਤੁਸੀਂ? ਮੈਂ ਨਿਕਲ ਆਈਆਂ ਬਾਹਰ ਤੇ ਉਹ ਬੁਲਾ ਲੂੰਗਾ। ਤੇ ਇਧਰ ਹੋਣਾ ਹੁਣ ਉਸਤਾਦ ਜੀ ਮੈਂ ਗੱਲ ਕਰਨ ਡਿਆ ਤੇ ਉਧਰ ਹੋਣਾ ਹੁਣ ਸ਼ਬਾਜ਼ ਸਾਹਿਬ ਦੇ ਐਕਸਪ੍ਰੈਸ਼ਨ ਕਰ ਆ ਮੁਗਲ ਦਾ ਤੇਰੀ ਬੁਲਾ ਲੂੰਗਾ। ਅੱਛਾ ਉਹਦੇ ਘਰ ਗੰਦ ਉਹਨਾਂ ਨਹੀਂ ਪਤਾ ਉਹਨੇ ਅੱਗੋਂ ਕੀ ਗੇਮ ਪਾਤੀ। ਉਹਨੂੰ ਕਹਿੰਦੇ ਤੇ ਉਹ ਹੁਣ ਨਾ ਭਾਬੀ ਨਾ ਉਸਤਾਦ ਜੀ ਨੂੰ ਕਹਿੰਦੀ ਮੈਂ ਫੈਸਲ ਭਾਈ ਤਾਲਾ ਲਾਤਾ ਚੱਲ ਕਹਿੰਦੀ ਜਲਦੀ ਹਸਪਤਾਲ ਦਾ ਰਸਤਾ ਕਰਾ ਚੱਲ ਬਾਹਰ। ਆਪਣੇ ਭਰਾ ਨੂੰ ਕਹਿਣ ਲੱਗੀ ਮੈਂ ਕਿਹਾ ਭਾਬੀ ਸਬਰ ਤੇ ਕਰ ਲੈ। ਨਹੀਂ ਮੈਂ ਆ ਰਹੀ ਹਾਂ ਮੈਂ ਆ ਨਹੀਂ ਹਾਂ। ਮੈਂ ਕਿਹਾ ਭਾਬੀ ਇਹ ਗੱਲ ਕਰ। ਮੈਂ ਸ਼ਬਾਜ਼ ਸਾਹਿਬ ਨੂੰ ਫੋਨ ਕਰਾਇਆ। ਆਓ ਮੇਰੀ ਚੀਤੇ ਦਾ ਫੋਨ ਲਿਆ। ਹੈਲੋ ਉਹ ਕੀ ਉਹ ਤੇਰੀ ਉਹ ਚੁੱਪ ਮੈਨੂੰ ਕੁਛ ਨਹੀਂ ਹੋਇਆ। ਉਹ ਤੇਰੀ ਮੈਂ ਤੈਨੂੰ ਚੁੱਕਣਾ ਨਹੀਂ। अकेले कहीं यार ये पूरी होगी बात आपकी? ओए अगे फैसला बहुत तो अभी रहती है आए आगे आए चल चल कर ले। ਅੱਛਾ आगे आगे इतना ही। ਅੱਗੋਂ ਨਾ ਉਹਨਾਂ ਨੇ ਭਾਬੀ ਨੇ ਕਿਹਾ ਜੀ ਫੈਸਲ ਨੂੰ ਫੜ ਕੇ 4 ਕਰੈਕਟਰ मेरे को ले आओ। ਮੇਰੇ ਕੋਲ ਲੈ ਆਓ। ਬਸ ਕਹਿੰਦੀ ਜੀ ਫੈਸਲ ਦਾ ਵੀ ਮੈਂ ਵੀ ਚੇਦਾ ਕਰਨਾ ਤੇ ਫੈਸਲ ਨੂੰ ਲੈ ਕੇ ਆਣਾ ਘਰ। ਹੁਣ ਉਸਤਾਦ ਜੀ ਕਿਸੇ ਨੂੰ ਨਹੀਂ ਪਤਾ ਕਿ ਕੀ ਚੇਦਾ ਤੇ ਉਸਤਾਦ ਜੀ ਭਾਬੀ ਹੋਰਾਂ ਨੇ ਠੰਡਾ ਯਖ ਪਾਣੀ ਦਾ ਟੱਬ ਰੱਖਿਆ ਆ ਓਏ ਮੇਰੇ ਮੋਲ ਤੇ ਮੈਂ ਅੱਗੇ ਪਿੱਛੇ ਸ਼ਬਾਜ਼ ਸਾਹਿਬ
ਚਿੱਟਾ ਸਾਹਿਬ ਭਾਬੀ ਨੇ ਪਾਣੀ ਪਾਇਆ ਤੇ ਕਸਮ ਮੇਰੀ ਇੰਜ ਸਲਿੱਪ ਲੱਗੀ, ਉਹ ਤਿੰਨਾਂ ਤੇ ਪੈ ਗਿਆ। ਸ਼ਬਾਜ਼ ਸਾਹਿਬ ਕਹਿੰਦੇ ਮੈਂ ਇਹਨੂੰ ਨਹੀਂ ਛੱਡਣਾ। ਮੈਂ ਝਾਲ ਤੱਕ ਰੇਸ ਉਹ ਚਾਗੀ ਵਾਲਿਆਂ ਦੀ ਗਲੀ ਤੇ ਰਾਤ ਸਾਰੀ ਨੱਸਦੀ ਰਹੀ, ਮੈਂ ਹੱਥ ਨਹੀਂ ਆਇਆ। ਬੜੀ ਗੱਲ। ਸਾਰੀ ਰਾਤ ਭਜਦੇ ਰਹੇ ਕਿਤੇ। ਉਹ ਯਾਰ ਮੇਰੀ ਗੱਲ ਸੁਣੋ, ਸਾਰੇ ਛੱਡ ਦਿਓ ਯਾਰ। ਹਾਂਜੀ ਹਾਂ ਗੱਲ ਇਹ ਆ 10 ਲੱਖ ਰੁਪਈਆ ਮੈਂ ਦਵਾਂ ਕਿਸੇ ਬੰਦੇ ਨੂੰ, ਕੋਈ ਬੰਦਾ ਹੋਵੇ ਜੀ, ਉਹਨੂੰ ਮੈਂ 10 ਲੱਖ ਰੁਪਈਆ ਦਵਾਂ, ਉਹ ਉਹਦਾ ਕਾਰੋਬਾਰ ਕਰੇ 50% ਤੇ। ਅੱਛਾ ਯਾਨੀ ਕਿ ਕਾਰੋਬਾਰ ਤੁਸੀਂ ਕਰਨਾ, ਅੱਧੇ ਪੈਸੇ ਉਹਦੇ ਮੁਨਾਫਾ ਨਹੀਂ ਪੈਸੇ ਮੇਰੇ 10 ਲੱਖ, ਮੁਨਾਫਾ ਅੱਧਾ ਉਹਦਾ ਤੋਂ। ਹਾਂ ਮੈਂ ਇਨਵੈਸਟਮੈਂਟ ਮੇਰੀ ਹੈ ਨਾ, ਪਾਰਟਨਰਸ਼ਿਪ ਕਹਿ ਰਹੇ ਨੇ ਯਾਰ। ਕੰਮ ਉਹਨੇ ਕਰਨਾ ਹਾਂ ਤੇ ਜੋ ਕਮਾਵੇ ਅੱਧੇ ਮੇਰੇ ਲੈ ਲਵੇ, ਅੱਧੇ ਉਹਨੂੰ ਦੇ ਦੇ। ਜਾਨੇ ਕਿ ਅਗਰ ਲੱਖ ਕਮਾਇਆ ਤੇ 50 ਮੇਰਾ 50 ਉਹਦਾ। ਇਨਵੈਸਟਮੈਂਟ ਵੀ ਤੁਹਾਡੀ। ਅੱਗੇ ਮੈਂ ਪਤਾ ਲੱਗਣਾ ਹੈ ਯਕੀਨ ਮਨ ਇਨਵੈਸਟ ਤੁੱਖ ਮਲੰਗ ਦੀ ਗੱਡੀ ਲੈਣੀ ਆਪਾਂ ਸੀਰੀਅਸਲੀ ਉਸਤਾਦ ਜੀ 30 ਬੋਰੀਆਂ ਚੜ੍ਹਦੀਆਂ ਤੁੱਖ ਮਲੰਗ ਦੀਆਂ ਮਿੱਠੇ 10 ਲੱਖ। ਇੱਕ ਮਿੰਟ ਹਟ ਜਾ, ਕਿੱਥੇ ਚੜਦੀਆਂ ਕਿੱਥੇ ਆ? ਵਜਨ ਤੇ ਕੰਡੇ ਤੇ ਕੰਡੇ ਤੇ 30 ਬੋਰੀਆਂ, ਕਿਹੜਾ ਕੰਡਾ ਜਿਹਦੇ ਤੇ 30 ਬੋਰੀਆਂ ਚੜ ਜਾਂਦੀਆਂ? ਗੱਲ ਸੁਣੋ, ਪੂਰੀ ਗੱਡੀ ਦਾ ਵਜਨ ਹੁੰਦਾ। ਹਾਂ ਉਹ ਗੱਡੀ ਦਾ ਵਜ਼ਨ ਹੁੰਦਾ। 10 ਲੱਖ ਦਾ ਉਸਤਾਦ ਜੋ ਇਹਦਾ ਤੁਹਾਡਾ 30-40 ਹਜ਼ਾਰ ਚ ਮੈਂ ਵਿਚਾ ਦਿਆਂਗਾ। ਮੇਰਾ ਚਾਚਾ ਵਾ ਅਸ਼ਰਫ ਸ਼ਕੀਰ, ਮੈਨੂੰ ਉਹ ਕੰਮ ਕਰਦਾ ਟੋਬੇ, ਉਸਤਾਦ ਜੀ ਉਹਨੇ ਪੂਰਾ ਕਮਾਤ ਲਿਆ ਸੀਗਾ ਤੁੱਖ ਮਲੰਗ ਦਾ। ਉਹ ਯਾਰ ਮਿੱਠੇ ਕੋਈ ਪਾਗਲ ਆ ਯਾਰ ਤੂੰ। ਤੁਖ ਮਲੰਗ ਦਾ ਕਮਾਲ ਕਿਹੜਾ ਦੇ? ਤੁਖ ਮਲੰਗਾ ਛਿੱਲਣ ਦੇ ਦੱਸ। ਤੂੰ ਸਮਝ ਆ ਗਈ ਵੀ ਤੂੰ ਕਾਰੋਬਾਰੀ ਹੈਗਾ ਕਿ ਨਹੀਂ? ਸਾਜ ਜੀ ਮੇਰੇ ਨਾਲ ਗੱਲ ਕਰੋ ਇੱਕ ਸੈਕਿੰਡ ਵੀ ਨਹੀਂ, ਇੱਕ ਮਿੰਟ। ਇੱਕ ਮਿੰਟ ਠਹਿਰ ਥੋੜਾ। ਹਾਂਜੀ ਦੱਸੋ। ਸਾਜ ਮੈਂ ਮੰਡੀ ਦਾ ਕੰਮ ਕਰਨਾ ਜਾਣਦਾ। ਕਿਹੜਾ? ਸਿੱਧਾ ਹੀ ਕੰਮ ਨਾ, ਆੜਤੀ ਸੌਦਾ ਲੈਣਾ ਵੀ ਜਾਣਦੇ ਆ, ਅੱਛਾ ਵੇਚਣਾ ਵੀ ਜਾਣਦੇ। ਉੱਥੇ ਲੈਣ 'ਚ ਪਤਾ ਲੱਗ ਜਾਂਦਾ ਵੀ ਇਹ ਸੌਦਾ ਮੁਨਾਫਾ ਸਾਨੂੰ ਬਚਤ ਦੇਗਾ ਜਾਂ ਨੁਕਸਾਨ ਦੇਗਾ। ਮੰਡੀ ਚ ਨਾ ਪਾਇਓ ਉਸਤਾਦ ਜੀ, ਮੰਡੀ ਯਾਨੀ ਮੰਡੀ ਦਾ ਕੰਮ ਕਰਨਾ ਵਾ ਤੇ ਦੇਖਣਾ ਵੀ ਇਹ ਸੌਦਾ ਫਾਇਦਾ ਦੇਗਾ ਕਿ ਨਹੀਂ। ਹਾਂ ਹਾਂਜੀ ਵਾਹ ਸੌਦਾ ਵੇਖਣਾ ਪਹਿਲੇ ਯਾਰ ਫੈਸਲਾ ਕਿਹੜਾ ਕੰਮ? ਉਸਤਾਦ ਜੀ ਮਿਰਚਾਂ 'ਚ ਪਤਾ ਲੱਗ ਜਾਂਦਾ, ਅਦਰਕ 'ਚ ਪਤਾ ਲੱਗ ਜਾਂਦਾ ਵਾ, ਲਸਣ ਦੇ ਥੈਲੇ 'ਚ ਪਤਾ ਲੱਗ ਜਾਂਦਾ ਵੀ ਇਹਦਾ ਇੰਨਾ ਵਜ਼ਨ, ਅਸੀਂ ਇੰਨੇ ਦਾ ਸੌਦਾ ਲਿਆ ਵਾ, ਇਹਦੇ 'ਚ ਇੰਨੇ ਪੈਸੇ ਬਚਦੇ ਆ ਜਾਂ ਨਹੀਂ ਬਚਦੇ। ਆਹ ਗੱਲ ਆ। ਫਿਰ ਸੌਦਾ ਜਿੱਦਾਂ ਅੱਲਾ ਦਾ ਮੈਂ ਵੇਚਣਾ, ਕਿਸੇ ਨੂੰ ਵੀ ਨਹੀਂ ਵੇਚਣਾ। ਇੰਜ ਕਰਕੇ ਟੋਕਰੇ ਭਰਨੇ ਉਸਤਾਦ ਜੀ, ਅਦਰਕ ਦੇ, ਲਸਣ ਦੇ, ਟਮਾਟਰ ਦੇ, ਬਾਦਾਂ ਲਾਉਣੀਆਂ। ਸੌਦੇ ਲੈ 36 ਰੁਪਏ 36 ਰੁਪਏ 36 ਰੁਪਏ। ਥੋੜਾ ਹਾਂ ਆਵਾਜ਼ ਤੇ ਕਰੈਕਟ। ਬਚਣਗੇ ਕਿੰਨੇ ਕੁ ਮਹੀਨੇ ਦੇ? ਮਹੀਨੇ ਦੇ ਸਾਜੀ ਹਵਾਈ ਕੰਮ ਆ, ਬਹੁਤ ਵੀ ਬਚ ਸਕਦੇ ਆ, ਥੋੜੇ ਵੀ ਬਚ ਇਹ ਸਕਦੇ। ਸੌਦੇ ਤੇ ਡਿਪੈਂਡ ਅੱਛਾ, ਕਰਦਾ। ਇਹ ਹਵਾਈ ਕੰਮ ਆ। ਜੀ ਸਰ, ਕਿਤੇ ਗਾਹਕ ਲੱਗ ਜਾਂਦਾ ਉਸਤਾਦ ਜੀ, ਕਿਤੇ ਨਹੀਂ ਲੱਗਦਾ। ਹਾਂ ਸਹੀ ਗੱਲ। ਅੱਛਾ ਮੰਡੀ ਚ ਉਹੀ ਇਹ ਪਤਾ ਮੁਲਕ ਦੇ ਹਾਲਾਤ ਨਾਲ ਵੀ ਇਹਦਾ ਬੜਾ ਤੱਲਾ। ਜੀ ਉਸਤਾਦ ਜੀ ਸਾਰੇ ਗੱਲਾਂ ਛੱਡੋ, ਤੁਹਾਨੂੰ ਮੈਂ ਦੱਸਦਾ। ਇਹਨੇ ਲੂਮਾਂ ਜਵਾੜ ਉਹ ਨਹੀਂ ਲੂਮਾ ਤੋਂ ਯਾਰ ਹਟ ਕੇ ਯਾਰ ਗੱਲ ਤੇਰੀ ਸੁਣ ਲਈ ਨਾ, ਤੇਰੀ ਮੰਡੀ, ਤੇਰੇ ਸੌਦੇ, ਤੇਰਾ ਸਾਰਾ ਸੁਣ ਲਿਆ, ਉਹਦਾ ਸੁਣ ਲੈਣਾ। ਜੇ ਉਹ ਬੰਦਾ ਇੰਨੇ ਪੈਸੇ ਲਾ ਰਿਹਾ ਯਾਰ, ਉਹਨੂੰ ਕੋਈ ਫਾਇਦਾ ਵੀ ਹੋਣਾ ਚਾਹੀਦਾ। ਉਸਤਾਦ ਜੀ ਤੁਸੀਂ ਮੱਛੀਆਂ ਦਾ ਫਾਰਮ ਇੱਕ ਠੀਕ ਆ। ਨਹੀਂ ਮੈਂ ਨਹੀਂ ਕਰਨਾ, ਨਹੀਂ ਮੈਂ ਕਰਨਾ। ਹਾਂ ਤੁਸੀਂ ਮੈਨੂੰ ਆਈਡੀਆ ਦੇਣਾ ਵਾ। ਉਹ ਕਿਹਦਾ? ਮੱਛਲੀਆਂ ਦਾ ਅੱਛਾ। ਹਾਂ ਮੈਂ ਮੱਛੀਆਂ ਅੱਛਾ ਮੱਛਲੀਆਂ ਦਾ ਫਾਰਮ। ਹਾਂਜੀ ਉਸਤਾਦ ਜੀ। ਟਾਫੀਆਂ ਨਹੀਂ ਯਾਰ ਮੱਛਲੀਆਂ ਨਹੀਂ। ਮੱਛਲੀ ਫਿਸ਼ ਫਾਰਮ ਕਿਹਾ ਨਾ। ਫਿਸ਼ ਫਾਰਮ ਉਸਤਾਦ ਜੀ ਬਣਾਉਣਾ ਵਾ। ਬਣਾ ਲਿਆ। ਉਸਤਾਦ ਜੀ ਤੁਸੀਂ ਹਿਸਾਬ ਲਾ ਲਓ, ਇੱਕ ਮੱਛੀ 90 ਲੱਖ ਆਂਡੇ ਦਿੰਦੀ। ਹੈ। 90 ਲੱਖ। ਉਹ ਭਾਜੀ ਨੂੰ ਵੀ ਕੁਝ ਦਊਗੀ, ਕੋਈ ਰੁਪਈਆ ਪੈਸਾ ਵੀ ਦਊਗੀ ਕਿ ਆਂਡੇ ਦੇਈ ਜਾਊਗੀ? ਨਹੀਂ ਇਹ ਮਹੀਨੇ ਬਾਅਦ ਤੂੰ ਮੈਨੂੰ ਮਤਲਬ ਕਿ 45 ਲੱਖ ਆਂਡਾ ਦੇ ਦਿਆ ਕਰੇਗਾ ਵਿੱਚ ਉਹਦਾ। ਨਹੀਂ ਉਹ ਬੱਚੇ ਪਾਲਨੇ ਆ ਸਾਜੀ ਆਪਾਂ ਉਸੇ। ਅੱਛਾ 90 ਲੱਖ ਆਂਡੇ ਦਿੰਦੀ ਕਿਦੋਂ? ਰੋਜ਼ ਕੇ ਮਹੀਨੇ ਬਾਅਦ? ਨਹੀਂ ਮਹੀਨੇ ਬਾਅਦ। ਤੇ ਉਹਦੇ ਚੋਂ 90 ਲੱਖ ਮੱਛਲੀਆਂ ਨਿਕਲਦੀਆਂ ਨੇ। ਹਾਂਜੀ ਉਹ ਫਿਰ ਪੱਲਾ ਦਾ ਫਾਰਮ, ਯਾਨੀ ਕਿ ਇੱਕ ਫਾਰਮ ਨਾਲ ਓਏ ਇੱਕ ਸਾਰਾ ਮਿੰਟ, ਫਾਰਮ ਗੱਲ ਤੇ ਸੁਣ ਵੀ 90 ਲੱਖ ਆਂਡਾ ਦੇ ਜਾਂਦੇ, ਹੋਰ ਕੋਈ ਗੱਲਬਾਤ ਗੁਫ਼ਤਗੂ ਕੁਝ ਨਹੀਂ ਕਰਦੀ ਉਹ ਉਹ? ਯਾਰ ਮੱਛੀ ਨੇ ਹੋਰ ਕਹਿੰਦੇ ਦੀ ਗੱਲ ਤੇ ਸੁਣ ਲਾ। ਅੱਛਾ ਜੀ ਠੀਕ ਹੈ, ਇੱਕ ਮਿੰਟ ਯਾਰ ਕਿਸੇ ਗੱਲ ਪੱਲੇ ਪੈ ਲੈ। ਗੱਲ ਯਾਰ ਪੱਲੇ ਪੈਣ ਤੋਂ ਪੈ ਲਿਓ। ਪੈਸੇ ਕਿੱਦਾਂ ਆਉਣਗੇ? ਉਸਤਾਦ ਜੀ ਪੈਸੇ ਹੋਣੇ ਆ ਜਦੋਂ ਅਸੀਂ ਵੇਚਣੀਆਂ ਮਾਰਕੀਟ 'ਚ ਜਾ ਕੇ। ਮੱਛੀ ਭਾਈ ਉਸਤਾਦ ਜੀ। ਤੁਹਾਡੀ ਫਿਰ ਇਹਦਾ ਸੋਚ ਮਤਲਬ ਇਨਵੈਸਟਮੈਂਟ 10 ਲੱਖ ਦੀ ਤਰ੍ਹਾਂ ਤੂੰ ਤੇ ਇੱਕ ਮੱਛੀ ਲਏਗਾ। ਆਹੋ ਇੱਕ ਮੱਛੀ ਲੈ ਉਹਦੇ 90 ਲੱਖ ਆਂਡੇ ਲੈ। 900 ਦੀ ਆ ਜਾਣੀ ਸਾਜੀ। 900 ਦੀ ਵੀ ਨਹੀਂ ਹੋਣੀ। ਕਿਹੜੀ ਕਿੰਨੇ ਦੀ ਉਹਦੀ ਜਿਹੜੀ 90 ਲੱਖ ਆਂਡੇ ਜੀ ਦੀ? ਜਿਹੜੀ ਸਮੁੰਦਰ 'ਚੋਂ ਫੜਨੀ ਨਾ, ਅਸੀਂ ਸਮੁੰਦਰ 'ਚੋਂ ਉਹ ਵੀ ਚਸ਼ਮੇ ਵਾਲੀ ਦੀ ਤੇ ਲੈਣੀ। ਉਹ ਵੀ ਤੈਨੂੰ ਮੈਂ ਕਿਰਾਇਆ ਦੇਣਾ, ਤੂੰ ਉੱਥੋਂ ਫੜ ਲਿਆਉਣੀ, ਫਿਰ 10 ਲੱਖ ਤੇ ਵੀ ਬਚ ਗਿਆ ਆਪਣਾ। ਹਾਂਜੀ ਉਹ ਲਿਆਉਣੀ ਆ, ਉਹ ਲਿਆ ਕੇ ਅਸੀਂ ਇਨਵੈਸਟ ਕਰਨਾ ਵਾ। ਜਦੋਂ ਅਸੀਂ ਫਾਰਮ ਬਣਾ ਲੈਣਾ ਨਾ ਸਾਜ ਜੀ। ਅੱਛਾ ਫਾਰਮ ਦੇ ਪੈਸੇ ਲੱਗਣੇ। ਹਾਂਜੀ ਫਾਰਮ ਉਹਦੇ ਪੈਸੇ ਲੱਗਣੇ, ਜਦੋਂ ਅਸੀਂ ਉੱਥੇ ਸਾਰਾ ਕੁਝ ਇੰਤਜ਼ਾਮ ਕਰਨਾ, ਵਿੱਚ ਪਾਣੀ, ਵਿੱਚ ਖੁਰਾਕ, ਇਹ ਜੋ ਖੁਰਾਕ ਸੁੱਟੀ ਦੀ ਤਾਂ ਮੁਰਗੀਆਂ ਨੂੰ ਫੀਡ ਦੇਈਦੀ ਹੈ, ਏਦਾਂ ਫੀਡ ਦੇ ਪੈਸੇ ਲੱਗਣੇ ਆ। ਉਹ ਫਿਰ ਮੁੜ ਕੇ ਜਦੋਂ ਅਸੀਂ 6 ਮਹੀਨੇ ਬਾਅਦ ਜਦੋਂ ਸੀਜ਼ਨ ਹੁੰਦਾ ਸਰਦੀਆਂ ਦਾ, ਲੋਕੀ ਮੱਛੀ ਕਿੰਨੀ ਖਾਂਦੇ ਆ। ਅੱਛਾ ਠੀਕ ਹੈ। ਉਹ 90 ਲੱਖ ਦੀ 90 ਲੱਖ ਚੋਂ ਕੁਝ ਮਰ ਵੀ ਜਾਣਗੀਆਂ, ਕੋਈ ਆਂਡੇ ਖਰਾਬ ਹੋ ਗਏ, ਕੋਈ ਇਹ ਉਹ। ਜੀ ਨਹੀਂ ਹੁੰਦੇ ਉਸ ਏਦਾਂ ਤੁਸੀਂ ਹੁੰਦੇ ਆ, ਨਜ਼ਰ ਆਉਂਦੇ ਸਾਜੀ, ਗੱਲ ਕਰਨ ਦੇ ਕੋਈ ਆਂਡੇ ਗੰਦੇ ਨਿਕਲ ਆਏ ਵਿੱਚੋਂ। ਤੁਹਾਡੇ ਸਾਹਮਣੇ ਸਾਜੀ ਸ਼ੋਅ ਹੋਣ ਡਈ। ਸਾਜ 90 ਲੱਖ ਆਂਡੇ 'ਚ ਚਲੋ 10 ਲੱਖ ਖਰਾਬ ਹੋ ਗਏ, ਹਾਂ ਪਿੱਛੇ 80 ਲੱਖ ਬਚ ਗਏ। ਤੇ 80 ਲੱਖ ਮੱਛਲੀਆਂ ਹੁਣ ਵੱਡੀਆਂ ਹੋ ਗਈਆਂ। ਹਾਂਜੀ 80 ਲੱਖ ਨੂੰ ਦਰੋ ਦਿਓ ਕਿੰਨੇ ਰੁਪਏ ਕਿਲੋ ਮੱਛੀ? ਆਹੋ। ਇੱਕ ਦਾਣਾ ਕਿੰਨੇ ਦਾ ਬਣਦਾ? 2.5 ਕਿਲੋ ਦਾ ਬਣ ਗਿਆ ਤੁਹਾਡੇ ਇਹ ਕਿੰਨੀ ਦੇਰ ਬਾਅਦ ਉਹ ਆਂਡੇ ਚੋਂ ਨਿਕਲ ਕੇ ਵੱਡੀ ਮੱਛੀ ਬਣ ਜਾਂਦੀ?
ਤਾਂ ਜੀ ਉਹ ਜਿੰਨਾ ਦਾ ਟਾਈਮ ਹੁੰਦਾ ਵਾ 2 ਸਾਲ ਸਰ ਉਹ ਨਹੀਂ 2 ਸਾਲ ਨਹੀਂ ਯਾਰ, ਤੈਨੂੰ ਬਹੁਤਾ ਪਤਾ ਯਾਰ 2 ਸਾਲ ਉਹ ਯਾਰ ਕਾਹਨੂੰ ਕਿਉਂ ਉਸਤਾਦ ਜੀ ਪੈਸੇ ਡਬੋਣੇ ਯਾਰ ਅੱਛਾ ਜੀ, ਇੱਕ ਮਿੰਟ, ਤੁਹਾਡਾ ਵੀ ਆ ਗਿਆ ਕਾਰੋਬਾਰ ਮੇਰੇ ਤੱਕ, ਉਸਤਾਦ ਜੀ ਮੁਹਤਰਮ ਤੁਹਾਡਾ ਵੀ ਆ ਗਿਆ। ਤੁਹਾਡਾ ਥੋੜਾ ਜਿਹਾ ਮੈਂ ਕਨਫਿਊਜ਼ ਆ, ਤੁਹਾਡਾ ਦੱਸੋ ਕੀ ਆ? ਮੇਰੀ ਸੁਣੋ ਗੱਲ, ਉਸਤਾਦ ਜੀ ਕੰਮ ਕਰੀਦਾ ਸੁੱਕਾ ਸੁੱਕਾ ਵੀ ਇਧਰੋਂ ਲਵੋ ਇਧਰੋਂ ਵੇਚੋ, ਤੁਸੀਂ ਇਸ ਚੰਜਰ ਚ ਪੈ ਹਾਂ ਹਾਂ, ਉਹ ਯਾਰ ਮੱਛੀ ਦਾ ਕੰਮ ਚੰਗਾ ਭਲਾ ਮਿੱਠੇ ਬਹੁਤ ਅੱਛਾ ਸੋਹਣਾ ਵਾ। ਹੋਇਆ ਹੈ। ਇੱਧਰੋਂ ਮੱਛੀ ਜਵਾਨ ਹੋਈ, ਪਾਸਪੋਰਟ ਬਣਾਇਆ, ਨਾਲ ਲੈ ਗਏ, ਉੱਥੇ ਵੇਚਦੀ। ਬਾਹਰ ਲੈ ਜਾ ਕੇ ਯੂਰਪ ਚ, ਓ ਹੋ ਡਾਲਰਾਂ ਚ। ਯਾਰ ਤੁਸੀਂ ਪਤਾ ਕਹਿੰਦੇ ਨੇ ਚੋਰ ਚੋਰੀ ਤੋਂ ਜਾਏ ਹੇਰਾ ਫੇਰੀ ਤਾਂ ਅਸੀਂ ਥੀਏਟਰ ਛੱਡਿਆ, ਅਸੀਂ ਭੁੱਲੇ ਨਹੀਂ, ਸਾਡੇ ਅੱਜ ਵੀ ਅੰਦਰ ਉਹੀ ਕੁਛ, ਅਸੀਂ ਸਿਰਫ ਜਾਣ ਕੇ ਉੱਤੋਂ ਨਾ ਇੱਕ ਝੂਠ ਦਾ ਇੱਥੇ ਪਟਾ ਪਾਇਆ, ਅੰਦਰ ਸਾਡੇ ਭਰਿਆ ਪਿਆ ਉਸੇ ਕੁਛ ਉਹੀ। ਨਾ ਯਾਰ ਪੈਸੇ ਵੇ ਖੰਡ ਲਵਾਤੀ ਯਾਰ ਤੇ ਸਾਜੀ ਦੇਖੇ ਯਾਰ। ਉਸਤਾਦ ਜੀ ਤੁਹਾਨੂੰ ਸਹੀ ਕੰਮ ਦੱਸਾਂਗਾ, ਤੁਸੀਂ ਕਰਨਾ ਕਰਾਉਣਾ ਕੱਖ ਵੀ ਨਹੀਂ। ਉਹ ਥੋਕਮ ਲੱਗੇਗਾ ਠੀਕ ਹੈ। ਉਹ ਥੁੱਕ ਮਲੰਗੇ ਇਹਦੇ ਚ ਨਾ ਪਾ, ਮੇਰੀ ਮਿਹਰਬਾਨੀ। ਨਹੀਂ ਉਸਤਾਦ ਜੀ, ਦੁੱਖ ਮਲੰਗਾ ਯਾਰ। ਯਾਰ ਥੁੱਕ ਮਲੰਗਾਂ ਦਾ ਕਮਾਦ, ਕਹਿੰਦਾ ਕਿਹੜਾ ਕਮਾਦ ਹੁੰਦਾ ਥੁੱਕ ਮਲੰਗਾ? ਉਸਤਾਦ ਜੀ ਥੋਕਮ ਲੱਗੇ ਤੇ ਕਮਾਸੀ ਸਾਜੀ ਲੱਗਦਾ। ਕੱਪ ਵਾਕਿਆ ਉਹਨੇ ਗੱਲ ਹੋ, ਯਕੀਨ ਕਰੋ ਮੇਰੇ ਆ ਹਾਂਜੀ। ਐਵੇਂ ਮਲਾਈ ਵਾਲੀ ਚਾਹ ਬਣ ਜਾਣੀ। ਤੁਸੀਂ ਮੈਨੂੰ 10 ਲੱਖ ਰੁਪਏ ਦੇਣਾ, ਮੁੰਡੇ ਆਪਣੇ ਕੋਲ 25-30 ਹੋ ਜਾਣੇ ਆ। ਅਨਵਲਟੀ ਥਲੇ ਮੱਛੀ ਦੀ ਮਾਰਕੀਟ ਨਹੀਂ ਲੱਗਦੀ, ਉਹਦਾ ਚਾਨਾ ਲਾਉਂਦੇ ਆ। ਆ ਗਿਆ ਫਿਰ ਤੂੰ ਉਹਦੇ ਨਹੀਂ 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 ਪੁਰ ਕਰਾ ਦਿਓ, ਆਪਾਂ ਚਾਨਾ ਲੈਣਾ ਵਾ। ਚਾਨਾ ਚਾਨਾ ਇੱਥੇ ਲਿਆ ਕੇ ਆਪਾਂ ਰੱਖਣੀ 20-25 ਔਰਤਾਂ, ਤੁਸੀਂ ਅੰਦਰ ਆਪਣਾ ਕੰਮ ਕਰੋ, ਏਸੀ ਚ ਪਵੋ, ਉਹ ਮਾਈਆਂ ਆਪਣਾ ਕੰਮ ਬਾਹਰ ਕਰਨਗੀਆਂ। ਚਾਨੇ ਨੂੰ ਕੀ ਕਰਨਾ? ਚਾਨਾ ਜੋੜ ਜੋੜ ਕੇ ਚਾਨਣਾ ਕੀ ਹੁੰਦਾ ਹੈ? ਉਹ ਉੱਪਰਲਾ ਛਿਲਕਾ ਛਾ। ਹਾਂ, ਚਾਨੇ ਜੋੜ ਜੋੜ ਕੇ ਹਾਰ ਬਣ ਗਏ, ਬ੍ਰੈਸਲੇਟ ਬਣ ਗਏ, ਨੈਕਲਸ ਬਣ ਗਏ, ਆ ਕਾਂਟੇ ਬਣ ਗਏ। ਯਕੀਨ ਕਰੋ 150-150 ਰੁਪਏ ਦਾ 2 ਕਾਂਟੇ ਦਾ ਸੈੱਟ ਬਣਦਾ। ਨਹੀਂ ਨਹੀਂ, ਮੈਂ ਸਿਰਫ 10 ਲੱਖ ਦੇਣਾ, ਬਾਕੀ ਮਾਈਆਂ ਮੁਈਆਂ ਤੁਸੀਂ ਘਰ ਲੈ ਕੇ ਜਾਣੀਆਂ ਨੇ। ਨਹੀਂ ਨਹੀਂ, ਸਾਡੇ ਕੋਲ 2-3 ਪਾਈਆਂ ਹੀ ਆ। ਨਹੀਂ ਨਹੀਂ, ਇੱਥੇ ਨਹੀਂ 20-25। ਓ ਯਾਰ ਤੂੰ ਸਾਰੀਆਂ ਗੱਲਾਂ ਛੱਡ ਦੇ। ਤਾਂ ਅੱਜ ਹੀ ਮੇਰੀ ਤੁਸੀਂ ਪੂਰੀ ਸੁਣੀ ਨਹੀਂ। ਉਧਰੋਂ ਅੰਬਾਂ ਦੀ ਪੇਟੀ ਪੂਰੀ ਗੱਡੀ ਲੈਣੇ 300 ਪੇਟੀ ਦੀ ਪੂਰੀ ਵੱਡੀ ਮਸਦਾ। ਓਏ ਪੁਰਾਣੇ ਕੰਮ ਹੋ ਗਏ ਆ ਇੱਥੇ ਆ ਯਾਰ। ਗਿਆ ਅੰਬ ਦੀ ਪੇਟੀ। ਯਾਰ ਮੈਂ 12 ਮਹੀਨੇ ਦਾ ਕੰਮ ਲੱਭ ਰਿਹਾ, ਮੈਂ ਸੀਜ਼ਨ ਟੂ ਸੀਜ਼ਨ ਲੜੇ ਮੇਰੇ। ਸਾਜੀ ਸੀਜ਼ਨ ਕੋ ਚੇਂਜ ਹੁੰਦਾ ਨਾ, ਹਰ ਚੀਜ਼ ਫਲ ਚੇਂਜ ਨਹੀਂ ਹੁੰਦਾ। ਓਏ ਇੱਕ ਨੂੰ ਉਹ ਭਾਈ ਵੀ ਕੱਲ ਵੇਚਣਾ ਸੀ। ਸੌਰੀ ਮਦਾਦ ਭਾਈ, ਮੈਂ ਹੁਣ ਦੱਸੋ ਵੀ ਤੁਸੀਂ 12 ਮਹੀਨੇ ਦਾ ਕੰਮ ਕਹਿਣ ਦੇ। ਹਾਂ 12 12 ਮਹੀਨੇ ਦਾ ਯਾਨੀ ਕੰਮ 12 ਮਹੀਨੇ ਤੋਂ ਬਾਅਦ ਕਿ ਐਵਰੇਜ ਉਹਦਾ ਇਹ ਨਾ ਫਰਕ ਪਵੇ ਜੀ, ਸੀਜ਼ਨ ਮੁੱਕ ਗਿਆ, ਸੀਜ਼ਨ ਇੰਜ ਦਾ ਨਾ ਹੋਵੇ। ਤੁਹਾਡਾ 10 ਲੱਖ ਦੇ ਨਾਲ 3-4 ਮਹੀਨੇ 10 ਲੱਖ ਡਬਲ ਕਰਾਵਾਂ, ਮੰਨੋ। ਯਾਰ ਕੀ ਕਹਾਂ। ਬੜੀ ਗੱਲ ਹੈ ਮਿੱਠੇ ਤੇਰੇ ਕੋਲ। ਉਸਤਾਦ ਜੀ ਟੀਕੇ ਦੀ ਰਬੜ ਦਾ ਪਤਾ ਨਹੀਂ, ਟੀਕੇ ਦੇ ਅੰਦਰ ਰਬੜ ਹੁੰਦੀ ਕਾਲੀ, ਹਾਂ ਟੀਕੇ ਦੇ ਅੰਦਰ ਜਿਹੜੀ, ਹਾਂ ਉਹਦਾ ਕਰ ਲਈਏ। ਨਹੀਂ ਉਹ ਟੀਕੇ ਦੀ ਰਬੜ, ਪੁਰਾਣੇ ਟੀਕੇ ਦੀ ਰਬੜ ਕੱਢਣੀ, ਰਬੜ ਕੱਢਣੀ ਆ, ਕੱਢ ਲਈ। ਉਹ ਧੋ ਕੇ ਅੱਛੇ ਤਰੀਕੇ ਨਾਲ ਜਰਾਸੀਮ ਤੋਂ ਪਾਕ ਕਰਨਾ, ਕਰ ਲੈ। ਦਵਾਈ ਲੱਗਣੀ ਹੈ, ਉਹ ਰਬੜ ਨਵੀਂ ਬਣਾ ਬਾਅਦ ਵਿੱਚ ਦੇਣੀ ਹੈ। ਉਹ ਰਬੜ ਜਿਹੜੀ ਹੈ ਦੇਖੋ, ਜੇ ਤੁਸੀਂ ਧੋਣੀ ਆ, ਤੁਹਾਡੀ ਇੰਨੀ ਉੱਤੇ ਲਾਗਤ ਨਹੀਂ ਆਉਣੀ, ਸਰਫ ਲੱਗਣਾ, ਮਾਈ ਲੱਗਣੀ ਆ, ਤੇ ਕੰਮ ਤੋਂ ਕੰਮ ਤੁਹਾਡਾ ਨਾ 1.5 ਰੁਪਏ ਦੀ ਲਾਗਤ ਆ, ਉਹ ਤੁਹਾਡੀ 20 ਰੁਪਏ ਦੀ ਵਿਕਣੀ ਹੈ। ਉਹ ਮੈਂ ਨਹੀਂ ਕਰਨਾ, ਤੂੰ ਕਰਨਾ ਵਾ। ਤੁਸੀਂ ਅੰਦਰ ਪੈਣਾ ਵਾ, ਮਾਈਆਂ ਤੇ ਮੈਂ ਧਿਆਨ ਯਾਰ ਰੱਖਣਾ। ਮਿੱਠੇ ਯਾਰ, ਖੁਦਾ ਦਾ ਨਹੀਂ ਤੁਹਾਡੀ ਓਏ ਮਿਹਰਬਾਨੀ। ਯਾਰ ਛੱਡ ਸਾਜੀ ਦੇ। ਮੈਨੂੰ ਇਜਾਜ਼ਤ ਹੈ ਬੋਲਣ ਦੀ, ਮੈਨੂੰ ਇਜਾਜ਼ਤ ਹੈ ਜੀ ਬੋਲਣ ਸਾਰੇ ਇੱਕ ਮਿੰਟ ਆ ਜਾਓ। ਹਾਂਜੀ ਦੀ। 1 ਮਿੰਟ ਠਹਿਰੋ ਯਾਰ। 2-3 ਮਿੰਟ ਚ ਜਿਹੜੀ ਗੱਲ ਕਰਨੀ ਕਰ ਦੱਸੋ। ਸਾਜੀ ਸੋਹਣਾ ਇੱਥੇ ਬਾਹਰ ਇੱਕ ਰੈਸਟੋਰੈਂਟ ਬਣਾਉਣਾ ਮੈਂ 10 ਲੱਖ ਦੇ ਵਿੱਚ, ਬਿਹਤਰੀਨ ਖੋਏ ਵਾਲੇ ਚਨੇ, ਠੀਕ ਹੈ ਠੀਕ ਹੈ, ਨਾਲ ਸੋਹਣੇ ਪਾਏ, ਠੀਕ ਹੈ। ਨਾਲ ਹਲੀਮ, ਠੀਕ ਹੈ। 2-3 ਰੂਮ ਬਣਾਏ ਉਹਨਾਂ ਚ ਏਸੀ ਲਾ ਕੇ, ਫੈਮਿਲੀ ਰੈਸਟੋਰੈਂਟ। ਇਹ 10 ਲੱਖ ਤੇ 10 ਲੱਖ ਦੇ ਤੇ 3 ਏਸੀ ਆ ਜਣੇ। ਹਾਂਜੀ ਓ ਯਾਰ ਛੱਡ। ਸਾਜੀ ਉਹ ਇੱਕ ਛੱਡ ਦੋ, ਲੱਖ 10 ਨਾ। ਲੱਖ ਚ ਮੇਰਾ ਕੰਮ ਹੈ। ਤੂੰ ਜਿਹੜੇ ਨਾਸ਼ਤੇ ਵਾਲੇ ਚਨੇ ਹੁੰਦੇ ਪਕਾ ਲੈਣਾ ਤੂੰ, ਖੋਏ ਵਾਲੇ, ਹਾਂਜੀ ਤੁਸੀਂ ਭੈਣ ਸਵੇਰੇ ਸਾਨੂੰ ਪਕਾ ਕੇ ਦਿਖਾਉਣੇ। ਠੀਕ ਹੈ ਸਰ। ਆਹ ਤਾਂ ਜ਼ਿੰਮੇਵਾਰੀ ਪਾਓ ਨੇ ਤੇ। ਨਹੀਂ ਨਹੀਂ, ਸੱਚੀ ਗੜਗੀਲੇ ਚ ਹੋ ਗਿਆ ਨਾ, ਹਾਂਜੀ। ਆਪਾਂ ਰਲ ਕੇ ਹੋਟਲ ਪਾਵਾਂਗੇ। ਠੀਕ ਹੈ ਸਰ। ਅੱਛਾ ਉਸਤਾਦ ਜੀ ਕੰਮ ਅੱਛਾ ਜੀ। ਸੁੱਕਾ ਸੁੱਕਾ ਕਰਿਆ ਕਰੋ। ਯਾਰ ਇੱਕ ਮਿੰਟ, ਉਹ ਮੇਰਾ ਇੱਕ ਯਾਰ ਇਹਨੇ ਹੈਗਾ। 10 ਲੱਖ ਡੁਬਾ ਦੇਣਾ ਵਾ, ਤੁਸੀਂ ਵੀ ਦੇਖਣਾ। ਲਓ ਜੀ, ਗੜਗੀਲਾ ਚਨੇ ਬਣਾਏਗਾ, ਉਹਦਾ ਨਾਲ ਵਲੌਗ ਵੀ ਬਣਾਉਣਾ, ਇਹਨਾਂ ਦੇ ਸਾਹਮਣੇ ਕਰਨਾ ਸਾਰਾ ਕੁਝ, ਓਕੇ। ਔਰ ਅਸੀਂ ਖਾਵਾਂਗੇ, ਅਸੀਂ ਜੈਨੂਇਨ ਰਿਵਿਊ ਦੇਵਾਂਗੇ ਕਿ ਭੈਣ ਵਾਕਈ ਮਜ਼ੇਦਾਰ ਆ। ਠੀਕ ਹੋ ਗਿਆ। ਅਗਰ ਮਜ਼ੇਦਾਰ ਹੋਏ ਠੀਕ ਹੈ ਸਰ ਜੀ। ਤੇ ਗੜਗੀਲਾ ਜੀ ਤੁਹਾਨੂੰ ਹੋਟਲ, ਤੁਸੀਂ ਛੱਡੋ ਸਾਰਾ ਕੁਝ, ਤੁਸੀਂ ਆਰਾਮ ਨਾਲ ਆਪਣੀ ਜ਼ਿੰਦਗੀ ਸਕੂਨ ਕਾਰੋਬਾਰ ਸ਼ੁਰੂ ਕਰੋ। ਹਾਂ। ਫਿਰ ਆਪਾਂ ਵਧਾ ਲਾਂਗੇ, ਫਿਰ ਇੱਕ ਹੋਟਲ ਇੱਥੇ, ਦੂਜਾ ਪਰੇ ਰਜ਼ਾਬਾਦ, ਤੀਜਾ ਸ਼ੇਖੂਪੁਰੇ, ਲਾਹੌਰ ਚ। ਭਾਈ ਜੋ ਮਰਜ਼ੀ ਕਰਾਈਏ, ਲੇਕਿਨ ਆਹ ਨਾ ਛਡਾਈਓ, ਤੁਹਾਡੀ ਮਿਹਰਬਾਨੀ। ਹੁਣ ਅਸੀਂ ਥੀਏਟਰ ਛੱਡਿਆ, ਹੁਣ ਆਹ ਨਾ ਛਡਾਈਓ। ਕਾਰੋਬਾਰ ਕਰਨੇ ਆ ਯਾਰ। ਮੈਂ ਕਰਨਾ ਹੀ ਨਹੀਂ ਸਾਜੀ। ਵਿੱਕੀ ਭਾਈ ਨੇ ਨਾ ਇਹਨੂੰ ਕਿਹਾ ਹੱਥ ਧੋ ਕੇ ਆ। ਇਹ ਹੱਥ ਧੋ ਕੇ ਤੇ ਮੇਰੇ ਪਿੱਛੇ ਪੈ ਜਾ। ਨਹੀਂ ਨਹੀਂ, ਗੜਗੀਲਾ ਹੱਥ ਧੋ ਕੇ ਆਇਆ। ਕਹਿੰਦਾ ਹਾਂਜੀ ਭਾਈ ਤੁਸੀਂ ਕਹਿ ਰਹੇ ਸੀ ਹੱਥ ਧੋ ਕੇ ਆ, ਤੇ ਉਹਨਾਂ ਨੇ ਕਹਿੰਦੇ ਚੰਗੀ ਤਰ੍ਹਾਂ ਧੋਤੇ? ਕਹਿੰਦੇ ਹਾਂ। ਉਹਨੇ ਹੱਥ ਚੁੰਮ ਲਏ। ਕਹਿੰਦਾ ਐਡੇ ਸੋਹਣੇ ਚਨੇ ਬਣਾਏ ਸੀ ਉਸਤਾਦ ਜੀ ਇਸ ਬੰਦੇ ਨੇ। ਤੇਰੇ ਫਿਰ ਕਿਹਾ ਕਹਿੰਦੇ ਮੈਂ ਉਸਤਾਦ ਮੁਹਤਰਮ ਫਾਈਨਲ, ਮੈਂ ਕਿਸੇ ਦੀ ਉਂਝ ਤਾਰੀਫ ਨਹੀਂ ਕਰਦਾ। ਗੜਗੀਲਾ ਸਾਹਿਬ, ਤੁਸੀਂ ਹਾਂਜੀ। ਸਵੇਰੇ ਚਨੇ ਬਣਾਉਣੇ ਨੇ। ਖਾਨ ਸਾਹਿਬ ਨਜ਼ਾਕਤ ਅਲੀ ਸਾਹਿਬ, ਖਾਨ ਸਾਹਿਬ ਹਸਨ ਸਾਹਿਬ ਯਾਰ ਇਹ ਗੱਲਾਂ ਨਹੀਂ, ਤੂੰ ਬਣਾ ਨਹੀਂ ਸਕਦਾ, ਚੁੱਲ੍ਹਾ ਇੱਥੇ ਆ। ਸਾਈ ਸਵੇਰੇ ਤਾਂ ਮੈਂ ਨਾਸ਼ਤਾ ਉਹਨਾਂ ਨਾਲ ਕਰਾਉਣਾ ਵਾ। ਓ ਯਾਰ ਤੂੰ ਇੱਥੇ ਬਣਾਈ ਉਹ ਬਲੌਗ ਓਏ ਵੀ ਹੋਰ ਕਰਨਾ। ਮੈਂ ਕਿਤੇ ਤੇ ਚੌਂਕ 'ਚ ਚੁੱਲ੍ਹਾ ਰੱਖ ਲੈਣਾ ਯਾਰ, ਇੱਥੇ ਹੀ ਰੱਖਣਾ ਵਾ। ਨਹੀਂ ਨਹੀਂ, ਚੌਂਕ 'ਚ ਨਹੀਂ ਚੁੱਲ੍ਹਾ ਹਾਂਜੀ, ਰੱਖੀ। ਮੇਰੀ ਗੱਲ ਸੁਣ, ਹਾਂਜੀ ਭਾਜੀ। ਇਹ ਚੁੱਲ੍ਹਾ ਪਿਆ ਪਿਆਜ਼ ਆ ਰਿਹਾ ਨਜ਼ਰ, ਜੀ ਸਾਜੀ। ਇਹਦੇ ਤੁਸੀਂ ਸਾਰਾ ਸਮਾਨ, ਤਵਾ ਤੁਵਾ, ਇਹ ਉਹ, ਤੈਨੂੰ ਪਤਾ ਹਰ ਚੀਜ਼ ਹੈਗੀ, ਪੂਰੀ ਰੈਸਿਪੀ ਪਈ। ਪਤੀਲਾ ਪਤੂਲਾ ਸਭ ਕੁਝ। ਓਕੇ ਇਹਦਾ ਵਲੌਗ ਬਣੇਗਾ। ਓਕੇ ਸਾਜੀ। ਤੈਨੂੰ ਕਿੰਨੇ ਮੁੰਡੇ ਨਾਲ ਚਾਹੀਦੇ ਨੇ ਜਿਹੜੇ ਤੈਨੂੰ ਹੈਲਪਰ, ਉਹ ਵੀ ਦੱਸ ਦੇ, ਮੈਂ ਤੈਨੂੰ ਪਹਿਲੇ ਤਰ੍ਹਾਂ ਸੈਟਿੰਗ ਕਰ ਦੇ। ਇੱਕ ਮਿੱਠਾ ਮਿੱਠਾ ਦੇ ਉਹਨਾਂ ਦਿਓ ਦੇ ਕਾਲੂ। ਕਾਲੂ ਨੇ ਤੇ ਆਉਣਾ ਰਾਤ ਨੂੰ, ਇਹਨੇ ਛੋਲੇ ਕਿੱਥੇ
ਚਲੋ ਵੀ ਜਿਹੜੇ ਮਿੱਠਾ ਦੇ ਦਿਓ। ਮਿੱਠਾ ਸੁਭਾ ਆ ਜਾਂਦਾ ਵਾ ਜਲਦੀ। ਓਕੇ ਮਿੱਠਾ ਤੁਹਾਡੇ ਨਾਲ ਲੱਗੇਗਾ ਹੈਲਪਰ, ਠੀਕ ਹੈ ਜੀ। ਨਾਲ ਤੁਹਾਡੇ ਸਲਮਾਨ ਤੁਹਾਡਾ ਇਹਦਾ ਬੀਪੀ ਲੋ ਹੋ ਜਾਂਦਾ ਸਾਜੀ ਨੂੰ ਰਹਿਣ ਦਿਓ। ਅੱਛਾ ਉਹ ਕਿਹੜੀ ਛੋਲੇ ਗੱਲੋਂ? ਉਹ ਪੁੱਛ ਲਓ ਤੁਹਾਡੇ ਦੂਸਰਾ ਸਾਹਮਣੇ ਮੁੰਡਾ ਰੱਖ ਲੈਂਦੇ ਆ। ਉਹ ਨਾ ਕਿ ਮੇਰੇ ਵਰਗੇ ਹੋ ਗਏ ਸਾਜੀ। ਇੱਕ ਮਿੰਟ ਆ ਜੋ ਯਾਰ, ਹੁਣ ਇੱਕ ਮਿੰਟ ਫਾਈਨਲ ਗੱਲ ਸੁਣ ਲੈਣ ਦਿਓ। ਮਿੱਠਾ ਸਾਹਿਬ ਤੁਹਾਡੇ ਨਾਲ ਹੈਲਪਰ ਜਿਹੜੇ ਆ ਚੀਜ਼ ਫੜਾਉਣੀ ਆ ਚੀਜ਼ ਫੜਾਉਣੀ। ਜੀ ਸਲਮਾਨ ਸਾਹਿਬ ਤੁਹਾਡੇ ਪ੍ਰੋਡਿਊਸਰ ਜਿਹਨੇ ਪੈਸਾ ਲਾਉਣਾ ਕਿ ਭਾਈ ਮੈਂ ਜੋ ਮੰਗਾਉਣਾ ਇਹਨਾਂ ਨੇ ਇਹਨਾਂ ਨੇ ਲਿਆ ਦੇਣਾ। ਠੀਕ ਹੈ ਠੀਕ ਹੈ ਜੀ। ਜੀ। ਉਸ ਤੋਂ ਬਾਅਦ ਫ੍ਰਿਜ ਪਈ ਹਰ ਚੀਜ਼ ਓਕੇ ਹੈ। ਹਾਂਜੀ ਓਕੇ ਠੀਕ ਹੈ ਜੀ। Okay. ਤੁਸੀਂ ਪਹਿਲੇ ਸਲਮਾਨ ਸਾਹਿਬ ਨੂੰ ਪਰਚੀ ਦੇਣੀ ਹੈ ਕਿ ਭਾਜੀ ਮੈਂ ਆ ਚੀਜ਼ਾਂ ਲਿਆਉਣੀਆਂ ਨੇ, ਪੈਸੇ ਦੇ ਦਿਓ। ਠੀਕ। ਟਮਾਟਰ ਚਨੇ ਇਹ ਉਹ ਜੋ ਵੀ ਆ ਗਿਆ, ਹਾਂਜੀ। ਹਰ ਚੀਜ਼ ਆ ਗਈ। ਹਾਂਜੀ। ਉਸ ਤੋਂ ਬਾਅਦ ਤੁਸੀਂ ਕਿੰਨੀ ਦੇਰ ਚ ਪੱਕਦੇ ਨੇ? ਮੈਨੂੰ ਘੰਟਾ ਡੇਢ ਘੰਟਾ ਤਾਂ ਲੱਗ ਜਾਏਗਾ ਨਾ। ਹਾਂ, ਅਸੀਂ ਵਿੱਚ ਵਿੱਚ ਵਲੋਗ ਬਣਾ ਲਾਂਗੇ ਨਾ 15 ਮਿੰਟ ਦਾ, ਵੀ ਆਹ ਗੜਗੀਲਾ ਸਾਹਿਬ ਸ਼ੁਰੂ ਹੋਣ ਲੱਗੇ ਨੇ, ਸਹੀ ਹੈ। ਆਹ ਚੀਜ਼ਾਂ ਪਾਤੀਆਂ ਨੇ, ਇਹ ਪਾਤੀਆਂ ਨੇ। ਨਹੀਂ ਸਾਜੀ ਸਾਰਾ ਕੁਝ ਨਹੀਂ, ਮੈਂ ਮਸਲਾ ਆਪਣੀ ਪ੍ਰਾਈਵੇਸੀ ਵੀ ਨਹੀਂ ਦੱਸਣੀ। ਇਦਾਂ ਕਈ ਬੰਦੇ ਉਤੋਂ ਚੋਰੀ ਕਰ ਲੈਣ ਮੇਰਾ ਨੁਸਖਾ। ਕੁਲੀਆ ਮੇਰਾ। ਚਲੋ ਤੁਸੀਂ ਉਹ ਨਾ ਦੱਸਣਾ, ਸਾਨੂੰ ਇਹ ਤਾਂ ਪਤਾ ਲੱਗ ਜੂ ਨਾ। ਤੂੰ ਏਦਾਂ ਕਹਿੰਦੀ ਲੋ ਜੀ ਮੈਂ ਨਮਕ ਪਾਤਾ, ਹਾਂ। ਇਹ ਨਾ ਦੱਸੀ ਕਿੰਨਾ ਪਾਇਆ। ਐਦਾਂ ਹੀ ਠੀਕ ਅੱਜ ਮੈਂ ਮਿਰਚ ਪਾਤੀ ਜੀ। ਨਹੀਂ ਤੇ ਫਿਰ ਤਾਂ ਸਾਰਾ ਦੱਸੀ ਨੇ ਉਹ ਯਾਰ ਉਹ ਤਾਂ ਸਾਰਿਆਂ ਨੂੰ ਪਤਾ ਵੀ ਪੈਂਦੀ ਆ, ਲੇਕਿਨ ਮਿਕਦਾਰ ਨਹੀਂ ਨਾ ਦੱਸਣੀ। ਮਿਕਦਾਰ ਨਾ ਦੱਸੀ। ਲੇਕਿਨ ਹੱਥ ਦਾ ਜ਼ਾਇਕਾ ਬੰਦੇ ਦਾ ਆਪਣਾ ਹੁੰਦਾ ਯਾਰ ਉਸਤਾਦ ਜੀ। ਤੂੰ ਇੰਜ ਚੋਰੀ ਨਹੀਂ ਹੁੰਦਾ। YouTube ਤੇ ਵੀਡੀਓ ਨਹੀਂ ਪਈ, ਹਾਂ ਹਾਂਜੀ 36000 ਵੀਡੀਓ ਪਈਆਂ YouTube ਤੇ। ਚਲੋ ਕੋਈ ਜੇ ਆ ਜੀ ਕਰੇਲੇ, ਹੁਣ ਮੈਂ ਇੱਕ ਮਿਸਾਲ ਆ, ਇੱਕ ਦਿਨ ਮੈਂ ਟਰਾਈ ਕੀਤੀ, ਮੈਂ ਕੱਲਾ ਸੀ ਉਸਤਾਦ ਜੀ। ਮੈਂ ਕਿਹਾ ਯਾਰ ਮੈਂ ਕਿੱਦਾਂ, ਮੈਂ ਅੱਧਾ ਕਿਲੋ ਗੋਸ਼ਤ ਲੈਣਾ ਲਾਹੌਰ, ਅੱਛਾ ਅੱਛਾ ਤੇ ਮੈਂ YouTube ਦੀ ਵੀਡੀਓ ਖੋਲ ਲਈ। ਉਹਦੇ ਨਾਲ ਨਾਲ ਉਹ ਚੱਲ। ਜੋ ਕਰੀ ਗਿਆ ਨਾ, ਤੁਸੀਂ ਮੈਂ ਡਿਟੋ ਸੇਮ ਟੂ ਸੇਮ ਉਦਾਂ ਕੀਤਾ, ਪਿੱਛੇ ਕਰ ਵੇਖ ਸੇਮ ਟੂ ਸੇਮ। ਨਹੀਂ ਤੇ ਜ਼ਮੀਨ ਅਸਮਾਨ ਦਾ ਫਰਕ ਸੀ ਉਹਦੇ ਚਿਕਨ ਚ ਤੇ ਮੇਰੇ ਚਿਕਨ ਚ। ਹੁਣ ਦੱਸੋ ਕੀ ਰੌਲਾ ਸੀ? ਹੀਰੋ ਲਾ ਸੀ। ਉਹ ਮੇਰੇ ਵਾਲਾ ਚਿਕਨ ਮੈਂ ਸਾਈਡ ਤੇ ਰੱਖ ਕੇ ਉਤੋਂ ਪਲੇਟ ਬਾਹਰੋਂ ਮੰਗਾ ਕੇ ਮੈਂ ਰੋਟੀ ਖਾਧੀ। ਉਹ ਗ੍ਰੇਵੀ ਗਰੂਵੀ ਵੀ ਸੁੱਕ ਗਈ, ਕੱਲੀਆਂ ਬੋਟ। ਉਹ ਜਿਵੇਂ ਦੇ ਮੈਂ ਪਾਇਆ ਸੀ ਨਾ ਮੁਰਗਾ, ਐਂਡ ਤੇ ਉਵੇਂ ਦਾ ਹੀ ਰਹਿ ਗਿਆ। ਫਿਰ ਉਹ ਕੋਈ ਇਲਮ ਨਹੀਂ ਸੁਣਾ ਤੁਹਾਨੂੰ ਸਾਜੀ ਨਾ ਉਹਦਾ। ਸੁੱਕ ਗਿਆ ਸਾਰਾ ਨਹੀਂ ਕੁਝ। ਇਹ ਕਹਿੰਦੇ ਨੇ ਵੀ ਜਿੱਦਾਂ ਮਾਰੀ ਨੂੰ ਨਹੀਂ, ਤਾਜੀ ਚਨੇ ਦਾ ਜ਼ਿਆਦਾ ਹੁੰਦਾ ਵਾ। ਉਹਨੇ ਐਂਡ ਤੇ ਉਹਨੇ ਕਿਹਾ ਜੀ ਇਹ ਉੱਤੇ ਰੱਖ ਦਿੱਤਾ ਜੀ, ਹੁਣ ਪੱਕ ਰਿਹਾ ਜੀ, ਉਹ ਸਾਰਾ ਮੈਂ ਰੱਖਤਾ। ਹੁਣ ਉਹਨੇ ਕਿਹਾ ਜੀ ਇੰਨੇ ਮਿੰਟ ਬਾਅਦ ਚੁੱਕੋ। ਉਹਨੇ ਚੁੱਕਿਆ ਤੇ ਹੋਰ ਸੀ, ਮੈਂ ਚੁੱਕਿਆ ਤੇ ਹੋਰ ਸੀ। ਹੋਰ ਸੀ। ਜੀ ਲੇਕਿਨ ਉਸਤਾਦ ਜੀ ਗੜਗੀਲੇ ਦਾ ਨਾ ਐਂ ਕਰੋ। ਆਨਲਾਈਨ ਨੇ ਕਿਹਾ ਇਹਨੇ ਗੜਗੀਲੇ ਨਾਖੂਨ ਕੱਟ ਸਾਰੇ। ਚਲ ਇਹਨੇ ਨਾਖੂਨ ਕੱਟੇ, ਉਹਨੇ ਹੱਥ ਚੁੰਮੇ। ਵੀ ਨਾਖਣ ਕਟਾ ਕੇ ਚੁੰਮਣੇ ਇਹ ਤਾਂ ਬਾਹਰ ਵੀ ਇਹ ਚੁੰਮਦਾ। ਹਾਂਡੀ ਹੁੰਡੀ ਬਣਾਉਣ ਤੋਂ ਪਹਿਲੇ ਇੰਨਾ ਹੀ ਗੰਦਾ ਹੁੰਦਾ। ਇਹ ਬਾਅਦ ਚ ਹੱਥ ਚ ਮੁੰਦਾ ਰਹਿੰਦਾ। ਲੇਕਿਨ ਭਾਈ ਨੇ ਤੂੰ ਦੁਨੀਆ ਦੇ ਆਖਰੀ ਅੱਛੇ ਚਨੇ ਵੀ ਬਣਾ ਦੇ ਨਾ, ਹੱਥ ਚੁੰਮਣ ਵਾਲੀ ਡੀਲ ਨਹੀਂ ਹੈਗਾ। ਸਾਜੀ ਮੈਂ ਮੂੰਹ ਚੁੰਮਾਂਗਾ ਤੁਹਾਡਾ। ਨਹੀਂ ਤੂੰ ਮੇਰਾ ਕਦੋਂ ਚੁੰਮੇਗਾ? ਨਹੀਂ ਸਾਜੀ ਫਿਰ ਪਿਓ ਪੁੱਤਾਂ ਵਾਲੀ ਗੱਲ ਤਾਂ ਨਾ ਹੋਈ। ਓਏ ਕਹਿ ਦਿਆ ਜੇ ਮਾਰਕੀਟ ਦੇ ਵਿੱਚ ਮੇਰਾ ਯਾਰ ਉਹਦੀ ਜਰਾਬਾਂ ਦੀ ਹੌਜ਼ਰੀ ਆ। ਉਸਤਾਦ ਜੀ ਜਿਹੜੀ ਜਰਾਬਾਂ ਇੱਕ ਵੱਡੀ ਐਡੀ ਬਣ ਜਾਂਦੀ ਆ, ਜੋੜਾ ਹੀ ਹੁੰਦਾ ਇੱਕ ਛੋਟੀ ਰਹਿ ਜਾਂਦੀ। ਹਾਂ ਉਹ ਜਰਾਬਾਂ ਲੈਣੀਆਂ ਆਪਾਂ, ਮਾਈਆਂ ਇੱਥੇ ਰਹਿਣ ਦੇਣੀਆਂ, ਮਾਈਆਂ ਨਹੀਂ ਕੱਢਣੀਆਂ, ਮਾਈਆਂ ਇੱਥੇ ਆਣਗੀਆਂ। ਯਾਰ ਤੂੰ ਅਸਲ 'ਚ ਕਾਰੋਬਾਰ ਮਾਈਆਂ ਦਾ ਕਰਨੇ ਆ ਮੇਰੇ ਹਿਸਾਬ ਨਾਲ। ਬਾਕੀ ਤੂੰ ਐਵੇਂ ਕਹਾਣੀ ਸੁਣਾ ਰਿਹਾ। ਇਹ ਦੋਨੋਂ ਤੇਰੀ ਅਸਲ ਪ੍ਰੋਡਕਟ ਮਾਈਆਂ ਮਾਈਆਂ ਵਾ। 5 ਮਾਈਆਂ ਮਾਮਾ ਇੱਥੇ ਅੱਲਾ ਮਾਫੀ ਦੇਵੇ। ਕੀ ਟਾਈਮ ਕਰਨੇ ਆ? ਮਾਈ ਆਫੀਸ਼ੀਅਲ ਸ਼ੁਰੂ ਕਰ ਲਾਂਗੇ। ਨਹੀਂ ਇੱਥੇ ਅੱਲਾ ਇੰਨਾ ਮਾਈਆਂ ਨਹੀਂ, ਮਾਈਆਂ ਮੇਰੇ ਗੀਤਾਂ ਦੇ ਨੈਣਾ ਵਿੱਚ। ਉਹ ਵੱਡੀ ਜਰਾਬ ਤੇ ਛੋਟੀ ਜਰਾਬ ਬਰਾਬਰ ਕਰਕੇ ਨਾ ਇੱਕੋ ਜਿਹਾ ਪੈਕ ਕਰਕੇ ਉਹ ਤੂੰ ਕਰ ਲੈ ਜੀ, ਤੇਰੇ ਉੱਤੇ ਚਬਾਰਾ ਪੈ ਗਿਆ, ਉੱਥੇ ਕਮਰੇ 'ਚ 5 ਸਾਜੀ ਮਾਈਆਂ ਪਰਾਂਦੀਆਂ ਦਾ ਕਰਦੇ ਆ। ਓਏ ਚਲੋ ਕਿਹਦੀਆਂ? ਓਹੋ ਪਰਾਂਦੀਆਂ। ਨਾਲੇ ਤੇ ਪਰਾਂਦੇ ਦੋਵੇਂ। ਇਸੇ ਲਈ ਮੈਂ ਕਾਰੋਬਾਰ ਨਹੀਂ ਕਰਦਾ ਕਿ ਆ ਅਗਵਾਂ ਨਸਲਾਂ ਜਿਹੜੀਆਂ ਇਹਨਾਂ ਕਾ ਹੈਗੀਆਂ ਕਾਰੋਬਾਰ ਕਰਨ ਵਾਲੀ। ਉਸਤਾਦ ਜੀ ਤੁਸੀਂ ਰੀਜ਼ਨੇਬਲ ਲੋਕਾਂ 'ਚ ਬੈਠੋ ਨਾ। ਤੁਸੀਂ ਦੱਸੋ ਜੀ, ਤੁਸੀਂ। ਕੌਨਫੀਡੈਂਸ ਉਸਤਾਦ ਜੀ ਤੁਸੀਂ ਤੁਸੀਂ- ਮਿਲਤੇ। ਉਹ ਭਾਈ ਇੱਕ ਮਿੰਟ। ਮਾਫੀ ਦੇਣਾ। ਸਰ ਜੀ ਮੈਂ ਤੁਹਾਨੂੰ 10 ਲੱਖ ਰੁਪਏ ਦੇਣਾ, ਤੁਸੀਂ ਕੀ ਕਰਦੇ ਹੋ? ਇਤਨੇ ਤੁਸੀਂ ਫਾਰਗ ਹੋ ਜਾਓ। ਮੈਂ 10 ਲੱਖ ਰੁਪਏ ਤੁਹਾਨੂੰ ਦਵਾਂ, ਦੱਸੋ ਤਾਂ ਕੀ ਕਰੋਗੇ ਤੁਸੀਂ? ਉਸਤਾਦ ਜੀ ਕਸਮ ਵਾਲੀ ਗੱਲ ਜੇ 10 ਲੱਖ ਰੁਪਏ ਦੇ ਦਿਓ ਤੁਸੀਂ। ਕੀ ਕਰੇਗਾ? ਉਸਤਾਦ ਜੀ 6 ਦੀ ਆਪਣੀ ਗੱਡੀ ਵੇਚ ਕੇ 10 ਪਾ ਕੇ 16 ਦੀ ਸਿਟੀ ਮੈਂ ਕਾਰ ਲੈਣੀ ਚਾਹ ਰਿਹਾ ਤੇ ਮੈਂ ਪੈਸੇ ਤੁਹਾਨੂੰ ਤੇ ਥੋੜੇ ਕਾਰੋਬਾਰ ਜਿਹੜਾ ਮੈਂ ਕਰਨਾ, ਉੱਪਰ ਤੇ ਚਲਾਉਂਗਾ ਮੈਂ ਤੁਹਾਨੂੰ 6 ਮਹੀਨੇ ਦੇ ਵਿੱਚ ਇਨਸ਼ਾਅੱਲਾ ਤਾਲਾ ਤੁਹਾਡੇ ਪੈਸੇ ਵਾਪਸ। 10 ਲੱਖ ਰੁਪਈਆ। ਨਹੀਂ ਮੇਰੇ ਪੈਸੇ ਵਾਪਸ ਨਹੀਂ ਕਰਨੇ, ਮੈਨੂੰ ਕਮਾਈ ਚਾਹੀਦੀ ਹੈ, ਮੈਂ ਇਨਵੈਸਟ ਕੀਤੀ ਹੈ। ਉਹ ਦੋ ਹੈ ਨੇ ਆਪਸ਼ਨ ਮੇਰੇ ਕੋਲ। ਕੀ? ਤੁਸੀਂ ਰੇਸ਼ਮ ਦੇ ਲੈਣੇ ਨੇ ਕੀੜੇ। ਹਾਂਜੀ ਸਿੱਧੀ ਸਾਫ ਗੱਲ। 10 ਲੱਖ ਰੁਪਏ ਤੁਸੀਂ ਮੈਨੂੰ ਦਿਓ, ਮੇਰੇ ਨਾਲ ਜਾਣਾ ਰੇਸ਼ਮ ਦੇ ਲੈ ਕੇ ਨੇ ਕੀੜੇ। ਕਿੰਨੇ ਅਫਰੀਕਾ ਹੋਣਗੇ? ਦੇ। ਕਿੰਨੇ ਹੋਣਗੇ 10 ਲੱਖ ਦੇ? ਉਸਤਾਦ ਜੀ ਉਹ ਜਿੰਨੇ ਵੀ ਆਣਗੇ ਤੁਹਾਡੇ ਸਾਹਮਣੇ ਹੋਏਗਾ, ਕਿਉਂਕਿ ਇਮਾਨਦਾਰੀ ਨਾਲ ਚੱਲਾਂਗੇ ਨਾ, ਪਾਰਟਨਰ ਫੇਰ ਹੀ ਚੱਲਦਾ। ਉਹ ਤੁਲਵੇਂ ਲੈਣੇ ਕਿ ਦੂਸਰੇ ਤਰ੍ਹਾਂ ਲੈ ਵੀ ਦੱਸ ਦੇ। ਗਿਣ ਕੇ ਦਰਜਨਾਂ ਨਾਲ ਕਿ ਤੋਲ ਕੇ? ਨਹੀਂ ਅਸੀਂ ਤੁਲਵੇਂ ਲੈਣੇ। ਹਾਂ, ਤੁਲਵੇਂ। ਮੇਰੇ ਖਿਆਲ ਉਹ ਹੈ ਕੁਝ 350 ਰੁਪਏ ਦੇ ਅੱਧਾ ਕਿਲੋ ਆ। 35 ਕਿਲੋ ਦਾ ਕੀੜਾ ਵਾ। 3.5 ਲੱਖ ਦੇ। ਕਿੰਨੇ ਦਾ? 35 ਕਿਲੋ ਦਾ ਕੀੜਾ ਵਾ। ਓਏ 3.5 ਲੱਖ ਰੁਪਏ ਦੇ ਅੱਧਾ ਕਿਲੋ ਹੀ। ਸਾਜੀ 2 ਨੰਬਰ ਬੰਦੇ ਆ। ਉਹ ਨਹੀਂ ਸਹੀ ਕਹਿਣ ਦਿਆ ਵਾ। ਉਹ ਜਿਹੜਾ ਤੂੰ ਕਹਿਣ ਡਿਆ ਉਹ ਵਾਸ਼ਿੰਗ ਵੇਅਰ ਦਾ ਕੀੜਾ ਵਾ। ਵਸ਼ਦਾ ਹੈਗਾ। ਮੈਂ ਤਾਂ ਰੇਸ਼ਮ ਦਾ ਕੀੜਾ ਕਹਿਣ ਡਿਆ ਵਾ। ਰੇਸ਼ਮ ਦਾ ਕੀੜਾ ਉਸਤਾਦ ਜੀ ਉਹ ਮਹਿੰਗਾ ਹੁੰਦਾ ਹੈ। ਇੱਕ ਰੇਸ਼ਮ ਦਾ ਕੀੜਾ ਉਹ ਅੱਛਾ ਜੀ, ਮਹਿੰਗਾ। 10 ਲੱਖ ਦੇ ਕੀੜੇ ਲੈ ਲੈ। ਉਹ ਕੀੜੇ ਜਿਹੜੇ ਨੇ ਨਾ ਉਸਤਾਦ ਜੀ ਉਹ ਬਣਾਉਂਦੇ ਨੇ ਉੱਨ। ਹਾਂ ਉਹਨਾਂ ਦਾ ਇੱਕ ਹੁੰਦਾ ਬਾਕਸ। ਹਾਂ 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 ਉਹਨਾਂ ਦਾ ਬਾਕਸ ਹੁੰਦਾ ਹੈ, ਉਹਨਾਂ ਨੂੰ ਛੱਡ ਦਈਦਾ।
ਕਮਰੇ ਦੇ ਵਿੱਚ ਇਹ ਵੀ ਦੱਸੋ ਕਮਰਾ ਬਣਾਉਣਾ ਪੈਂਦਾ ਹੈ ਕਮਰਾ ਬਣਾਉਣਾ ਪੈਂਦਾ। ਹਾਂਜੀ। ਕਮਰਾ ਸਾਡੇ ਕੋਲ ਆਲਰੇਡੀ ਹੈ, ਮਾਲਕਾਂ ਨੇ ਤੇ ਸਾਨੂੰ ਜਿਹੜੇ ਪੱਠੇ ਪਾਉਣੇ ਨਹੀਂ ਨਹੀਂ ਉਹ ਤੁਸੀਂ ਆਪਣਾ ਮੈਂ ਪੈਸੇ ਦੇਣੇ ਮੈਂ ਪਹਿਲੇ ਮੇਰੇ ਵੱਲ ਸਿਆਪਾ ਨਾ ਉਹ ਮਾਈਆਂ ਲਈ ਆਉਂਦੇ ਆ ਤੂੰ ਕੀੜੇ ਲਈ ਆਉਂਦੇ ਆ ਚਲੋ ਫਿਰ ਕੁਕੜੀਆਂ ਰੱਖ ਲੈਣੇ ਆ। ਉਹ ਨਹੀਂ ਆ ਤੇ ਉਹ ਕੀੜੇ ਵਾਪਸ ਠੀਕ ਆ। ਕਰ ਦਈਏ ਇਹ ਕੀੜਿਆਂ ਦਾ ਉਸਤਾਦ ਜੀ ਫਿਰ ਦਹੀਂ ਨਾ ਸਮਝ ਲੱਗਣੀ। ਕੀੜੇ ਰੱਖੋ ਨਾ, ਮੁਰਗੀਆਂ ਨੂੰ ਕੀੜੇ ਪਾ ਦਾਂਗੇ, ਮੁਰਗੀਆਂ ਕੀੜੇ ਖਾਂਦੀਆਂ ਨਹੀਂ। ਵੀ ਅਸੀਂ 10 ਲੱਖ ਦੇ ਰੇਸ਼ਮ ਦੇ ਕੀੜੇ ਲੈ ਕੇ 20,000 ਦੀਆਂ ਮੁਰਗੀਆਂ ਰੱਖ ਲਈਏ ਉਹ ਰਾਤ ਨੂੰ ਸਾਰੇ ਕੀੜੇ ਖਾ ਜਾਣ। ਅਸੀਂ ਸਵੇਰ ਨੂੰ ਲੋਕਾਂ ਨੂੰ ਕਹੀਏ ਭਾਜੀ ਇਹ 10,50,000 ਦੀਆਂ 2 ਮੁਰਗੀਆਂ ਨੇ ਤੇ ਹੁਣ ਮੁਰਗੀਆਂ ਨੂੰ ਚਪੇੜਾ ਮਾਰ ਕੇ ਕਹੀਏ ਵੀ ਉਧਰੋਂ ਧਾਗਾ ਕੱਢ। ਨਹੀਂ ਲੈ ਵੀ ਰੇਸ਼ਮ ਦਾ ਅੰਡਾ ਕੱਢ। ਆਹੋ ਜਿਸ ਬੰਦੇ ਨਾਲ ਗੁਰਬਤ ਹੈ ਨਾ 2 ਕੰਮ ਕਰ ਲਵੇ, ਬੱਕਰੀਆਂ ਰੱਖ ਲਵੇ ਤੇ ਮੁਰਗੀਆਂ ਰੱਖ ਲਵੇ। ਯੈਸ ਇਹ ਤਾਂ ਹਕੀ ਮੈਂ ਕਹਿੰਦਾ ਵਾ ਇੰਜ ਦਿਨਾਂ ਦੇ ਵਿੱਚ ਦਿਨ ਮੈਂ ਉਸਤਾਦ ਜੀ ਮੈਂ ਬੱਕਰਾ ਦੇਖਿਆ ਗੜਗੀਲੇ ਜੁੱਡਾ ਬੱਕਰਾ ਉੱਡੀ ਉਹਦੇ ਕੰਨ। ਅੱਛਾ ਆਹੋ ਇੱਕ ਕੰਨ ਥੱਲੇ ਵਿਛਾ ਕੇ ਸੌਂਦਾ ਸੀ, ਉੱਪਰ ਲੈ ਕੇ ਸੌਂਦਾ ਸੀ ਹਨਾ, ਏਡੇ ਵੱਡੇ ਕੰਨ। ਏਡੇ ਏਡੇ ਉਸਤਾਦ ਜੀ ਖੂਬਸੂਰਤ ਬੱਕਰੇ, ਦੇਸੀ ਬੱਕਰੇ, ਰਾਜਨਪੁਰ ਦੀ ਬੱਕਰੀ, ਸਾਈਵਾਲ ਦੀ ਬੱਕਰੀ। ਉਹ ਮੇਰੇ ਕੰਮ ਦਾ ਕੀ ਕਰਨਾ ਵਾ ਉਹੀ ਤਾਂ ਮੈਂ ਕਹਿ ਰਿਹਾ 4 ਲਿਆਨੇ ਆ ਬੱਕਰੀਆਂ, ਤੂੰ ਵੀ ਪਿਓ ਪੁੱਤ ਜਾ। 4-10 ਦੇਸੀ ਉਹ ਤੇ 2 ਲੱਖ ਦੀਆਂ ਆ ਜਾਣਗੀਆਂ। ਨਹੀਂ ਉਸਤਾਦ ਜੀ ਹਾਂ ਬੜੀਆਂ ਮਹਿੰਗੀਆਂ ਸਾਜ ਜੀ ਤੁਹਾਡਾ ਫਿਰ ਇਹੀ ਕਹਿ ਰਹੇ ਨੇ ਨਾ ਕੀ ਹੋ ਗਿਆ ਤੁਹਾਡਾ ਜ਼ੇਨ ਨਹੀਂ ਉਸਤਾਦ ਜੀ ਕੰਮ ਕਰਦਾ 2 ਲੱਖ ਰੁਪਏ ਦੀਆਂ ਯਾਰ, 4 ਉਹ ਬੱਕਰੀਆਂ investor ਜਾਓ ਨੇ। ਮੈਨੂੰ ਲੈ ਦਿਓ ਰਾਜਨਪੁਰ ਦੀ 4 ਬੱਕਰੀਆਂ ਠੀਕ ਹੈ ਨਾ। ਬੱਕਰੀ 40 ਕਿਲੋ ਦੁੱਧ ਦਿੰਦੀ ਜੇ ਸੁੱਕਾ ਸੁੱਕਾ ਕੰਮ ਕਰਾਓ। ਨਾਲ ਹੈ ਫੈਸਲ ਮੇਰੇ ਕੋ ਮਾਰਨਾ ਖਾ ਓਏ ਉਹ 34 ਕਿਲੋ ਦੀ ਬੱਕਰੀ 40 ਕਿਲੋ ਦੁੱਧ ਦੇ ਕੇ ਉਸਤਾਦ ਜੀ ਪਿੱਛੇ ਕੀ ਰਹਿ ਜਾਂਦਾ 6 ਕਿਲੋ ਕੋਲੋਂ ਜਿੱਥੇ ਬੱਕਰੀ ਖਲੋਤੀ ਉੱਥੇ ਕੀ ਰਹਿ ਜਾਂਦਾ ਪਿੱਛੇ ਸਾਜ ਜੀ ਦਿੰਦੀਆਂ ਵਾ ਬੜੀਆਂ ਦੁੱਧ ਦਿੰਦੀਆਂ ਉਹ ਉਹ ਯਾਰ 40 ਕਿਲੋ 40 ਨਹੀਂ ਯਾਰ 40 ਕਿਲੋ ਮੱਝ ਦਵੇ ਨਾ ਤੇ ਉਹ ਬੜੀ ਗੱਲ ਹੁੰਦੀ ਹੈ। ਗਨੇਤ ਆਫ ਬੁੱਕ ਦੇ ਵਿੱਚ ਲਿਖਿਆ ਵਾ ਭਾਜੀ ਇੱਥੇ ਆਪਣਾ ਲਈਏ ਵਾਲੀ ਸਾਈਡ ਤੇ ਇੱਕ ਬੱਕਰੀ ਨੂੰ ਦੁੱਧ ਦਿੱਤਾ 40 ਕਿਲੋ ਯਾਰ ਗਨੇਤ ਛੱਡੋ, ਬੁੱਕ 'ਚ ਲਿਖਿਆ ਉਹ ਕਹਿੰਦੇ ਕਿ ਤੁਹਾਨੂੰ ਗੇੜਾ ਕਰਾ ਰਹੇ ਯਾਰ 40 ਕਿਲੋ ਹੁੰਦੀ ਹੈ ਦੁੱਧ ਉਸਤਾਦ ਬੱਕਰੀ ਜੀ 40 ਕਿਲੋ ਦੁੱਧ ਉਹ ਨਹੀਂ ਹੁੰਦਾ ਯਾਰ ਨਾ ਉਹ ਹਰ ਜਾਣਾ ਤੁਸੀਂ ਨਾ ਉਸਤਾਦ ਜੀ ਇੱਕ ਸੈਕਿੰਡ ਸਾਹਿਬ ਫੇਕ ਨਿਊਜ਼ ਦਾ ਕੰਮ ਉਹ ਕਰਾਉਣਾ ਉਸਤਾਦ ਮਾਰ ਸੁੱਕਾ ਕੰਮ ਕਰਨਾ ਉਹਨਾਂ ਨੂੰ ਤੁਸੀਂ ਸਿਰੇ ਏਸੀ ਚ ਸੌਣਾ। ਸੁੱਕਾ ਹਾਂ ਐ ਤੁਹਾਨੂੰ ਮੈਂ ਸੁੱਤਾ ਰਵਾਂ ਬਸ। ਪੁਰਾਣੀਆਂ ਇਸਤਰੀਆਂ ਦੇ ਵਿੱਚ ਇੱਕ ਟਾਂਕਾ ਲੱਗਦਾ ਹੁੰਦਾ ਸੋਨੇ ਸੁਨਿਆਰੇ ਦੇ ਕੋਲ, ਉਹ ਟਾਂਕਾ ਬਹੁਤ ਮਹਿੰਗਾ ਵਿਕਦਾ, ਉਹ ਇਸਤਰੀ ਨੂੰ ਵੀ ਮਹਿੰਗਾ ਟਾਂਕਾ ਹੁੰਦਾ ਹੀ। ਹਾਂ। ਅਗਰ ਤੁਸੀਂ 2000 ਦੀ ਇਸਤਰੀ ਲਈ ਆ ਟਾਂਕਾ ਤੁਹਾਡਾ 2500 ਦਾ ਵਾ। ਉਹ ਕਿੰਨੇ ਲਾਉਣੇ ਟਾਂਕੇ ਉਹ ਤੁਸੀਂ ਉਹ ਟਾਂਕੇ ਇੱਥੇ ਗੱਡੀਆਂ ਤੇ ਰੇੜੀਆਂ ਤੇ ਇੱਥੇ ਇਸਤਰੀਆਂ ਆਉਣਗੀਆਂ, ਮਾਈਆਂ ਨੂੰ ਆਪਾਂ ਜਵਾਬ ਨਹੀਂ ਦੇਣਾ। ਉਹ ਮਾਈਆਂ ਇਸਤਰੀਆਂ ਖੋਲਣਗੀਆਂ ਵਿੱਚੋਂ ਟਾਂਕਾ ਕੱਢਣਗੀਆਂ, ਟਾਂਕਾ ਸਾਈਡ ਤੇ ਇਸਤਰੀ ਬੰਦ। ਸਾਜੀ ਤੁਸੀਂ ਕੁਝ ਨਹੀਂ ਕਰਨਾ, ਕੰਮ ਸਾਰਾ ਮਾਈਆਂ ਦਾ ਕੈਫੇ ਵਾ। ਸੋਹਣਾ ਬਣਾਉਣੇ ਡੀਸੈਂਟ ਜਿਹਾ, ਉਹ ਕੈਫੇ ਨਹੀਂ ਠਹਿਰ ਜਦ ਚਾਹੇ ਕੋਈ ਫਾਇਦਾ ਨਹੀਂ। ਲੈਗ ਪੀਸ ਤੇਰੇ ਨਾਲ ਤੇ ਗੱਲ ਹੋ ਗਈ ਨਾ, ਤੂੰ ਤੇ ਸਵੇਰੇ ਚਨੇ ਪਕਾਉਣੇ ਨਾ ਤੇਰਾ ਤੇ ਅੱਗੇ ਤੁਸੀਂ ਲੈਣੀਆਂ ਨੇ 40 ਮੁਰਗੀਆਂ ਸਿੱਧੀ ਸਾਫ ਗੱਲ ਅਯਾਮ ਸਮਾਨੀ। ਜੇ 40 ਕੋਠੀਆਂ ਨੂੰ ਜਾ ਕੇ ਲੈਣੀਆਂ ਵਾ। ਕਿਹੜੀਆਂ ਭਾਜੀ ਅਯਾਮ ਸਮਾਨੀ ਸਮਾਨੀ ਮੈਂ ਤੈਨੂੰ ਰਿਆਨ ਜ਼ਮੀਨ ਨਹੀਂ ਨਾ ਲੈ ਦੂੰਗਾ। ਉਸਤਾਦ ਜੀ 40 ਮੁਰਗੀਆਂ ਲੈਣੀਆਂ ਨੇ 40 ਮੁਰਗੀਆਂ ਸਮਾਨੀ ਉਹ ਪੇਅਰ ਹੀ ਲੈਣੇ ਨੇ ਤੁਸੀਂ 40 ਮੁਰਗੀਆਂ ਤੇ 10 ਕੁੱਕੜ ਠੀਕ ਹੈ। ਆ ਪੇਅਰ ਆ ਪੂਰਾ। ਅੱਛਾ ਠੀਕ ਆ 40 ਮੁਰਗੀਆਂ ਤੇ 10 ਮੁਰਗੇ ਠੀਕ ਹੈ ਨਾ ਉਸਤਾਦ ਮੋਹਤਰਮ। ਅਯਾਮ ਸਮਾਨੀ ਉਹ ਡੇਲੀ ਆਂਡਾ ਦਿੰਦੀ ਜੇ ਤੁਸੀਂ ਸਿਰਫ ਔਰ ਸਿਰਫ ਉੱਤੇ ਜਾਣੇ 40 ਮੁਰਗੀਆਂ ਨੇ ਤੇ ਆਂਡੇ ਗਿਣ ਲੈਣੇ 40 ਪੂਰੇ ਸਾਈਡ ਤੇ ਰੱਖੀ ਜਾਣੇ ਨੇ। ਇਹ 2 ਟਾਈਮ ਦਿੰਦੀ ਮੁਰਗੀ ਮੇਰੇ ਹਾਲ 2 ਟਾਈਮ ਨਹੀਂ ਦਿੰਦੀ ਉਸਤਾਦ ਜੀ, ਜੀ। ਸਵੇਰੇ ਦੁਪਹਿਰੇ ਤੇ ਸ਼ਾਮ। ਸ਼ਾਮ ਦੇ ਟਾਈਮ ਸਾਜ 3 ਅੰਡੇ ਹਾਂਜੀ ਨਹੀਂ ਸੱਚੀ ਸਹੀ ਉਹ ਯਾਮ ਉਹਦੀ ਮੁਰਗੀ ਆ ਸਾਜ ਜੀ ਉਸਤਾਦ ਜੀ ਉਹਨਾਂ 2 ਟਾਈਮ ਦਿੰਦੀ, ਇੱਕ ਸਵੇਰੇ ਯਾਨੀ ਕਿ 7-8 ਵਜੇ, ਇੱਕ ਰਾਤ ਨੂੰ 8-9 ਵਜੇ। ਜਦੋਂ ਪਾਂਗ ਦਿੰਦੀ ਆਹੋ ਤੇ ਉਸਤਾਦ ਜੀ ਉਹ ਮੈਂ ਕਹਿੰਦਾ ਐਡੀ ਨਿਆ 4500 ਰੁਪਏ ਦਾ ਉਹਦਾ ਬੱਚਾ ਮਿਲਦਾ ਹੈ ਏਡਾ ਨਿੱਕਾ ਜਿਹਾ ਏਡਾ ਕੁ ਬੱਚਾ ਮਿਲਦਾ। ਤੇ ਜਿਹੜਾ ਹੋਰ ਛੋਟਾ ਹੈ ਉਹ 3500 ਰੁਪਏ ਦਾ, ਜਿਹੜਾ ਥੋੜਾ ਜਿਹਾ ਵੱਡਾ 4500 ਦਾ, ਏਡਾ 5500 ਰੁਪਏ ਦਾ। ਉਹ ਇੰਨਾ ਕੁ ਉਸਤਾਦ ਜੀ ਕਾਰੋਬਾਰ ਜੇ ਨਾ ਸਰਦੀਆਂ 'ਚ ਆਂਡੇ ਵਿਕਦੇ ਨੇ ਤੇ ਗਰਮੀਆਂ 'ਚ ਮੁਰਗੀਆਂ ਵਿਕਦੀਆਂ। ਮੁਰਗੀਆਂ ਉਹਨਾਂ ਦਾ ਗੋਸ਼ਤ ਬਹੁਤ ਟੇਸਟੀ ਹੁੰਦਾ ਅੱਛਾ ਗੱਲ ਇੰਜੀ ਦੱਸਦਾ ਵਾ ਉਸਤਾਦ ਜੀ ਜਿਵੇਂ ਉਹ ਇੰਨੇ ਹੁੰਦੇ ਆ। ਪੈਸੇ ਕਿੰਨੇ ਬਚਣਗੇ ਮਹੀਨੇ ਬਾਅਦ ਮੈਨੂੰ ਕਿਹੜੇ ਕਿੰਨੇ ਪੈਸੇ ਬਚਿਆ ਕਰਨਗੇ 4500 ਦੀ ਇੱਕ ਮੁਰਗੀ ਸਾਰੇ ਤੁਹਾਡੇ ਹੀ ਹੋਣੇ ਨੇ। ਹਾਂ ਆਹੋ ਬਾਕੀ 9 ਲੱਖ ਕਿੰਨੇ ਹਜ਼ਾਰ ਤੁਹਾਡੇ ਕੋਲ ਇੱਕ ਮੁਰਗੀ ਲੈਣੀ ਉਹਨੇ ਬਸ। ਕੰਮ ਉਹ ਜਿਹੜਾ ਸੁੱਕਾ ਕੰਮ ਤੁਹਾਨੂੰ ਬਚਤ ਆਵੇ। 1 ਮਿੰਟ ਕਾਲੂ ਜੀ ਆਖਰੀ ਕੰਮ ਦੱਸਣਾ ਵਾ, ਜੇ ਕਰਨਾ ਹੋਇਆ ਇਹਦੀ ਮਰਜ਼ੀ ਆ। ਤੁਸੀਂ ਇਹ ਦੱਸੋ ਵੀ ਅਚਾਰੀ ਅੰਬ ਇਸ ਟਾਈਮ ਮਾਰਕੀਟ ਦੇ ਵਿੱਚੋਂ ਅਚਾਰੀ ਅੰਬ ਸੀਜ਼ਨ ਵਾਲਾ ਮੈਂ ਉਹ ਕੰਮ ਨਹੀਂ ਕਰਨਾ। ਮੇਰੇ ਮੈਂ ਨਾਲ ਕੰਮ ਤਾਂ- ਕਰਨ ਵਾਲਾ 12 ਮਹੀਨੇ ਇੱਕੋ ਜਿਹਾ ਹੋਵੇ। ਤੁਸੀਂ ਇਹ ਤਾਂ ਤੁਸੀਂ ਦੇਖੋ ਜੀ ਤੁਹਾਨੂੰ ਬਚਤ ਕਿੰਨੀ ਆਉਣੀ। ਤੁਸੀਂ ਬਚਤ ਲਵੋ 50 ਰੁਪਏ ਕਿਲੋ ਸਬੂਤੇ ਅੰਬ ਲੈ ਲੇ। ਹੁਣ ਦੇਖੋ ਬਾਜ਼ਾਰਾਂ ਦੇ ਵਿੱਚੋਂ ਕਟਿੰਗ ਕਰਕੇ 100 ਰੁਪਏ ਕਿਲੋ ਮਿਲ ਰਹੇ ਮਾਈਆਂ ਇੱਥੇ ਹੀ ਆ। ਮਾਈਆਂ ਨੂੰ ਆਪਾਂ ਜਵਾਬ ਨਹੀਂ ਦੇਣਾ। ਮਾਈਆਂ ਨੂੰ ਤਾਂ ਮੈਂ ਕੋਈ ਛੁਰੀਆਂ ਮਾਈਆਂ ਅੰਬ ਕੱਟਣਗੀਆਂ 50 ਰੁਪਏ ਕਿਲੋ ਅੰਬ ਲਿਆ ਵਿੱਚੋਂ 20 ਰੁਪਏ ਕਿਲੋ ਮਾਈਆਂ ਨੇ ਯਾਰ ਕੱਟਣਗੇ 70 ਰੁਪਏ ਹੋ ਗਏ ਵਿੱਚ 30 ਰੁਪਏ ਤੁਹਾਡੀ ਬਚਤ ਆ। ਯਾਰ ਤੂੰ ਮਾਈਆਂ ਚੁੱਕ ਆਪਣੀਆਂ ਤੇ ਨਿਕਲ ਮਾਈਆਂ ਸਮੇਤ ਦਫਾ ਹੋ ਜਾਏ ਮੈਂ ਸੁਮਰੇ ਕਿੱਥੇ ਲਾਈ ਮੈਂ ਹੁਣ ਜਿੱਥੇ ਮਰਜ਼ੀ ਰਹੇ। ਆਰਟੀਫੀਸ਼ੀਅਲ ਜੁਐਲਰੀ ਸਾਜ ਜੀ ਹਾਂਜੀ ਆਰਟੀਫੀਸ਼ੀਅਲ ਜੁਐਲਰੀ ਆ ਗਿਆ ਕੰਮ। ਸਾਡੀ ਸੋਚ ਆ ਜਿੰਨਾ ਕੰਮ ਆ ਲੋਰੋਂ ਤੁਸੀਂ ਮਾਲ ਚੱਕਣਾ ਵਾ ਇੱਕ ਪੈਕਟ ਦੇ ਵਿੱਚ 10 ਟੋਪਿਸ ਹੁੰਦੇ
ਓਏ ਸਭ ਠੀਕ ਨੁਕਸਾਨ ਤੇ ਉਹ ਨਹੀਂ ਨੁਕਸਾਨ ਦੇ, ਉਹ ਟੋਪੇ ਜਿਹੜੇ ਹੁੰਦੇ ਆ ਕੋਕਾ ਹੋ ਗਿਆ, ਕਾਂਟੇ ਹੋ ਗਏ, ਨੈਕਲਸ ਹੋ ਗਿਆ, ਉਹ ਤਾਂ ਕਾਲੂ ਇਹ- ਤੇਰੇ ਟੱਬਰ ਨੇ ਤੀਲੇ ਪਾਏ ਕੰਨਾਂ 'ਚ, ਕਾਰੋਬਾਰ ਸੁੱਕਾ ਦੱਸ। ਐਕਸਰਾ ਨਹੀਂ ਹੁੰਦਾ, ਐਕਸਰਾ ਹਾਂ ਐਕਸਰੇ ਚੁੱਕਣੇ ਕਬਾੜੀਆਂ ਦੇ ਵਿੱਚੋਂ, ਐਕਸਰੇ ਚੁੱਕ ਲੈ। ਚੁੱਕ ਲੈ। ਮਾਈਆਂ ਨੂੰ ਜਵਾਬ ਨਹੀਂ ਦੇਣਾ, ਬਜ਼ੁਰਗਾਂ ਦਾ ਰਿਜ਼ਕ ਵਾਤਾ ਹੀ, ਮਾਈਆਂ ਇੱਥੇ ਗਿਆ, ਮਾਈਆਂ ਨੂੰ ਕਹਿਣਾ ਹੁਣ ਤੇਰੀਆਂ ਛੋਟੀਆਂ ਕੈਂਚੀਆਂ, ਉਹਨੂੰ ਕਹਿਣਾ ਐਕਸਰੇ ਦੇ ਲੈਂਸ ਕੱਟ ਦਿਓ। ਲੈਂਸ ਮਤਲਬ ਅੱਖਾਂ ਲੈਂਸ ਨਹੀਂ ਅੱਖਾਂ ਦੇ ਲੈਂਸ ਯਾਰ ਐਕਸਰੇ ਵਾਲਾ ਲੈਂਸ ਪਾਉਣਾ ਕਿਸੇ ਨੇ? ਭਾਜੀ ਹੋ ਐ ਧੋ ਕੇ ਬਰੀਕ ਕਰ ਲੈਣਾ ਆਪਾਂ। ਨਹੀਂ ਯਾਰ, ਤੂੰ ਇਹਦੇ ਨਾਲ ਇਹ ਕਹਿ ਦਿੰਦਾ ਨਾ ਕਿ ਛੋਟੇ ਐਕਸਰਿਆਂ ਦੀਆਂ ਕੱਟ ਕੇ ਚਮਚੀਆਂ ਬਣਾ ਗਿਆ ਲਚੋਲੇ ਵਾਲਿਆਂ ਨੂੰ ਵੇਚਾਂਗੇ, ਤੇ ਗੱਲ ਸਮਝ ਵੀ ਆਉਂਦੀ ਸੀ। ਉਹ ਬਰੀਕ ਐਕਸਰਾ ਵੀ ਚੱਲਿਆ ਵਾ। ਤਾਰ ਦੀ ਕਲਚ ਦੀ ਤਾਰ ਉਹ ਮੱਕੀ ਜੀ ਨਹੀਂ ਹੁੰਦੀ ਹੈ, ਕਲਚ ਵਾਲੀ ਤਾਰ ਜਿਹੜੀ ਮੱਕੀ ਜੀ ਹੁੰਦੀ, ਜਿਹੜੀ ਹੈਂਡਲ 'ਚ ਪੈਂਦੀ ਲੀਵਰ ਉਹਦੀ ਮਸ਼ੀਨ ਆਉਂਦੀ, ਮੱਖੀਆਂ ਬਣਾਉਣੀਆਂ, ਬਸ ਇੱਕ ਬੋਰਾ ਬਣਾਇਆ ਕਰਨਾ ਪੂਰੀ ਦਿਹਾੜੀ। ਉਹ ਕਿਤੇ ਬੋਰਾ ਖੁੱਲਾ ਰਹਿ ਜੇ ਘੋੜੇ ਜੇ। ਤੁਹਾਡੇ ਕੋਲ 10 ਲੱਖ, ਤੁਸੀਂ ਲੋਗੋ 2 ਦੋ ਕੁਪਾਨ ਲੈ ਲੈ। ਲਓ ਜੀ, ਆ ਕੋਈ ਗੱਲ ਸਮਝ ਆਉਣ ਲੱਗੀ। ਹੁਣੀ ਉਸਤਾਦ ਜੀ 2 ਊਂਠ ਲੈ ਕੇ ਉੱਤੇ 6 ਸੀਟਰ ਸੋਫਾ ਰੱਖ ਲੈਣਾ। ਉਹ ਕਰਨਾ ਝੂਟੇ ਨਹੀਂ ਦੇਣੇ ਬੱਚਿਆਂ, ਟੂਰਿਸਟ ਟੈਪ ਬਣਾਉਣੇ। ਟੂਰਿਸਟ ਟੈਪ ਤੁਸੀਂ ਸਤਿਆਨੇ ਰੋਡ ਤੋਂ ਪਾਓ ਤੇ ਮੱਛਲੀ ਫਾਰਮ ਤੱਕ, ਮੱਛਲੀ ਫਾਰਮ ਤੋਂ ਪਾਓ ਤੇ ਸਿੱਧਾ ਜੜਾਂ ਵਾਲੇ ਰੋਡ ਤੱਕ, ਉਧਰੋਂ ਜਲਵੀ ਮਾਰਕੀਟ ਤੋਂ ਅਬਦੁੱਲਾਪੁਰ ਤੋਂ ਗਾਟੇ ਵਾਲਾ ਪਥਰਾ ਬਣਾ ਦੇਣਾ। ਗਾਟੇ ਵਾਲਾ ਫੀ ਫੇਰਾ ਤੁਹਾਨੂੰ ਕਿੰਨੇ ਦਾ ਪੈਣਾ ਫੀ ਫੇਰਾ? ਮੈਂ ਨਹੀਂ ਕਰਨਾ। ਤੁਸੀਂ ਤਾਂ ਕਰਨਾ ਹੀ ਨਹੀਂ। ਹਾਏ ਹਾਏ ਹਾਏ, ਦੱਸਣ ਦੇ ਤੁਹਾਨੂੰ 10 ਰੁਪਏ ਫੀ ਬੱਚੇ ਕੋਲ ਲਵੋ। ਤੂੰ ਕਹਿ ਮੈਂ ਇਦਾਂ ਕਰੂੰਗਾ ਮੈਂ ਕਾਤੋਂ ਕਰਨਾ? ਤੇ ਫਿਰ ਮੈਂ ਵੀ ਨਹੀਂ ਕਰਨਾ, ਚੁੱਪ ਕੀਤਾ ਰਹਿ। ਫਿਰ ਤੈਨੂੰ ਗੱਲ ਦੀ ਸਮਝ ਹੀ ਨਹੀਂ, ਤੈਨੂੰ ਕਾਰੋਬਾਰ ਦਾ ਫਾਰਮੈਟ ਹੀ ਨਹੀਂ ਸਮਝ ਆ ਰਿਹਾ। ਕਾਰੋਬਾਰ ਤਾਂ ਮੈਨੂੰ ਸਮਝ ਉਹ ਆਈ ਮੈਂ ਨਹੀਂ ਕਰਨਾ, ਮੈਂ ਸਿਰਫ ਪੈਸੇ ਦੇਣੇ ਆ। ਤੇ ਚਲੋ ਮੈਂ ਕਰ ਲੈਣਾ। ਹਾਂ ਇੰਜ ਕਹਿ। ਚਲੋ ਊਂਠ ਲੈ ਦਿਓ ਤੇ ਮੈਂ ਉਹੀ ਕਹਿੰਦਾ, ਇੱਕ ਬੱਚਾ ਬੈਠੇ 10 ਰੁਪਏ ਫੀ ਬੱਚਾ, ਤੇ ਦਿਹਾੜੀ ਦੇ 30 ਬੱਚੇ ਬਹਿ ਗਏ ਤੇ ਫੀ ਫੇਰਾ ਸਾਨੂੰ ਕਿੰਨੇ ਬਚੇ ਆ? 300 ਰੁਪਏ 300 ਰੁਪਏ 900 ਰੁਪਏ 900 ਰੁਪਏ ਉਸਤਾਦ ਜੀ। ਇੱਕ ਬੱਚੇ ਜੋ ਇਹੀ ਤੇ ਨਹੀਂ 300 ਨਹੀਂ, ਬੱਚੇ 30 ਬੱਚੇ ਬਹਿ ਗਏ, 10 ਬੱਚੇ ਬਹਿਣ ਦੇ, ਹਾਂ 900 ਰੁਪਏ ਹੋ ਗਿਆ। 900 ਬੱਚੇ ਬਹਿ ਗਏ। ਉਹ 900 ਬੱਚਾ ਆਉਣਾ ਕਿੱਥੋਂ ਆ? ਇਹਨਾਂ ਦੀਆਂ ਮਾਈਆਂ ਨਹੀਂ ਉੱਥੇ ਬਈ। ਉਹ। ਹਾਂ, ਉਹ ਕੀ ਕਰਨਗੀਆਂ? ਉਹ ਬੱਚੇ ਵੀ ਲੈ ਕੇ ਆਣਗੀਆਂ ਨਾਲ। ਉਹ ਯਾਰ ਉਹ ਉਹ ਯਾਰ, ਵੈਸੇ ਕੰਮ ਵਾਲੀਆਂ ਵਾ। ਕਾਲੂ ਜੀ ਇੱਕ ਮਿੰਟ ਆਖਰੀ ਕੰਮ ਦੱਸਣਾ ਵਾ। ਬੱਚਿਆਂ ਦੇ ਪੈਸੇ ਦੇਣੇ ਉਹਨਾਂ ਨੂੰ। ਨਹੀਂ ਲਓ ਐਸੇ ਜੀ, ਕਰ- 5 ਲੈਣੇ ਆ ਸਪੀਕਰ, 5 ਲੈਣੇ ਸਾਈਕਲ। ਆਪਾਂ ਸਾਈਕਲ ਤੇ ਅਸੀਂ ਨਿਕਲ, ਤੁਸੀਂ ਨਹੀਂ, ਤੁਸੀਂ ਘਰ ਬੈਠ ਏਸੀ 'ਚ ਪੈਣਾ, ਅਸੀਂ ਨਿਕਲਾਂਗੇ। ਅਸੀਂ ਕਹਣਾ ਸਾਬਣ ਦੀਆਂ ਪਿਚਰਾਂ ਵੇਚ ਲਓ, ਸਾਬਣ ਦੀਆਂ ਪਿਚਰਾਂ। ਅਕਸਰ ਦੇਖਿਆ ਸਾਬਣ ਦਾਨੀਆਂ ਘਰਾਂ ਦੇ ਵਿੱਚ ਇੰਨੀ ਪਿਚਰਾਂ ਵੱਜ ਜਾਂਦੀਆਂ, ਲੋਕ ਸੁੱਟ ਦਿੰਦੇ ਆ। ਉਹ ਆਪਾਂ ਕਿਲੋਆਂ ਦੇ ਹਿਸਾਬ ਨਾਲ ਲਵਾਂਗੇ, ਉਹ ਲੈ ਕੇ ਇੱਥੇ ਆਵਾਂਗੇ, ਮਾਈਆਂ ਨਹੀਂ ਕੱਢਣੀਆਂ। ਇਹਦੇ ਤੇ 10-15 ਹਜ਼ਾਰ ਵੀ ਤੈਨੂੰ ਮੈਂ ਦਵਾਂ ਤੇ ਤੂੰ ਕਰ ਲੈਣਾ। ਨਹੀਂ, ਤੈਨੂੰ 10 ਲੱਖ ਵਾਲਾ ਤੈਨੂੰ ਸਮਝ ਨਹੀਂ ਆ ਰਹੀ ਕੀ ਤਾਂ ਜੀ ਜ਼ੂ ਬਣਾਉਂਦੇ ਆ ਆਪਣਾ, ਹੈ। ਜ਼ੂ ਡੂਮ ਜ਼ੂ ਬਣਾਉਂਦੇ ਆ, ਆ ਦੇਖ। ਜਾਨਵਰ ਇਕੱਠੇ ਕਰਦੇ ਆ, ਆ ਜਿਹੜੇ ਅਵਾਰਾ ਕੁੱਤੇ ਆ ਇਹਨਾਂ ਨੂੰ ਐ ਡੈਕੋਰੇਸ਼ਨ ਪੀਸ ਬਣਾ ਕੇ ਉੱਤੇ ਛੱਡ ਦਿੰਦੇ ਆ। ਕਿਸੇ ਦਾ ਮੁੱਛ ਕੱਟਦੀ, ਕਿਸੇ ਦਾ ਕੰਨ ਇੱਕ ਲਾਤਾ, ਇੱਕ ਰੱਖ ਲਿਆ। ਉਹ ਲੂਮਾ ਵਾਲਾ ਨਹੀਂ ਦੱਸਿਆ ਯਾਰ, ਕੀ ਸਭ ਤੋਂ ਜਿਹੜਾ ਮੇਨ ਤੇਰੇ ਅੱਗੇ ਪਿਆ ਹੁੰਦਾ ਕੰਮ, ਹਾਂ ਕਿ ਜੀ, ਉਹ ਮੈਨੂੰ 4 ਲੂਮਾ ਲੈ ਦਿਓ। ਹਾਲਾਤ ਬਹੁਤ ਖਰਾਬ ਹੋਏ। ਉਸਤਾਦ ਜੀ 10 ਲੱਖ ਰੁਪਏ, ਮਰਵਾਤਾ ਸੀ ਨਾ ਮੈਨੂੰ ਫਿਰ। ਉਸਤਾਦ ਜੀ 10 ਚੰਗੇ ਲੱਖ ਰਹਿ ਗਏ ਤੁਸੀਂ। ਰੁਪਇਆ, 10 ਲੱਖ ਤੁਹਾਡੇ ਕੋਲ ਹੈ, ਜ਼ੇਨ ਮੇਰੇ ਕੋਲ ਹੈ। ਸਿੱਧੀ ਸਾਹਿਬ ਰੁਪਈਆ ਤੁਹਾਡਾ ਤੇ ਜ਼ੇਨ ਚਾਚੀ ਯਾਰ ਪਹਿਲਾਂ ਹੋਈ 2000। ਅੱਛਾ 10 ਲੱਖ ਮੇਰੇ ਕੋਲ ਆ, ਜ਼ੇਨ ਤੇਰੇ ਕੋਲ ਆ, ਤੇ ਤੇਰੇ ਕੋਲ 10 ਲੱਖ ਇਸ ਤੋਂ ਨਹੀਂ, ਕਿਉਂਕਿ ਤੇਰੇ ਕੋਲ ਜ਼ੇਨ ਆ। ਗੱਲ ਪੈਸੇ ਦੀ ਹੁੰਦੀ ਹੈ। ਮੈਂ ਉਹੀ ਕਹਿਣ ਨੂੰ ਜੇ ਉਸਤਾਦ ਜੀ, ਤੇਰੇ ਕੋਲ ਇਹ ਝੂਠ ਆ ਕਿ ਤੇਰੇ ਕੋਲ ਜ਼ੇਨ ਆ, ਕਿਉਂਕਿ ਤੇਰੇ ਕੋਲ ਜ਼ੇਨ ਹੁੰਦਾ ਤੇ 10 ਵੀ ਤੇਰੇ ਕੋਲ ਹੀ ਹੋਣਾ ਸੀ। ਹਾਂ ਹਾਂਜੀ ਨਹੀਂ ਉਸਤਾਦ ਜੀ ਗੱਲ ਹੈ ਖਾਲੀ ਜ਼ੇਨ ਲੈ ਕੇ ਫਿਰ ਰਹੇ। ਨਹੀਂ ਜਾਂਦੇ। ਰੁਪਈਆ ਤੁਹਾਡੇ ਕੋਲ ਤੇ ਤਜਰਬਾ ਮੇਰੇ ਕੋਲ। ਸਿੱਧੀ ਸਾਹਿਬ ਗੱਲ, ਅਸੀਂ ਲੈਣੇ 10 ਕਸ਼ਤੀਆਂ। ਕੀ ਹਾਂਜੀ 10 ਕਸ਼ਤੀਆਂ। ਠੀਕ ਹੈ। ਕਸ਼ਤੀਆਂ ਹਾਂਜੀ। ਅੱਛਾ ਉਸਤਾਦ ਜੀ ਮਾਸ਼ਾਅੱਲਾ ਮਹਿਕਮਾ ਨਹਾਰ ਵਾਲੇ ਤੁਹਾਡੇ ਵਾਕਫ ਹੀ ਨੇ। ਹਾਂ ਹੈ। ਨਹਿਰ ਤੇ ਅਸੀਂ ਐ ਨੂੰ ਪਾਣੀਆਂ ਨੇ, ਨਹਿਰ ਐ ਨੂੰ ਜਾਂਦੀ, ਅਸੀਂ ਐ ਨੂੰ ਪਾਵਾਂਗੇ। ਉਹ ਆਪੋਜ਼ਿਟ। ਠੀਕ ਹੈ ਨਾ? 10 ਰੁਪਏ ਉਸਤਾਦ ਜੀ ਫੀ ਬੱਚਾ ਬਹਿ ਜਾਵੇ ਦੱਸ। ਤੇ 10 ਬੱਚਿਆਂ ਦੇ ਕਿੰਨੇ ਹੋ ਗਏ? ਕਿਤੇ 1.5 ਸਾਲ 'ਚ ਇੱਕ ਵੀ ਬੱਚਾ ਡਿੱਗ ਪਿਆ ਨਹਿਰ 'ਚ, ਹਾਂ ਤੇ ਜਿੰਨੇ ਉਹਦੇ ਤੇ ਪੈਸੇ ਲੱਗ ਜਾਣੇ ਨਾ, ਥੱਲੇ ਜਾਲਾ ਲਵਾਵਾਂਗੇ। ਜਾਲਾ। ਆਹੋ ਹਾਂ ਯਾਰ ਕੰਮ ਸੁੱਕਾ ਦਸੀਦਾ ਹੁੰਦਾ। ਉਸਤਾਦ ਜੀ 10 ਲੱਖ ਨਾਲ ਤੁਹਾਨੂੰ ਘੱਟੋ ਘੱਟ ਮਹੀਨੇ ਦੇ ਵਿੱਚ ਲੱਖ ਰੁਪਏ ਆਈ ਜਾਵੇ, ਠੀਕ ਆ। ਮਾਈਆਂ ਹੈਗੀਆਂ ਵਿੱਚ। ਹੈ 10 ਲੱਖ ਲਾ ਕੇ ਤੋਂ 50,000 ਵੀ ਆਈ ਜਾਵੇ, ਠੀਕ ਡਨ ਕਰੋ। ਸਾਦਾ ਕਾਰਪੇਟ ਲੈ ਲਾ ਆਪਾਂ, ਸਾਦਾ ਕਾਰਪੇਟ। ਠੀਕ ਹੈ। ਆਹੋ ਮਾਈਆਂ ਨੂੰ ਜਵਾਬ ਨਹੀਂ ਦੇਣਾ, ਮਾਈਆਂ ਨੂੰ ਆਪਾਂ ਘਾਹ ਵੱਡਾ ਕੱਟ ਕੇ ਲਿਆ ਕੇ ਦੇਣਾ। ਉਹਨੂੰ ਕਹਿੰਦਾ ਸਾਦਾ ਕਾਰਪੇਟ ਤੇ ਇੰਜ ਕਰਕੇ ਨਾ ਐ ਕਢਾਈ ਦੇਣਾ, ਘਾਹ ਲਾਈ ਜਾਓ। ਸਮਾਧਾਨ। ਘਾਹ ਵਾਲਾ ਕਾਰਪੇਟ ਨਹੀਂ ਵਿਕਦਾ, ਹਾਂ। ਉਹ ਬਣਾਉਣਾ ਵਿੱਚ ਹੀ ਜਾਵਾਂਗੇ। ਸਮਾਧ ਨਾਲ ਸਾਜ ਹੀ ਲਾ ਦੇਣਾ। ਹਾਂਜੀ ਉਸਤਾਦ ਜੀ ਕੀ ਹਾਲ ਠੀਕ ਹੋ? ਕਰਮ ਮੱਲਾ ਤੂੰ ਸੁਣਾ ਵੀਰ, ਬਸ ਸ਼ੁਕਰ ਹੈ ਰਾਤੀ ਕਿੱਦਾਂ ਨੀਂਦ ਪੂਰੀ ਹੋ ਗਈ ਸੀ ਰਾਤੀ? ਉਸਤਾਦ ਜੀ ਬਸ ਇਦਾਂ ਹੀ 1-1.5 ਵਜੇ ਆ ਗਿਆ ਸਿੱਧਾ, ਫੇਰ ਵੀ ਅੱਲਾ ਖੈਰ। ਚਲੋ ਅੱਲਾ। 1.5 ਸਾਲ ਅੱਛਾ ਜਿਹੜੇ ਤੂੰ ਛੋਲੇ ਪਕਾਉਣੇ ਨੇ ਜੀ ਸਰ। ਉਹਦੇ 'ਚ ਆਂਡੇ ਵੀ ਉਬਾਲ ਕੇ ਪਾਉਣੇ ਨੇ? ਜੀ ਮੋਬਾਈਲ ਉਹ ਲੈਦਾ ਆਂਡੇ ਪਾ ਦਾਂਗੇ। ਜੀ ਹਾਂਜੀ ਉਹ ਤੇ separate। ਉਹ ਚਨਿਆਂ ਦੇ ਉੱਤੇ ਜਿਹੜੀਆਂ ਪੂਰੀਆਂ ਹਰੀਆਂ ਮਿਰਚਾਂ ਪਈਆਂ ਹੁੰਦੀਆਂ ਨੇ ਨਾਲ ਤਰੀ। ਸੁੱਕੀ ਲੰਬੀ ਹਾਂ, ਕਰਕੇ। ਹਾਂ। ਉਸਤਾਦ ਜੀ ਤੁਹਾਨੂੰ ਖੋਏ ਵਾਲੇ ਚਨੇ ਲੱਗੇ, ਬੁਰਕੀ ਭਰੋਗੇ ਨਾ ਤੁਸੀਂ ਇੰਜ ਕਰਕੇ।
ਵਿੱਚ ਹਰੀ ਮਿਰਚ ਦੀ ਐਂ ਕਰਕੇ ਨਵਾਲਾ ਔਰ ਨਵਾਲੇ ਦੇ ਵਿੱਚ ਹਰੀ ਮਿਰਚ ਇੰਜ ਰੱਖ ਕੇ ਨਾਲ ਥੋੜਾ ਜਿਹਾ ਅੰਡਾ ਰੱਖ ਕੇ ਐਂ ਅਰੇ ਕਿਆ ਕਹਿਨੇ ਬਾਕੀ ਭਾਜੀ ਹੁਣੇ ਬਣਾ ਲੈਂਦੇ ਥੋੜੇ ਲੈ ਗਿਆ ਵੀ 10 ਲੱਖ ਲੈ ਗਿਆ ਮੁੰਡਾ ਮੈਨੂੰ ਲੱਗ ਰਿਹਾ ਉਹ ਭਾਜੀ ਇਹ ਨਾ ਤੇ ਸੋਹਣਾ ਨਾਲ ਸਾਜੀ ਇੰਜ ਕਰਕੇ ਵੇਖੋ ਜਰਾ ਇੱਕ ਮਿੰਟ ਸਾਜੀ ਦਰ ਐਂ ਕਰਕੇ ਇਹ ਪੇੜਾ ਕੀਤਾ ਪੇੜਾ ਐਂ ਰੱਖ ਕੇ ਹੁਣ ਐਂ ਕਰਕੇ ਤੇ ਐ ਰੱਖ ਕੇ ਇਹ ਵੇਲਣਾ ਪੜਿਆ ਆ ਟਿੱਕੀ ਕਰ ਲਈ ਸਾਡੀ ਇਹ ਹੁਣ ਇਹ ਕੀ ਬਲੇ ਇਹ ਟੱਕ ਲਾ ਰਹੇ ਹੁੰਦੇ ਮੈਂ ਡਬਲ ਟੱਕ ਸਾਜੀ ਆਹਾ ਸਹੀ ਤੰਦੂਰ ਚ ਲੱਗ ਗਿਆ ਨਾਲ ਸੋਹਣਾ ਨਾਨ ਟੱਕਾਂ ਵਾਲਾ ਸਾਜੀ ਤੇ ਵਾਲਾ ਕੀ ਹੁੰਦਾ ਗੱਲ ਚਨਿਆਂ ਦੀ ਹੋ ਰਹੀ ਨਾਨ ਤੇ ਛੱਡ ਦੇ ਨਾਨ ਚਨੇ ਕਿ ਜੋੜ ਹੈ ਨਾ ਸਾਜੀ ਅਛੂ ਖਾਨ ਸਾਹਿਬ ਨੇ ਇਹਨੂੰ ਗਲਵਜ਼ ਪਵਾਇਆ ਹੈ ਚੱਲ। ਚੁਮਿਆ ਨੇ ਜਿਹਦੇ ਅੱਛਾ ਮੈਂ ਤੁਹਾਨੂੰ ਇੱਕ ਗੱਲ ਦੱਸਦੇ ਆ ਪਤਾ ਕੀ ਸੜ ਗਿਆ ਗੱਲ ਹੋਣਾ ਮੇਰਾ ਨਾਲ। ਖਿਆਲ ਹੁਣ ਤੱਕ ਮੈਨੂੰ 8-10 ਮੇਲਾਂ ਜ਼ਿਆਦਾ ਚਲੀਆਂ ਵੀ ਗਈਆਂ ਹੋਣੀਆਂ ਭਾਜਨ ਹੈ ਨਾ ਸਿਰਫ ਅਸੀਂ ਮਜ਼ਾਕ ਕਰ ਰਹੇ ਮੇਰੇ ਕੋਈ 1 ਰੁਪਈਆ ਨਹੀਂ ਹੈਗਾ ਕਸਮੇ ਪਤਾ ਕੀ ਹੁਣ ਇਹ ਨਾ ਹੋਵੇ ਇਸ ਸ਼ੋਅ ਤੋਂ ਬਾਅਦ 70000 ਮੈਨੂੰ ਮੇਲਾਂ ਆ ਜਾਂਦੀਆਂ ਨੇ ਕਿ ਸਾਨੂੰ ਦਿਓ 10 ਲੱਖ ਅਸੀਂ ਆਹੋ। ਕਰਦੇ। ਉਹ ਭਾਵੇਂ ਨਾ ਉਹ ਨਾ ਵੈਸੇ ਹੀ ਮੈਂ ਸ਼ੁਕਰ ਕਰਦਾ ਹੁੰਦਾ ਤੁਹਾਡੀ ਮਿਹਰਬਾਨੀ ਸਾਜੀ ਤੁਹਾਡੇ ਫੈਨ ਇੰਨੇ ਤੁਹਾਨੂੰ ਉਹਨਾਂ ਨੇ ਦੇ ਓਏ ਮੈਂ ਇੱਕ ਦਿਨ ਇੱਥੇ ਗੱਲ ਕੀਤੀ ਉਹ ਹਾਲੇ ਤੱਕ ਮੈਨੂੰ ਉਹ ਗੱਲ ਕੀਤੀ ਕਿ ਜੀ ਬਾਹਰ ਭੇਜਦਾ ਮੈਂ ਤੁਹਾਨੂੰ ਆਹੋ ਆਹੋ ਹਾਂ ਉਹ ਪੂਰਾ ਸ਼ੋਅ ਵੇਖਿਆ ਨਹੀਂ ਕਿਸੇ ਨੇ ਬਈ ਯਾਰ ਕੀ ਮੈਨੂੰ ਮੇਲਾਂ ਤੇ ਮੈਨੂੰ ਆਏ ਨੇ ਕਿ ਭਾਜੀ ਸਾਨੂੰ ਭੇਜ ਦਿਓ ਸਾਨੂੰ ਭੇਜ ਦਿਓ ਸਾਨੂੰ ਭੇਜ ਉਹ ਭਾਜੀ ਪੂਰਾ ਤੇ ਸ਼ੋਅ ਵੇਖ ਲਿਆ ਕਰੋ ਯਾਰ ਇਦਾਂ ਹੀ ਹੁਣ ਆਹ ਸ਼ੋਅ ਜਿਹੜਾ ਦਿਲ ਕਰੇ ਇਸ ਤੋਂ ਪਹਿਲੇ ਬੰਦ ਕਰਕੇ ਤੇ ਮੈਨੂੰ ਮੇਲਾਂ ਕਰਤੀਆਂ ਹੁਣ ਲੋਕਾਂ ਨੇ ਤੁਹਾਡਾ 10 ਲੱਖ ਲੱਗ ਗਿਆ ਹੋਊ। ਹਾਂਜੀ ਨਹੀਂ ਉਸਤਾਦ ਜੀ ਕੋ ਡੌਂਕੀ ਦੀਆਂ ਰਫਟਾਂ ਦਾ ਉਹ ਬੈਲਟਾਂ ਦਾ ਕੰਮ ਕੀਤਾ ਜਾ ਬੜਾ ਅੱਛਾ ਉਹ ਯਾਰ ਤੂੰ ਤੇ 2500 ਰੁਪਏ ਵਾਲੇ ਕੰਮ ਦੱਸੇ ਮੈਨੂੰ ਮੈਂ 10 ਲੱਖ ਕਿਹਾ ਮੇਰੀ ਬੇਵਕੂਫੀ ਹੈ ਤੈਨੂੰ ਮੈਂ 10 ਲੱਖ ਵਾਲਾ 3-4 ਹਜ਼ਾਰ ਵਾਲਾ ਕੰਮ ਕਿਵੇਂ ਬੰਦਾ ਹਾਂਜੀ ਦੇਖੋ ਨਾ ਮੇਰੀ ਗੱਲ ਸੁਣੋ 12 ਵੋਲਟ ਦਾ ਪੱਖਾ 500 ਰੁਪਏ ਦਾ ਆਉਂਦਾ 800 ਰੁਪਏ ਦਾ ਮਾਰਕੀਟ ਵਿਕਣ ਡਿਆ ਮਾਈਆਂ ਨੂੰ ਆਪਾਂ ਕਹਣਾ ਪਰ ਪਾਈ ਜਾਣ ਬਸ ਮੋਟਰ ਲਈ ਜਾਣ ਪਰ ਪਾਈ ਜਾਣ ਮਾਈਆਂ ਇਹ ਪਰ ਪਾ ਕੇ ਇਹ ਵੈਲਡ ਕਰਕੇ ਪੱਖਾ ਬਾਹਰ 800 ਦਾ ਲੇਕਿਨ ਉਸਤਾਦ ਜੀ ਉਹ ਮੁਰਗੀਆਂ ਵਾਲਾ ਕੰਮ ਅੱਛਾ ਹੈ ਸਾਰੇ ਹੀ ਅੱਛੇ ਸੀ ਕਰ ਲਓ ਆਪਣੇ ਇਹ ਤੇ 20000 ਨਾ ਹੋ ਜਾਣੇ ਸਾਰੇ ਹੀ ਕੰਮ ਸਾਈ ਮੇਰਾ ਕੰਮ ਕੱਢ ਕੇ ਸਾਜੀ ਮੇਰੇ ਵਾਲਾ ਕੰਮ ਕੱਢ ਕੇ ਹਾਂ ਤੇਰੇ ਵਾਲਾ ਕੰਮ ਜੇ ਪਸੰਦ ਆ ਗਿਆ ਨਾ ਗੜਗੀਲਾ ਜੀ ਆਪਾਂ ਹੋਟਲ ਬਣਾਉਣਾ ਹੈ ਫੈਸਲਾਬਾਦ ਚ। ਬਿਲਕੁਲ ਠੀਕ ਹੈ ਸਾਜੀ ਠੀਕ ਆ ਸਾਜੀ ਸੁਭਾਨ ਅੱਲਾਹ ਕਰਦੇ ਆ। ਤੁਹਾਨੂੰ ਮਜ਼ਾ ਆਏਗਾ ਸਾਜੀ ਨਾਸ਼ਤੇ ਦਾ ਅੱਲਾ ਦੀ ਰਹਿਮਤ ਨਾਲ ਨਹੀਂ ਲੇਕਿਨ 2-3 ਚੀਜ਼ਾਂ ਤੇ ਹੋਣ ਨਾ ਪਾਏ ਵੀ ਹੋਣਗੇ ਚਨੇ ਹਲੀਮ ਨਹੀਂ ਦੁਪਹਿਰ ਨੂੰ ਹਲੀਮ ਬਣਾ ਲੈਣਾ ਤੂੰ ਆਏ ਘੋਟੇ ਵਾਲਾ ਸਾਜੀ ਤੁਹਾਡੇ ਉਂਗਲ ਨੂੰ ਲੱਥੇ ਨਾ ਮੂੰਹ ਤੁਸੀਂ ਐ ਖਾਈਓ ਉਸਤਾਦ ਜੀ ਘੋਟੇ ਵਾਲਾ ਬਣਾਉਣਾ ਘੋਟੇ ਕੋਈ ਗੱਲ ਵਾਲਾ ਫਾਇਦਾ ਵੀ ਲੱਥੇ ਹੀ ਨਾ ਤੇ ਮੈਂ ਉਹਨੂੰ ਇੰਜ ਨਹੀਂ ਕਰੀ ਖਾਈ ਜੋ ਕਹਿੰਦਾ ਮਸਲ ਜ਼ਬਾਨ ਕਿ ਨੂੰ ਮੂੰਹ ਲੱਥਣਾ ਇੰਨਾ ਮਜ਼ੇਦਾਰ ਹੋਣਾ ਡਨ ਹੋ ਗਿਆ ਚਲੋ ਜੀ ਘੋਟੇ ਅੱਛਾ ਇੱਕ ਵਾਲਾ ਮਾਰੀ ਸੁਣਨਾ ਸਾਜੀ ਲੋਕੀ ਬੋਲਦੇ ਵਿੱਚ ਗੋਸ਼ਤ ਉਹ ਨਹੀਂ ਗੋਸ਼ਤ ਪਾਉਣਾ ਹੀ ਨਹੀਂ ਸਾਜੀ ਬੱਕਰੇ ਦੀਆਂ ਸਿਰੀਆਂ ਲੈ ਕੇ ਨਾ ਉਹਨਾਂ ਦੇ ਮਗਜ਼ ਪਾਉਣੇ ਉਹਨਾਂ ਦੇ ਵਿੱਚ ਸਾਜੀ ਚਨਿਆਂ ਚ ਹਲੀਮ ਚ ਮਗਜ਼ ਪਾ ਕੇ ਹਲੀਮ ਬਣਾਉਣੀ ਤਾਂ ਤੁਸੀਂ ਉਹ ਹਲੀਮ ਪੂਰੇ ਪਾਕਿਸਤਾਨ 'ਚ ਨਹੀਂ ਖਾਧੀ ਨਹੀਂ ਓਏ ਮੈਂ ਕਹਿੰਦਾ ਭਾਈ ਭੇਜਾ ਯਾਰ ਐਡੀ ਬੇਵਕੂਫ ਹਾਂਡੀ ਕੌਣ ਬਣਾਉਂਦਾ ਉਹ ਵੀ ਪਾਉਣਾ ਹੀ ਉਹ ਵਿੱਚ ਜ਼ਾਫਰਾਨ ਪਾਉਣੀ ਜ਼ਾਫਰਾਨ ਮੈਨੂੰ ਉਹਨੇ ਦਿੱਤਾ ਸੀ ਉਹਦੇ ਨਾਲ ਲਜ਼ਤ ਬਣਦੀ ਨਾ ਉਹ। ਆਸ਼ਮ ਨੇ ਮੈਨੂੰ ਦਿੱਤਾ ਜ਼ਾਫਰਾਨ ਜੈਨਵਨ ਅੰਦਰ ਪਿਆ ਵਾ ਅੱਛਾ ਜੀ ਹਾਂ ਠੀਕ ਇੰਨਾ ਬੜਾ ਛਾਪਰ ਚ ਪਿਆ ਜ਼ਾਫਰਾਨ ਠੀਕ ਹੈ ਹਾਸ਼ਮ ਦਾ ਜ਼ਾਫਰਾਨ ਲੈ ਕੇ ਆਪਣੇ ਹਲੀਮ ਚ ਪਾ ਕੇ ਹਾਸ਼ਮ ਦੇ ਸਾਹਮਣੇ ਦੁਕਾਨ ਪਾ ਲਈ ਨਹੀਂ ਉਹ ਤੁਸੀਂ ਮੈਨੂੰ ਦੇਣਾ ਆਪਾਂ ਯਾਰ- ਯਾਰ ਵੀ ਤੁਹਾਨੂੰ ਦਿਖਾਵਾਂਗਾ ਚਨੇ ਵਿੱਚ ਇੱਕ ਦਿਨ ਹਲੀਮ ਇੱਕ ਦਿਨ ਚਨੇ ਇੱਕ ਦਿਨ ਹਲੀਮ ਮਿਨੀ ਦਾ ਤੰਦੂਰ ਪਿਆ ਘਰ ਮੇਰੇ ਕੋ ਮਿਨੀ ਤੰਦੂਰ ਛੋਟਾ ਜਿਹਾ ਮੋਬਾਈਲ ਤੰਦੂਰ ਓਕੇ ਉਹ ਲਿਆਵਾਂਗੇ ਤੇ ਨਾਲ ਆਪਾਂ ਸਾਰੇ ਜਿਹਨੇ ਆ ਨਹੀਂ ਆਪਾਂ ਪਹਿਲੇ ਜਿਹੜਾ ਨਾ ਪਹਿਲੇ ਆਪਾਂ ਨਾਨ ਇਥੋਂ ਬਾਹਰੋਂ ਮੰਗਵਾਉਣਾ। ਆੜਾ ਕਿਹੜਾ ਮਰਹਬਾ। ਮਰਹਬਾ ਤੋਂ ਮੰਗਾ ਲਾਂਗੇ ਪਹਿਲੇ ਠੀਕ ਹੈ ਅਗਰ ਟੇਸਟ ਅੱਛਾ ਹੋਇਆ ਫਿਰ ਆਪਾਂ ਖੁੱਲ ਕੇ ਕਾਰੋਬਾਰ ਕਰਾਂਗੇ ਆਹੋ ਐਵੇਂ ਪਹਿਲੇ ਤਾਂ ਜ਼ਲੀਲ ਨਾ ਹੋ ਜੀ ਮੇਰਾ ਜੀ ਮੇਰੇ ਕਹਿਣ ਦਾ ਮਕਸਦ ਇਹ ਵੀ ਮਿਨੀ ਤੰਦੂਰ ਪਿਆ ਨਾ ਘਰ ਉਹਨੂੰ ਛੱਡ ਦੇ ਲੇਕਿਨ ਇੱਕ ਗੱਲ ਯਾਦ ਰੱਖੀ ਜੀ ਬਾਅਦ ਚ ਕਿਸੇ ਕਿਸਮ ਦੀ ਕਹਾਣੀ ਨਹੀਂ ਸੁਣਾਉਣੀ ਉਸਤਾਦ ਜੀ ਅਸਲ ਚ ਇਹਦੀ ਗੈਸ ਦਿੱਤਾ ਇਹ ਛਲੰਦਰ ਵਾਲੀ ਗੈਸ ਆ ਇਹ ਫਲਾਣੀਆਂ ਵਾਲੀ ਗੈਸ ਆ ਮੇਰੇ ਕੋ ਬੇਲਣਾ ਨਹੀਂ ਛੇ ਦਿੱਤਾ ਮਿੱਟੀ ਦੀ ਹਾਂਡੀ ਮੈਂ ਵੀ। 2 ਨੰਬਰ ਲੈਣ ਦੀਆਂ ਮਿੱਟੀ ਦੀ ਇਦਾਂ ਦੀ ਕੋਈ ਕਹਾਣੀ ਮੈਂ ਬਾਅਦ ਚ ਨਹੀਂ ਸਾਜੀ ਉਹ ਕਾਰੀਗਰ ਹੀ ਨਹੀਂ ਜਿਹੜਾ ਗੱਲ ਸੁਣਾਵੇ ਕਵੇ ਉਹ ਜਿੱਦਾਂ ਦੇ ਮੇਰੇ ਕੋਲ ਸਾਜੀ ਹੁਣ ਚੈੱਕ ਕਰੋ ਗੱਲ ਖਤਮ ਹੋਈ ਹਾਂ ਇਹ ਇੱਥੇ ਆ ਸਿਲੰਡਰ ਸਾਜੀ ਇਹ ਮੁੜ ਕੇ ਇਹ ਨਾ ਕਹੀਂ ਕਿ ਜੀ ਲੱਕੜਾਂ ਮੈਂ ਦੀ ਅਸਲ 'ਚ ਦੂਜੀ ਅੱਗ ਤੇ ਪਕਾਉਣਾ ਸਾਂ ਤੇ ਸਿਲੰਡਰ ਤੇ ਅੱਗ ਆ ਹੋਟਲਾਂ 'ਚ ਸਿਲੰਡਰ ਹੀ ਚੱਲ ਰਿਹਾ ਹਰ ਆਹ ਕੀ ਕਹਿੰਦੇ ਲੋ ਜੀ ਮੈਂ ਕੰਮ ਨਹੀਂ ਕਰਨਾ ਪਿਆ ਕੋਈ ਲੋ ਜੀ ਭਾਜੀ ਨਾਜ਼ਰੀਨ ਲੋ ਜੀ ਹੁਣ ਅਸੀਂ ਚਨੇ ਖਾਵਾਂਗੇ ਚਨੇ ਅਸੀਂ ਖਾ ਕੇ ਤੇ ਉਸ ਤੋਂ ਬਾਅਦ ਹਲੀਮ ਉਸ ਤੋਂ ਬਾਅਦ 1-2 ਚੀਜ਼ਾਂ ਹੋਰ ਪਕਾ ਕੇ 4-5 ਚੀਜ਼ਾਂ ਦਾ ਤਜਰਬਾ ਲੇਕਿਨ ਗੱਲ ਇਹ ਹੈ ਕਿਸੇ ਟਾਈਮ ਲੱਗ ਜਾਂਦਾ ਵਾ ਬੰਦੇ ਦਾ 2 ਵਾਰੀ ਪਕਵਾਉਣੇ ਆ ਪਹਿਲੀ ਵਾਰੀ ਇਹਨੇ ਚਨੇ ਪਕਾਏ 5-7 ਦਿਨ ਬਾਅਦ ਫੇਰ ਪਕਵਾਵਾਂਗੇ ਅਗਰ ਤੇ ਟੇਸਟ 'ਚ ਫਰਕ ਇਹ ਪਹਿਲੀ ਵਾਰੀ ਸਾਕਾ ਲੱਗ ਜੇ ਸਾਕਾ ਲੱਗ ਜਵੇ ਹੈਂ? ਸਹੀ ਹੈ ਵੈਰੀ ਗੁੱਡ ਉਸਤਾਦ ਜੀ ਅਸੀਂ ਪੈਸੇ ਲਾ ਦਈਏ 20 ਲੱਖ ਰੁਪਇਆ ਉੱਥੇ ਹਾਂ। ਹੈ ਤੇ ਅਗਲੀ ਵਾਰ ਇਹ ਮੁੜ ਕੇ ਕਵੇ ਕਿ ਭਾਜੀ ਪਤਾ ਨਹੀਂ ਜੀ ਉੱਥੇ ਪਤਾ ਨਹੀਂ ਕਿੱਦਾਂ ਤੁਹਾਡੀ ਕਿਸਮਤ। ਅੱਛਾ ਸਾਜੀ ਕੋਈ ਗੱਲ ਨਹੀਂ ਫੇਰ 2-3 ਵਾਰੀ ਪਕਵਾਉਣੇ ਇਹਦੇ ਕੋਲੋਂ 4 ਵਾਰੀ ਬਣਾਉਣੇ ਓਕੇ ਡਨ ਲਓ ਜੀ ਨਾਜ਼ਰੀਨ ਤੁਹਾਡੇ ਸਾਹਮਣੇ ਚਨੇ ਬਣਨਗੇ ਤੁਹਾਡੇ ਸਾਹਮਣੇ ਖਾ ਕੇ ਰਿਵਿਊ ਤੁਹਾਨੂੰ
ਅੱਛੇ ਤਰੀਕੇ ਨਾਲ ਰਿਵਿਊ ਦਿੱਤਾ ਜਾਏਗਾ। ਰੱਬ ਰੱਖਾ। ਪਾਕਿਸਤਾਨ ਜ਼ਿੰਦਾਬਾਦ।